ਉਹਦੇ 'ਚ ਵਹਿਮ ਭਰਮ ਵੀ ਇੱਕ ਹੈਗਾ ਕਿ ਬਾਬੇ ਨਾਨਕ ਨੇ ਕਿਹਾ ਕਿ ਮੂਰਤੀ ਪੂਜਾ ਨਾ ਕਰੋ। ਉਹ ਸਮਾਜ ਦੇ ਵਿੱਚੋਂ ਜਦੋਂ ਆਪਾਂ ਉਹਦੀ ਜੜ ਦੱਸਦੀ ਵੀ ਕਿੱਥੋਂ ਉੱਠੀ ਹੈ, ਇਹ ਤਿੰਨ ਤੱਕੜੀਆਂ ਅਸੀਂ ਬਾਬਾ ਜੀ ਨੂੰ ਦੀ ਮੂਰਤੀ ਬਣਾ ਕੇ ਪੂਜਣਾ ਸ਼ੁਰੂ ਕਰਤਾ। ਇਹ ਕਿੱਥੋਂ ਕਿਵੇਂ ਚੀਜ਼ਾਂ ਪੈਦਾ ਹੋ ਗਈਆਂ? ਜਿਹੜਾ ਉਹਦਾ ਢੰਗ ਤਰੀਕਾ ਸੀ ਉਹਨੂੰ ਭੁੱਲ ਗਏ ਸੀ ਤਾਂ ਬਹੁਤ ਨਲਾਇਕ ਹਾਲਾਤ ਤੁਹਾਨੂੰ ਯਾਦ ਰੱਖਣਾ ਚਾਹੀਦਾ ਸੀ। ਉਹ ਜਿਹੜਾ ਮੂਰਤੀਆਂ ਦੁੱਧ ਪੀਣ ਲੱਗ ਗਈਆਂ ਪਹਿਲਾਂ भगवान गणपति ऐसे चूस रहे जैसे रोटी वगैरह पीते हैं। ਹਿੰਦੂ ਧਰਮ ਦੇ ਸਾਥੀਆਂ ਵਾਸਤੇ ਗਣੇਸ਼ ਉਹਦਾ ਪਿਛੋਕੜ ਜਾਣ ਲੈਣ ਤਾਂ ਮੇਰੀ ਨਿਗਾਹ 'ਚ ਉਹਦਾ ਸੌਖਾ ਹੋ ਕਿ ਜਿਹੜੀਆਂ ਤੁਸੀਂ ਕੇਸ ਵਗੈਰਾ ਹੱਲ ਕੀਤੇ ਹੋ ਜੇ ਘਟਨਾ ਵਾਪਰੀਆਂ ਹੋਣ। ਲੋਕਾਂ ਨੂੰ ਯਾਦ ਨਹੀਂ ਰਹਿੰਦੀਆਂ ਕਿਉਂਕਿ ਸਾਡੇ ਉਸ ਪੈਰੋਕਾਰ ਨੂੰ ਨਹੀਂ ਯਾਦ ਜਿਹਦੀ ਡਿਊਟੀ ਲਾਤੀ ਅਸੀਂ ਵੀ ਤੁਸੀਂ ਲੋਕਾਂ ਨੂੰ ਜਾ ਕੇ ਦੱਸਣਾ, ਉਹਨੂੰ ਆਪ ਨੂੰ ਯਾਦ ਹੋ ਦੱਸੋ ਕੀ। ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ, ਉਹ ਕੀ ਜਾਣੇ ਤਲੀਆਂ ਤੇ ਵੀ ਉੱਗ ਖਲੋਂਦੇ ਸੀਸ ਹੋ। ਵਰਮੀਆਂ ਤੇ ਬਾਸ ਜਿਸ ਦਾ ਨਾਗ ਤੋਂ ਉਹ ਡਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ। ਜੀ ਹਾਂ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਮੈਂ ਡਾਕਟਰ ਸੁਰਿੰਦਰ ਸ਼ਰਮਾ, ਇੰਡੋਜ਼ ਟੀਵੀ ਦੇ ਲਈ। ਅੱਜ ਆਪਾਂ ਮਿਲਣ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਨਾਲ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਐਨਸਾਈਕਲੋਪੀਡੀਆ ਹੈ, ਜਿਹੜਾ ਆਪਣੇ ਆਪ ਦੇ ਵਿੱਚ ਪੂਰੇ ਦਾ ਪੂਰਾ ਉਸ ਕਿਸਮ ਦਾ ਇਤਿਹਾਸ ਸਾਂਭੀ ਬੈਠਾ ਹੈ ਜਿਹੜਾ ਸ਼ਾਇਦ ਹੀ ਸਾਨੂੰ ਕਿਤੇ ਆਮ ਕਿਤਾਬਾਂ ਦੇ ਵਿੱਚੋਂ ਮਿਲੇ। ਉਸ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਵਹਿਮ ਭਰਮ ਚਰਮ ਸੀਮਾ 'ਤੇ ਨੇ। ਉਸ ਸ਼ਖਸ ਦੇ ਨਾਲ ਗੱਲ ਕਰਾਂਗੇ ਜਦੋਂ ਬਾਬੇ ਨਾਨਕ ਨੂੰ ਮੰਨਣ ਵਾਲੇ ਟੂਣੇ ਦੀ ਗੱਲ ਕਰਦੇ ਨੇ। ਉਸ ਸ਼ਖਸ ਦੇ ਨਾਲ ਗੱਲ ਕਰਾਂਗੇ ਜਦੋਂ ਜੋਤਿਸ਼ ਹਰ ਥਾਂ 'ਤੇ ਲੋਕਾਂ ਨੂੰ ਲੱਕੜ ਦੇ ਮੁੰਡੇ ਦਿੰਦਾ ਹੈ, ਜਦੋਂ ਜੋਤਿਸ਼ ਹਰ ਥਾਂ 'ਤੇ ਤੁਹਾਡੀ ਹਰ ਸਮੱਸਿਆ ਦਾ ਹੱਲ ਦੱਸਦਾ ਹੈ, ਪਰ ਆਪਣੇ ਆਪ ਉਹਦੇ ਨਾਲ ਕੀ ਵਾਪਰਦਾ ਹੈ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਪਾਵਾਂਗੇ। ਮੇਰੇ ਨਾਲ ਨੇ ਤਰਕਸ਼ੀਲ ਸੁਸਾਇਟੀ ਦੇ ਵਿੱਚ ਕੰਮ ਕਰਨ ਵਾਲੇ ਔਰ ਬਹੁਤ ਹੀ ਸਮਾਜਿਕ ਸਰੋਕਾਰਾਂ ਨੂੰ ਅਪਣਾਏ ਹੋਏ, ਜਿਹੜੇ ਕਿਸੇ ਵੀ ਨਾਮ ਦੇ ਮੁਹਤਾਜ ਨਹੀਂ ਹੈ। ਮੇਰੀ ਮੁਰਾਦ ਹੈ ਸੁਰਜੀਤ ਦੌਧਰ ਜੀ ਨਾਲ। ਦੌਧਰ ਸਾਹਿਬ, ਤੁਹਾਡਾ ਇੰਡੋਜ਼ ਟੀਵੀ ਦੇ ਵਿੱਚ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਸਾਥੀਓ। ਕਿਵੇਂ ਹੋ? ਬਹੁਤ ਵਧੀਆ। ਸਾਨੂੰ ਜਦੋਂ ਚੌਥਾ ਥੰਮ ਸਾਡੇ ਨਾਲ ਰਲ ਗਿਆ ਤੇ ਲਾਜ਼ਮੀਆਂ ਵੀ ਭਾਵੇਂ ਮੀਡੀਆ ਤੇ ਬੜਾ ਕਿਉਂਕਿ ਪੂੰਜੀਵਾਦੀ ਸਿਸਟਮ ਆ, ਉਹਦੇ 'ਚ ਆਪਾਂ ਨੂੰ ਪਤਾ ਵੀ ਸਾਰਾ ਇਹਨਾਂ ਨੇ ਖਰੀਦ ਲਿਆ ਜੀ, ਪਰ ਜਿਹੜੇ ਤੁਹਾਡੇ ਵਰਗੀਆਂ ਕੁਝ ਬੇਬਾਕ ਆਵਾਜ਼ਾਂ ਜੇ ਸਾਡੇ 'ਚ ਬੈਠੀਆਂ ਜੀ, ਤਾਂ ਲਾਜ਼ਮੀ ਆ ਵੀ ਸਾਡਾ ਦੀਵਾ ਹੀ ਭਾਵੇਂ ਜਗਦਾ ਹੋਵੇ, ਉਹ ਸੂਰਜ ਨੂੰ ਦਿਸਦਾ ਜ਼ਰੂਰ ਆ, ਜਗੀ ਜਾਂਦਾ। ਜੀ ਬਿਲਕੁਲ। ਦੌਧਰ ਸਾਹਿਬ, ਆਪਾਂ ਗੱਲ ਸ਼ੁਰੂ ਕਰਦੇ ਹਾਂ। ਤੁਸੀਂ ਇੱਕ ਵੱਖਰੀ ਕਿਸਮ ਦੇ ਸਮਾਜ ਦੀ ਕਲਪਨਾ ਕਰਦੇ ਹੋ। ਹਾਂਜੀ। ਤੇ ਇੱਕ ਵੱਖਰੀ ਸੋਚ ਨਾਲ ਤੁਸੀਂ ਕੰਮ ਵੀ ਕਰ ਰਹੇ ਹੋ। ਮੈਨੂੰ ਦੱਸਿਓ ਕਿ ਜਦੋਂ ਆਮ ਤੌਰ 'ਤੇ ਜਦੋਂ ਵੀ ਆਪਾਂ ਜਿਹੜੇ ਘਰਾਂ ਦੇ ਵਿੱਚ ਜਨਮੇ ਆ, ਹਾਂਜੀ, ਉਹ ਆਮ ਘਰ ਆ, ਉਹਨਾਂ ਦੀ ਵਿਚਾਰਧਾਰਾ ਵੀ ਉਹੀ ਸਾਰਾ ਕੁਛ, ਤੰਗੀਆਂ ਤੁਰਸ਼ੀਆਂ ਜਦੋਂ ਵਿੱਚੋਂ ਨਿਕਲਣਾ ਤੇ ਫਿਰ ਨਿਕਲ ਕੇ ਉਹਨਾਂ ਨੂੰ ਮਤਲਬ ਕੁਛ ਚੀਜ਼ਾਂ ਦੀਆਂ ਜਿਹੜੀਆਂ ਮਤਲਬ ਦੈਵੀ ਚੀਜ਼ਾਂ ਤੇ ਉਮੀਦ ਕਰਨੀ, ਇਹ ਸਾਰਾ ਕੁਝ ਹੋਏਗਾ, ਸਾਰਾ ਕੁਛ ਇਹੀ ਹੁੰਦਾ ਹੈ। ਤੁਸੀਂ ਇੱਕ ਅਧਿਆਪਕ ਵੀ ਰਹੇ ਹੋ ਨਾ। ਅਧਿਆਪਕ ਬਹੁਤੀ ਵਾਰੀ ਦੇਖਣ ਦੇ ਵਿੱਚ ਆਇਆ ਕਿ ਸਾਇੰਸ ਪੜ੍ਹਾਉਣ ਵਾਲਾ ਅਧਿਆਪਕ ਵੀ ਗੈਰ ਸਾਇੰਟੀਫਿਕ ਹੁੰਦਾ। ਤੁਸੀਂ ਸਾਇੰਸ ਨਹੀਂ ਪੜ੍ਹਾਈ, ਪਰ ਤੁਸੀਂ ਉਹੋ ਜਿਹੀ ਸਾਇੰਸ ਪੜ੍ਹਾਈ ਹੈ ਜਿਹੜੀ ਕੋਈ ਸਾਇੰਸ ਪੜ੍ਹਾ ਹੀ ਨਹੀਂ ਸਕਦਾ, ਨਾ ਪੜ੍ਹ ਸਕਦਾ ਹੈ। ਮੈਨੂੰ ਤੁਸੀਂ ਸਭ ਤੋਂ ਪਹਿਲਾਂ ਇਸ ਗੱਲ ਦਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਕਿ ਤੁਸੀਂ ਇੱਕ ਵੱਖਰੀ ਕਿਸਮ ਦੀ ਲਾਈਨ ਦੇ ਵਿੱਚ ਕਿਸ ਤਰ੍ਹਾਂ ਦਾਖਲ ਹੋਏ ਹੋ। ਅਸਲ 'ਚ ਇੱਕ ਗੱਲ ਜੁੜਦੀ ਹੈ ਜਾ ਕੇ 75 ਨਾਲ ਜੀ, ਕਿਉਂਕਿ ਮੇਰਾ ਜਨਮ 1961 ਦਾ ਹੈ। ਅੱਛਾ। ਉਦੋਂ ਸਾਡੇ ਘਰੇ ਮੇਰਾ ਜਿਹੜਾ ਵੱਡਾ ਭਰਾ ਸੀ ਉਹ ਨਕਸਲਾਈਟ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਸੀ। ਮੇਰੇ ਮਾਂ ਪਿਓ ਅੰਮ੍ਰਿਤਧਾਰੀ ਸੀ, ਪਰ ਇਹ ਨਕਸਲਾਈਟ ਵਿਚਾਰਧਾਰਾ ਨਾਲ ਜੁੜ ਗਿਆ ਸੀ। ਉਦੋਂ ਸਾਰੇ ਜਿੰਨੇ ਵੀ ਪੁਰਾਣੇ ਨਕਸਲਾਈਟ ਜਿਹੜੇ ਉਦੋਂ ਵੱਡੀ ਪੱਧਰ 'ਤੇ ਮੁਕਾਬਲਿਆਂ ਦੌਰਾਨ ਮਾਰੇ ਵੀ ਗਏ ਆ, ਉਹਨਾਂ ਦਾ ਗੁਪਤ ਟਿਕਾਣਾ ਆਪਣੇ ਖੇਤ ਹੁੰਦਾ ਸੀ। ਉਹ ਸਾਰੇ ਤਕਰੀਬਨ ਸਾਡੇ ਖੇਤ ਆਉਂਦੇ ਰਹੇ ਆ। ਉਦੋਂ ਉਹਨਾਂ ਦੁਆਰਾ ਕੱਢੇ ਜਾਣ ਵਾਲੇ ਮੈਗਜ਼ੀਨ, ਉਹਨਾਂ ਦੁਆਰਾ ਹੀ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ, ਉਹ ਸਾਰਾ ਕੁਝ ਸਾਡੀ ਸ਼ੈਲਫ 'ਤੇ ਪਿਆ ਹੁੰਦਾ ਸੀ। ਜੇਕਰ ਕਿਸੇ, ਮੈਂ ਤਾਂਹੀਓ ਦਰਸ਼ਕਾਂ ਨੂੰ ਇਹ ਗੱਲ ਸੰਬੋਧਨ ਹੋ ਕੇ ਕਹੂੰਗਾ ਵੀ ਜੇ ਤੁਹਾਡੇ ਘਰ 'ਚ ਕੋਈ ਚੰਗੀਆਂ ਕਿਤਾਬਾਂ, ਚੰਗੇ ਮੈਗਜ਼ੀਨ ਪਏ ਆ ਨਾ, ਉਹਦਾ ਪ੍ਰਭਾਵ ਤੁਹਾਡੇ ਬੱਚਿਆਂ 'ਤੇ ਪੈਣਾ ਹੀ ਪੈਣਾ। ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਇਸ ਕਰਕੇ ਅਸੀਂ ਚੰਗੇ ਮੈਗਜ਼ੀਨ ਅਤੇ ਚੰਗੀਆਂ ਕਿਤਾਬਾਂ ਆਪਣੇ ਬੱਚਿਆਂ ਤੱਕ ਪਹੁੰਚਦੀਆਂ ਕਰਕੇ ਫੈਸਲਾ ਉਹ ਆਪੇ ਹੀ ਕਰ ਲੈਣਗੇ ਵੀ ਜ਼ਿੰਦਗੀ ਦਾ ਕਿਹੋ ਜਿਹਾ ਕਰਨਾ। ਸਿਰਫ ਉਹਨਾਂ ਨੂੰ ਪੜ੍ਹਨ ਵਾਸਤੇ ਮਾਹੌਲ ਉਹੋ ਜਿਹਾ ਦੇ ਦਿਓ ਜਿਹੜਾ ਉਹ ਮੰਗਦੇ, ਅਤੇ ਮੈਨੂੰ ਉਹ ਮਾਹੌਲ ਘਰੇ ਮਿਲਿਆ। ਹਾਂ।
ਇਹਦਾ ਮਤਲਬ ਇਹ ਹੈ ਕਿ ਤੁਹਾਡਾ ਕਿਤਾਬਾਂ ਨੇ ਤੁਹਾਡਾ ਲੜ ਫੜ ਲਿਆ ਤੁਸੀਂ ਕਿਤਾਬਾਂ ਦਾ, ਤੇ ਉਹਨਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਖਾਸਾ ਬਦਲਾਅ ਲਿਆਂਦਾ। ਕਈ ਕਿਸੇ ਵਿਦਵਾਨ ਨੇ ਵੀ ਕਿਹਾ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾ ਦਿੰਦਾ ਜੀ, ਉਹਦੇ ਨਾਲ ਥੋੜਾ ਜਿਹਾ ਦਰਸ਼ਕਾਂ ਨੂੰ ਵੀ ਸੌਖਾ ਹੋ ਜਾਊਗਾ। ਹਾਂਜੀ ਹਾਂਜੀ। ਇੱਕ 1975 ਚ ਜਦੋਂ ਐਮਰਜੈਂਸੀ ਲੱਗੀ ਹੈ, ਉਦੋਂ ਇੱਕ ਪੋਸਟਰ ਕੱਢਿਆ ਸੀ ਇਹਨਾਂ ਨੇ ਕੰਧਾਂ 'ਤੇ ਚਿਪਕਾਉਣ ਵਾਸਤੇ। ਉਹ ਸੀਗਾ ਇੰਦਰਾ ਐਮਰਜੈਂਸੀ ਦੇ ਰਾਹ। ਮੈਂ ਛੋਟਾ ਸੀ ਉਦੋਂ, ਮੇਰੀ ਉਮਰ ਤਕਰੀਬਨ ਤੁਸੀਂ ਲਾ ਲਓ ਵੀ 1961 ਦਾ ਜਨਮ ਤੇ 14 ਕੁ ਸਾਲ ਦਾ ਸੀ ਜੀ। ਉਦੋਂ ਆਪਣੇ ਖੇਤ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਤੇ ਉਹਨਾਂ ਨੇ ਉਹ ਇੰਦਰਾ ਐਮਰਜੈਂਸੀ ਦੇ ਰਾਹ ਜਿਹੜੇ ਉਹ ਰਾਤ ਸਾਰੀਆਂ ਕੰਧਾਂ 'ਤੇ ਲਾਉਣੇ ਸੀ ਜੀ। ਤੇ ਮੈਨੂੰ ਉਹ ਪਹੁੰਚਾਉਣ ਦੀ ਡਿਊਟੀ ਦੌਦਰ ਸਾਡੇ ਖੇਤੋਂ ਚੂੜ ਚੱਕ ਦੀ ਲੱਗੀ ਸੀ। ਮੈਨੂੰ ਉਹਨਾਂ ਨੇ ਸਾਈਕਲ ਤੇ ਬਿਠਾਤਾ। ਮੈਨੂੰ ਆਂਦੇ ਵੀ ਆ ਲੱਤ ਢੰਗ ਲਾਭ ਦੀ ਜਿਹੜੀ ਚੈਨ ਕਵਰ ਵਾਲੀ ਹੈ, ਇਹ ਤੂੰ ਲਾਉਣੀ ਨਹੀਂ, ਅੱਛਾ, ਆਈ ਰੱਖਣੀ ਹੈ। ਤੇ ਚੂੜ ਚੱਕ ਜਦੋਂ ਤੂੰ ਪਿੰਡ 'ਚ ਦਾਖਲ ਹੋਏਗਾ ਤੈਨੂੰ ਆਪੇ ਬੰਦੇ ਮਿਲਣਗੇ, ਤੂੰ ਕਿਸੇ ਨੂੰ ਪੁੱਛਣਾ ਨਹੀਂ। ਉਹਨਾਂ ਨੂੰ ਨਿਸ਼ਾਨੀ ਦੱਸੀ ਵੀ ਹੋਊਗੀ ਵੀ ਇਹੋ ਜਿਹਾ ਸਾਈਕਲ ਤੇ ਬੰਦਾ ਹੋਊਗਾ ਜਾਂ ਉਹਦੀ ਲੱਤ ਲੱਗੀ ਹੋ ਜਾਂ ਕੁਛ। ਤੇ ਮੈਂ ਉਹ ਪਜਾਮਾ ਮੇਰਾ ਟੰਗਿਆ ਸੀ ਤੇ ਮੈਂ ਜਦੋਂ ਉੱਥੇ ਅੰਦਰ ਦਾਖਲ ਹੋਇਆ ਮੈਨੂੰ ਉਹਨਾਂ ਨੇ ਰੋਕ ਲਿਆ। ਮੁੰਡਿਆ ਦੌਧਰੋਂ ਆਇਆ? ਮੈਂ ਕਿਹਾ ਹਾਂਜੀ। ਹਾਂਜੀ ਵੀ ਜਿਹੜਾ ਕੋਈ ਸਮਾਨ ਤੇਰੇ ਕੋਲ ਹੈ ਉਹ ਤੁਸੀਂ ਵਿੱਚ ਕੀ ਸੀ? ਉਹਦੇ ਇੰਦਰਾ ਐਮਰਜੈਂਸੀ ਦੇ ਰਾਹ ਤੇ ਨਾਲ ਉਹਦੇ ਸਰੋਂ ਅਸੀਂ ਜਦੋਂ ਵੱਢ ਲੈਂਦੇ ਨਾ, ਸਰੋਂ ਦੇ ਥੱਲੇ ਕੁਛ ਬਚ ਜਾਂਦਾ ਸਾਡਾ, ਜਿਹੜਾ ਥੱਲੇ ਆਪਾਂ ਸੱਲਰੇ ਕਹਿ ਦਿੰਦੇ ਹਾਂ, ਉਹ ਬਚ ਜਾਂਦੇ, ਉਹ ਪਾਏ ਵੇ ਸੀ ਬੋਰੀ 'ਚ, ਉਹਦੇ ਵਿੱਚ ਹੀ ਉਹ ਪਾਏ ਵੇ ਸੀ ਤੇ ਸਾਈਕਲ ਦੇ ਮਗਰ ਬੰਨੇ ਵੇ ਸੀ। ਉਹਨਾਂ ਨੂੰ ਬੋਰੀ ਮੈਂ ਫੜਾਤੀ। ਉੱਥੋਂ ਮੈਨੂੰ ਆਂਦੇ ਵੀ ਤੂੰ ਇਉਂ ਕਰ ਵੀ ਆ ਹੁਣ ਜਿਹੜਾ ਅਸੀਂ ਤੈਨੂੰ ਸਮਾਨ ਫੜਾਉਂਦੇ ਨੇ ਵਾਪਸ ਉੱਥੇ ਹੀ ਲੈ ਜਾ। ਉਹਨਾਂ ਨੇ ਇੱਕ ਮੈਨੂੰ ਟੈਚੀ ਕੇਸ ਦਿੱਤਾ ਛੋਟਾ, ਜਿਹੜਾ ਬਾਣ ਦੀ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਤੇ ਜਿਹਦੇ 'ਚ ਸਾਰਾ ਰੂਸੀ ਸਾਹਿਤ ਸੀ। ਉਹਦੇ 'ਚ ਮਾਂ, ਉਹਦੇ 'ਚ ਅਸਲੀ ਇਨਸਾਨ ਦੀ ਕਹਾਣੀ ਤੇ ਹੋਰ ਸਾਰੇ ਨਾਵਲ ਤੇ ਇਹਦਾ ਸੱਜਣ ਸਿੰਘ ਦਾ ਸੀਗਾ ਇਤਿਹਾਸਕ ਪਦਾਰਥਵਾਦ ਬਾਰੇ, ਇਤਿਹਾਸਕ ਪਦਾਰਥਵਾਦ ਦੀਆਂ ਕਿਤਾਬਾਂ ਸਾਰੀਆਂ। ਤੇ ਉਹ ਫਿਰ ਮੈਂ ਤੁਸੀਂ ਹਿਸਾਬ ਲਾਓ ਵੀ ਪੜ੍ਹਨੀਆਂ ਸ਼ੁਰੂ ਕਰਤੀਆਂ। ਜਦੋਂ ਖੇਤਲ ਜਾ ਕੇ ਪਹਿਲਾਂ ਤਾਂ ਬੱਚੇ ਨੂੰ ਆਤ ਨੂੰ ਜਾ ਕੇ ਖੋਲ ਕੇ ਵੇਖਣਾ ਵਿੱਚ ਕੀ ਹੈ। ਜਦੋਂ ਮੈਂ ਵੇਖਿਆ ਉਹ ਸਾਰੀਆਂ ਕਿਤਾਬਾਂ ਸੀ। ਇੱਕ ਵਾਰੀ ਤਾਂ ਮਦਾਹ ਜਿਹਾ ਹੋ ਗਿਆ ਵੀ ਯਾਰ ਉਹੋ ਜਿਹੀ ਚੀਜ਼ ਤਾਂ ਕੋਈ ਮਿਲੀ ਨਹੀਂ ਜਿਹਦੀ ਤਮੰਨਾ ਨਾਲ ਮੈਂ ਖੋਲ੍ਹਿਆ ਸੀ। ਪਰ ਹੌਲਾ ਇਹ ਵੀ ਮਗਰੋਂ ਮੈਂ ਪੜ੍ਹਨ ਲੱਗ ਗਿਆ ਤੇ ਪੜ੍ਹਨ ਨੇ ਮੇਰੀ ਜ਼ਿੰਦਗੀ ਦਾ ਇੱਕ ਰਾਹ ਬਣਾਤਾ ਵੀ ਆਹ ਰਾਹ ਯਾਰ ਮੈਨੂੰ ਲੱਗਦਾ ਵੀ ਲੋਕਾਂ ਦੀ ਭਲਾਈ ਵਾਲਾ, ਉਸ ਪਾਸੇ ਨੂੰ ਜਾਂਦਾ ਜਿਹੜੇ ਪਾਸੇ ਨੂੰ ਸਾਡੇ ਗੁਰੂਆਂ ਦਾ ਰਾਹ ਜਾਂਦਾ ਸੀ, ਜਿਹੜੇ ਪਾਸੇ ਨੂੰ ਸਾਡੇ ਪੈਗੰਬਰਾਂ ਦਾ ਰਾਹ ਜਾਂਦਾ ਸੀ। ਇਹ ਰਾਹ ਸ਼ਾਇਦ ਉਹੀ ਲੱਗਾ ਮੈਨੂੰ। ਬਿਲਕੁਲ ਤੁਹਾਨੂੰ ਗੁੜਤੀ ਜਿਹੜੀ ਹੈਗੀ ਆ ਉਹ ਠੀਕ ਥਾਂ ਤੋਂ ਮਿਲੀ ਹੈ। ਮੈਂ ਦੌਧਰ ਸਾਹਿਬ ਅੱਗੇ ਜਾਣਨਾ ਚਾਹੁੰਦੇ ਹਾਂ ਅਸੀਂ ਕਿ ਅੱਜ ਜਦੋਂ ਅਸੀਂ ਪੰਜਾਬ ਦੀ ਖਾਸ ਕਰਕੇ ਗੱਲ ਕਰਦੇ ਹਾਂ, ਪੰਜਾਬ ਨੂੰ ਬਾਬਾ ਨਾਨਕ ਜੀ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ, ਬਿਲਕੁਲ ਨਹੀਂ ਕੀਤਾ ਜਾ ਸਕਦਾ। ਤੇ ਉਹਦੇ ਵਿੱਚ ਇੱਕ ਗੱਲ ਇਹ ਵੀ ਵੇਖਣ 'ਚ ਆਈ ਹੈ ਕਿ ਉਹਨਾਂ ਨੇ ਜਿੰਨਾ ਵਹਿਮਾਂ ਭਰਮਾਂ ਦੇ ਖਿਲਾਫ ਗੱਲ ਕੀਤੀ, ਚਾਹੇ ਉਹ ਮੱਕੇ ਨੂੰ ਘੁਮਾਉਣ ਵਾਲੀ ਗੱਲ ਹੋਵੇ, ਚਾਹੇ ਉਹ ਸੂਰਜ ਨੂੰ ਪਾਣੀ ਦੇਣ ਵਾਲੀ ਗੱਲ ਹੋਵੇ, ਹੈ ਨਾ। ਪਰ ਸਾਨੂੰ ਇਹ ਲੱਗਦਾ ਕਿ ਜਿਹੜਾ ਅਸੀਂ ਜਿਹੜੇ ਪੰਜਾਬੀ ਹਾਂ ਉਹ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ, ਹੈ ਨਾ। ਇਹਦੇ ਵਿੱਚ ਜਿਹੜਾ ਮਤਲਬ ਉਹਦੇ 'ਚ ਵਹਿਮ ਭਰਮ ਵੀ ਇੱਕ ਹੈਗਾ ਕਿ ਬਾਬੇ ਨਾਨਕ ਨੇ ਕਿਹਾ ਕਿ ਮੂਰਤੀ ਪੂਜਾ ਨਾ ਕਰੋ, ਅਸੀਂ ਬਾਬਾ ਜੀ ਨੂੰ ਦੀ ਮੂਰਤੀ ਬਣਾ ਕੇ ਪੂਜਣਾ ਸ਼ੁਰੂ ਕਰਤਾ। ਇਹ ਕਿੱਥੋਂ ਕਿਵੇਂ ਚੀਜ਼ਾਂ ਪੈਦਾ ਹੋ ਗਈਆਂ? ਇਹ ਮਤਲਬ ਜੇ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹਾਂ ਵੀ ਬਾਕੀ ਵੀ ਆਪਾਂ ਗੱਲ ਕਰਾਂਗੇ ਵੀ ਬਾਕੀ ਧਰਮਾਂ ਦੇ ਵਿੱਚ ਵੀ ਹੈਗਾ, ਪਰ ਇਹਦੇ ਵਿੱਚੋਂ ਕਿਉਂ ਇਦਾਂ ਦਾ ਆ ਗਿਆ ਵੀ ਕਿੱਥੋਂ ਆ ਗਿਆ? ਬਿੱਲੀ ਰਸਤਾ ਕੱਟ ਗਈ, ਨਿੱਛ ਮਾਰਤੀ, ਹੈ ਨਾ, ਤੇ ਮਤਲਬ ਟੂਣਾ ਟਾਮਣ ਕਰ ਲਿਆ, ਪਾਣੀ ਮਾਰ ਲਿਆ, ਉਹ ਕਰ ਲਿਆ, ਤੇਲ ਚੋ ਲਿਆ। ਅਸਲ 'ਚ ਗੱਲ ਇਹ ਹੋਈ ਹੈ ਵੀ ਇੱਕ ਹੈ ਵਿਚਾਰ ਧਾਰਕ ਪੱਖ ਗੁਰਬਾਣੀ ਦਾ ਜੀ, ਜਿਹੜਾ 1469 ਤੋਂ ਲੈ ਕੇ 1708 ਈਸਵੀ ਤੱਕ ਦਾ ਅਸੀਂ ਗਿਣਦੇ ਹਾਂ, ਚਾਹੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਗਿਣ ਲਈਏ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਉਸ ਕਵਿਤਾ ਨੂੰ ਗਿਣ ਲਈਏ ਜਿਹੜੀ ਉਹਨਾਂ ਨੇ ਕਵਿਤਾ ਉਹ ਦਰਜ ਕਰਵਾਈ ਹੈ ਜਾਂ ਦੂਜਿਆਂ ਦੀ ਇਕੱਠੀ ਕਰਕੇ ਕੀਤੀ ਹੈ। ਇਹ ਹੋ ਗਿਆ ਵਿਚਾਰ ਧਾਰਕ ਪੱਖ। ਵਿਚਾਰ ਧਾਰਕ ਪੱਖ ਤੋਂ ਮਗਰੋਂ ਆਉਂਦਾ ਧਰਮ। ਧਰਮ ਉਸ ਨੂੰ ਅਸੀਂ ਕਹਿੰਦੇ ਹਾਂ ਜਿਹੜਾ ਜਦੋਂ ਉਸ ਵਿਚਾਰ ਧਾਰਕ ਪੱਖ 'ਤੇ ਰੁਮਾਲੇ ਪਾ ਕੇ ਉਹਦੇ ਤੋਂ ਡਰਨ ਲਾ ਕੇ ਉਹਨੂੰ ਪੂਜਣ ਲਾ ਦਈਏ, ਉਹਦੇ ਵਿਚਾਰ ਕਮੇਟੀਆਂ ਦੀ ਥਾਂ 'ਤੇ ਸਤਿਕਾਰ ਕਮੇਟੀਆਂ ਬਣਾ ਦਈਏ, ਉਦੋਂ ਉਹ ਧਰਮ ਦਾ ਰੂਪ ਲੈ ਲੈਂਦਾ ਹੈ। ਉਦੋਂ ਵਿਚਾਰ ਧਾਰਕ ਪੱਖ ਆ ਜਿਹੜਾ ਪਿੱਛੇ ਚਲੇ ਜਾਂਦਾ ਹੈ, ਸੰਵਾਦ ਪਿੱਛੇ ਚਲੇ ਜਾਂਦਾ, ਵਾਦ ਵਿਵਾਦ ਅੱਗੇ ਹੋ ਜਾਂਦਾ। ਅੱਗੇ ਇੱਕ ਪੱਖ ਹੋਰ ਅੱਗੇ, ਉਹ ਇਹਦਾ ਰੂਪਵਾਦੀ ਪੱਖ। ਜਦੋਂ ਸਾਨੂੰ ਕੋਈ ਨਹੀਂ ਪਤਾ ਵੀ ਬਾਬੇ ਨਾਨਕ ਨੇ ਕੀ ਉਹਦੇ 'ਚ ਲਿਖਿਆ, ਕਿਹੜੀਆਂ ਉਹਦੀਆਂ ਬਾਣੀਆਂ, ਕੀ ਉਹਦੇ 'ਚ ਵਿਚਾਰਧਾਰਾ ਦਿੱਤੀ ਹੈ, ਸਾਨੂੰ ਕੋਈ ਪਤਾ ਨਹੀਂ। ਪਰ ਅਸੀਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ। ਚੋਣ ਲੜਨ ਵਾਸਤੇ ਉਹ ਥੋੜ੍ਹਾ ਜਿਹਾ ਜਿਹੜਾ ਰੜਕਦਾ ਹੈ ਨਾ ਵੀ ਮਤਲਬ ਪੈਸੇ ਵਾਲਾ ਵੀ ਹੋਵੇ, ਥੋੜ੍ਹਾ ਜਿਹਾ ਉਸ ਪੱਖੋਂ ਤਕੜਾ ਹੋਵੇ, ਕੁਝ ਲੋਕਾਂ 'ਚ ਮਾੜਾ ਮੋਟਾ ਜਿਵੇਂ ਕਹਿ ਦਈਏ ਵੀ ਉਹਦਾ ਇਸ ਪੱਖੋਂ ਹੋਵੇ ਵੀ ਉਹ ਖਵਾ ਪਿਆ ਵੀ ਸਕਦਾ ਹੋਵੇ, ਕਿਉਂਕਿ ਸਾਰਾ ਕੁਛ ਉਸੇ 'ਤੇ ਖੜ ਗਿਆ।
ਉਹ ਫਿਰ ਉਹ ਰੂਪਵਾਦੀ ਬੰਦਾ ਬਣਾਉਂਦੇ ਆ ਉਹਨੂੰ ਕਹਿੰਦੇ ਵੀ ਤੈਨੂੰ ਕੋਈ ਲੋੜ ਨਹੀਂ, ਤੂੰ ਆਉਂਦਾ ਕੁਛ ਚਾਹੇ ਨਹੀਂ ਆਉਂਦਾ, ਦਾੜਾ ਤੇਰਾ ਰੱਖਿਆ ਵਾ ਹੋਵੇ, ਉੱਤੋਂ ਦੀ ਤੇਰੇ ਉਹ ਸ੍ਰੀ ਸਾਹਿਬ ਪਾਇਆ ਵਾ ਹੋਵੇ, ਕਿਰਪਾਨ ਪਾਈ ਵੀ ਹੋਵੇ, ਸਾਨੂੰ ਇਹਦੀ ਲੋੜ ਆ, ਸਾਨੂੰ ਕੋਈ ਮਤਲਬ ਨਹੀਂ, ਤੈਨੂੰ ਵਿਚਾਰਧਾਰਾ ਦਾ ਪਤਾ ਕਿ ਉਹਨੂੰ ਕਹਿੰਦੇ ਰੂਪਵਾਦੀ ਪੱਖ। ਇਸ ਵੇਲੇ ਦੁਨੀਆ ਤੇ ਰੂਪਵਾਦੀ ਪੱਖ ਭਾਰੂ ਹੈ। ਜਦੋਂ ਰੂਪਵਾਦੀ ਪੱਖ ਕਿਸੇ ਫਲਸਫੇ ਤੇ ਭਾਰੂ ਹੁੰਦਾ ਤਾਂ ਉਹ ਫਲਸਫਾ ਜਿਹੜਾ ਪਿੱਛੇ ਚਲਿਆ ਜਾਂਦਾ, ਉਹ ਫਲਸਫੇ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਲੋਕਾਂ ਨੂੰ ਯਾਦ ਨਹੀਂ ਰਹਿੰਦੀਆਂ, ਕਿਉਂਕਿ ਸਾਡੇ ਉਸ ਪੈਰੋਕਾਰ ਨੂੰ ਨਹੀਂ ਯਾਦ ਜਿਹਦੀ ਡਿਊਟੀ ਲਾਤੀ ਅਸੀਂ ਵੀ ਤੁਸੀਂ ਲੋਕਾਂ ਨੂੰ ਜਾ ਕੇ ਦੱਸਣਾ, ਉਹਨੂੰ ਆਪ ਨੂੰ ਨਹੀਂ ਯਾਦ, ਉਹ ਦੱਸੋ ਕੀ। ਆਹ ਰੌਲਾ ਵੀ ਇਸ ਕਰਕੇ ਉਹ ਵਹਿਮ ਭਰਮ ਸੀ ਜਿਹੜੇ ਬਾਬੇ ਨਾਨਕ ਨੇ। ਇੱਕ ਮੈਂ ਤੁਹਾਨੂੰ ਹੋਰ ਦੱਸਾਂ ਬਈ ਜਿਹੜਾ ਸਾਰਾ ਕੁਝ ਪੈਦਾ ਹੋਇਆ ਨਾ ਵਿਗਿਆਨ, ਇਹ 1450 ਈਸਵੀ ਤੋਂ ਲੈ ਕੇ 1727 ਨਿਊਟਨ ਦੇ ਨਿਯਮਾਂ ਤੱਕ ਹੋਇਆ। ਨਿਊਟਨ ਦੇ ਨਿਯਮ 1727 ਈਸਵੀ ਚ ਆਏ ਆ। 1450 ਈਸਵੀ ਚ ਰੋਨਾਲਡੋ ਦਾ ਬੈਂਸੀ ਪਹਿਲਾ ਵਿਗਿਆਨਕ ਹੋਇਆ, ਉਹ ਵਿਗਿਆਨਕ ਵੀ ਸੀ, ਚਿੱਤਰਕਾਰ ਵੀ ਸੀ, ਸਾਰਾ ਕੁਛ। ਇਹਦੇ ਨਾਲ ਲੈ ਲਓ 1469, 1450 ਤੇ 1469 ਬਰਾਬਰ ਆ ਗਿਆ ਨਾ, ਬਰਾਬਰ ਆ ਗਿਆ। ਉਧਰ 1708 ਤੇ 1727 ਬਰਾਬਰ ਆ ਗਿਆ। ਉਧਰ ਤਾਂ ਜੰਮੀਆਂ ਵਿਗਿਆਨ ਸਾਰਾ। ਸਾਡੇ ਬਾਬੇ ਨਾਨਕ ਨੇ ਉਦੋਂ ਬ੍ਰਾਹਮਣਵਾਦ ਦਾ ਸਿਰ ਤੇ ਜਿਹੜਾ ਸਾਡੇ ਬਿਠਾਇਆ ਹੋਇਆ ਸੀ, ਉਹਨੂੰ ਲਾਉਣ ਵਾਸਤੇ ਹੀ ਉਹਨੂੰ ਉਨਾ ਸਮਾਂ ਲੱਗ ਗਿਆ ਵੀ ਸਿਰ ਤੇ ਬੈਠੇ ਨੂੰ ਕਿਵੇਂ ਲਾਈਏ। ਹੁਣ ਇਹਦੀ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਜੀ। ਜਦੋਂ ਅਸੀਂ ਕਿਸੇ ਬ੍ਰਾਹਮਣਵਾਦੀ ਨੂੰ ਅਸੀਂ ਪ੍ਰਸ਼ਾਦਾ ਛਕਾਉਂਦੇ ਸੀ, ਕਿਉਂਕਿ ਪੁਰਾਣਾ ਅਸੀਂ ਛਕਾਉਂਦੇ ਸੀ ਘਰੇ ਆ ਕੇ, ਉਹਦਾ ਅਸੀਂ ਸਤਿਕਾਰ ਬਹੁਤ ਕਰਦੇ ਸੀ। ਉਹਨੂੰ ਫਿਰ ਮੋਢਿਆਂ ਤੇ ਚੱਕ ਕੇ ਛੱਡ ਕੇ ਆਉਂਦੇ ਸੀ। ਇੰਨੇ ਅਸੀਂ ਮਤਲਬ ਸਾਡੇ ਗਲ 'ਚ ਕੁੱਜਾ ਵੀ ਪਾਈ ਰੱਖਿਆ, ਸਾਡੇ ਮਗਰ ਝਾੜੂ ਵੀ, ਕੋਈ ਛੁਪਿਆ ਹੋਇਆ ਨਹੀਂ, ਸਭ ਨੂੰ ਪਤਾ ਇਤਿਹਾਸ 'ਚ ਵੜਿਆ। ਉਹ ਸਾਡੇ ਸਿਰ ਤੇ ਬੈਠਾ ਸੀ, ਉਹਨੇ ਸਾਨੂੰ ਕਾਬੂ ਇੰਨਾ ਕੀਤਾ ਸੀ ਵੀ ਅਸੀਂ ਉਹਨੂੰ ਚੱਕ ਕੇ ਛੱਡ ਕੇ ਆਉਂ, ਇਹਨੂੰ ਤਕਲੀਫ ਨਾ ਹੋਵੇ। ਹੁਣ ਜਿਹੜੇ ਬੰਦੇ ਦੀ ਵਿਚਾਰਧਾਰਕ ਪੱਖ ਜਾਂ ਪੜ੍ਹਨ ਵਾਲੇ ਦੇ ਪਾਸੇ ਡਿਊਟੀ ਲੱਗੀ ਵੀ, ਉਹ ਸਾਡੇ ਸਿਰ ਤੇ ਬੈਠਾ। ਜਿਹੜੇ ਬੰਦੇ ਨੇ ਸਾਈਕਲ ਬਣਾਉਣਾ ਜਾਂ ਸਾਰਾ ਕੁਝ ਬਣਾਉਣਾ, ਕਿਰਤੀ ਆ ਜਿਹੜਾ, ਜਿਹਨੇ ਨਵੀਆਂ ਕਾਢਾਂ ਕਰਨੀਆਂ, ਉਹ ਉਹਦੇ ਮੋਢਿਆਂ ਤੇ ਬੈਠਾ। ਜਿਹੜਾ ਉਤਲਾ ਬੰਦਾ ਜਿਹਦਾ ਉਦੋਂ ਵਰਚਸਵ ਹੈ, ਉਹ ਬੰਦਾ ਸੋਚ ਰਿਹਾ ਵੀ ਹੁਣ ਯਾਰ ਮੇਰੇ ਚੋਭਦਾ ਬਹੁਤ ਆ ਵੀ ਇਹਦੇ 4 ਮੁੰਡੇ ਆ, ਗਾਹਾਂ ਮੈਨੂੰ ਇਹ ਮੰਜੇ ਤੇ ਛੱਡ ਕੇ ਆਇਆ ਕਰਨ। ਉਹਦੀ ਸੋਚ ਇਹ ਹੈ ਹੁਣ ਤਾਂ ਮੋਢਿਆਂ ਤੇ ਚੱਕੀ ਜਾਂਦਾ, ਕੱਲਾ ਦੇ ਮੁੰਡੇ 4 ਆ, ਗਾਹਾਂ ਮੈਨੂੰ ਮੰਜੇ ਤੇ ਛੱਡ ਕੇ ਆਉਣ। ਜਿਹੜਾ ਮੋਢੇ ਤੇ 3 ਮਣ ਚੱਕੀ ਬੈਠਾ, ਉਹ ਕਹਿੰਦਾ ਯਾਰ ਮੈਨੂੰ ਪੰਡਤ ਭਾਰਾ ਬਹੁਤ ਲੱਗਦਾ, ਕੋਈ ਇਹੋ ਜਿਹੀ ਚੀਜ਼ ਬਣ ਜੇ ਜਿਹਦੇ ਨਾਲ ਮੈਂ ਇਹਨੂੰ ਉਹਦੇ ਤੇ ਬਹਾ ਕੇ ਲੈ ਜਾ ਕਰਾਂ। ਹੁਣ ਜਦੋਂ ਅਸੀਂ ਉਹ ਬਹਾਉਣ ਵਾਲੇ ਬੰਦੇ ਨੂੰ ਉਹਦੀ ਡਿਊਟੀ ਹੀ ਖਤਮ ਕਰਤੀ ਵੀ ਤੂੰ ਤਾਂ ਐਸ ਡਿਊਟੀ ਤੇ ਲੱਗਾ ਹੈ, ਤੇਰੀ ਉਹ ਡਿਊਟੀ ਹੀ ਨਹੀਂ ਉਹ ਚੀਜ਼ਾਂ ਬਣਾਉਣ ਦੀ। ਬਾਬੇ ਨਾਨਕ ਨੇ ਉਹ ਸਾਡੀ ਡਿਊਟੀ ਸੀ ਜਿਹੜਾ ਨਿਭਣ ਜੋਗਾ ਸਾਨੂੰ ਕਰਤਾ, ਉਹ 1727 ਦੇ ਨਿਊਟਨ ਦੇ ਨਿਯਮਾਂ ਤੱਕ ਉਹ ਡਿਊਟੀ ਨਿਭਾਉਣ ਜੋਗੇ ਅਸੀਂ ਹੋ ਕੇ। ਬਹੁਤ ਡੂੰਘੀ ਇਹਦੀ ਪਛਾਣ ਤਾਂ ਜੋ ਵੱਖਰੀ ਹੈ ਪੰਜਾਬ ਦੀ ਦੂਜੇ ਸੂਬਿਆਂ ਨਾਲੋਂ, ਦੂਜੇ ਸਾਰਿਆਂ ਨਾਲੋਂ, ਜਿੱਥੇ ਵੀ ਇਹ ਗਏ ਹੈ। ਇਹਦੀ ਪਛਾਣ ਇਸੇ ਕਰਕੇ ਵੱਖਰੀ ਹੈ ਵੀ ਇੱਥੇ ਉਹ ਮਤਲਬ ਜਿਹੜੇ ਬ੍ਰਾਹਮਣਵਾਦ ਦਾ ਵਰਚਸਵ ਦੂਜੇ ਸਾਰੇ ਭਾਰਤ ਦੇ ਵਿੱਚ ਹੈਗਾ, ਪੰਜਾਬ 'ਚ ਨਹੀਂ ਹੈਗਾ। ਨਹੀਂ, ਇਹ ਤਾਂ ਖੈਰ ਬਿਲਕੁਲ ਮੰਨਣ ਵਾਲੀ ਗੱਲ ਹੈ। ਦੌਰ ਸਾਹਿਬ, ਆਪਾਂ ਜਦੋਂ ਫਲਸਫੇ ਦੀ ਗੱਲ ਕਰਾਂਗੇ ਜਾਂ ਆਪਾਂ ਮਤਲਬ ਵਿਚਾਰਧਾਰਾ ਦੀ ਵੀ ਗੱਲ ਕਰਾਂਗੇ, ਬਾਬੇ ਨਾਨਕ ਜੀ ਦੀ ਵਿਚਾਰਧਾਰਾ ਦੀ ਗੱਲ ਕਰਾਂਗੇ, ਬਟ ਆਪਾਂ ਜਿਹੜਾ ਇੱਕ ਥੋੜ੍ਹੀ ਜਿਹੀ ਗੱਲ ਜਿਹੜੀ ਇੰਪੋਰਟੈਂਟ ਮਹੱਤਵਪੂਰਨ ਅਸੀਂ ਅੱਜ ਸਮਝਦੇ ਹਾਂ ਕਿ ਜਿਹੜੇ ਮਤਲਬ ਬਾਬੇ ਨਾਨਕ ਦੇ ਪੈਰੋਕਾਰਾਂ ਜਾਂ ਵਾਰਸਾਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੂੰ ਫੋਲੋ ਕਰਨ ਵਾਲੇ ਸੀ, ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਬਾਬਾ ਨਾਨਕ ਜੀ ਦੀ ਨਹੀਂ ਮੰਨਦੇ, ਤੇ ਉਹਨਾਂ ਚੀਜ਼ਾਂ ਤੋਂ ਕਿਸ ਢੰਗ ਨਾਲ ਇਹ ਮਤਲਬ ਚੀਜ਼ਾਂ ਵਿੱਚ ਘੁਸ ਗਈਆਂ, ਜਿਵੇਂ ਮਤਲਬ ਸਾਰੇ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ ਕਿ ਹੁਣ ਜ਼ਿਆਦਾ ਧੱਸ ਗਏ। ਜਿਵੇਂ ਸਾਇੰਸ ਨੇ ਵੀ ਤਰੱਕੀ ਕੀਤੀ ਹੈ, ਪਰ ਜਿਹੜਾ ਮੂਰਤੀਆਂ ਹੀ ਦੁੱਧ ਪੀਣ ਲੱਗ ਗਈਆਂ, ਪਹਿਲਾਂ ਕਦੇ ਨਹੀਂ ਸੀ ਹੋਇਆ ਇੱਦਾਂ ਦੀ ਗੱਲ। ਤੇ ਜਿਹੜੇ ਮਤਲਬ ਤੁਸੀਂ ਦੇਖੋ ਵੀ ਬਹੁਤ ਸਾਰੇ ਉੱਦਾਂ ਦੇ ਕਰਮ ਕਾਂਡ ਨੇ, ਉੱਦਾਂ ਦੇ ਵਹਿਮ ਭਰਮ ਨੇ ਜਿਹੜੇ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ, ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਆ, ਤੇ ਉਹ ਬਾਕੀ ਟੂਣਾ ਟਾਮਣ ਵੀ ਕਰਦੇ ਆ ਸਾਰੇ ਕੋਲ। ਠੀਕ, ਇਹ ਚੀਜ਼ਾਂ ਕਿਵੇਂ ਆ ਗਈਆਂ ਤੇ ਕਿੱਥੋਂ ਆ ਗਈਆਂ, ਤੇ ਇਹਨਾਂ ਦੇ ਜਿਹੜੇ ਪਿਛੋਕੜ ਨੇ, ਕੁਛ ਇੱਕ ਵਹਿਮ ਭਰਮ ਜਿਹੜੇ ਖਾਸ ਪ੍ਰਚਲਿਤ ਨੇ ਅੱਜ ਦੇ ਸਮਾਜ ਦੇ ਵਿੱਚ, ਉਹਨਾਂ ਦੇ ਪਿਛੋਕੜ ਕੀ ਨੇ, ਕਾਰਨ ਕੀ ਨੇ, ਉਹ ਵੀ ਤੁਸੀਂ ਸਾਨੂੰ ਦੱਸੋ ਮੇਰੇ ਸਾਡੇ ਦਰਸ਼ਕਾਂ ਨੂੰ। ਅੰਗਰੇਜ਼ ਜਦੋਂ 1849 ਈਸਵੀ 'ਚ ਪੰਜਾਬ 'ਚ ਆਏ ਆ ਨਾ, 1849 ਈਸਵੀ 'ਚ ਆਉਣ ਸਾਰ ਉਹਨਾਂ ਨੇ ਪੰਜਾਬੀਆਂ ਦੇ ਉਸ ਨੂੰ ਰੋਕ ਕੇ ਕਢਿਆਉਣ ਦੀ ਵਜ੍ਹਾ ਜਾਣੀ ਵੀ ਸਾਨੂੰ ਹੁਣ ਤੱਕ ਪੰਜਾਬ 'ਚ ਇਹਨਾਂ ਨੇ ਕਿਉਂ ਨਹੀਂ ਵੜਨ ਦਿੱਤਾ, ਇਹਨਾਂ ਕੋਲੇ ਫਲਸਫਾ ਕਿਹੜਾ ਸੀ,
ਇਹਨਾਂ ਕੋਲੇ ਭਾਸ਼ਾ ਕਿਹੜੀ ਸੀ, ਇਹਨਾਂ ਕੋਲੇ ਸੱਭਿਆਚਾਰ ਕਿਹੜਾ ਸੀ, ਇਹਨਾਂ ਕੋਲੇ ਲੜਾਈ ਦਾ ਢੰਗ ਕਿਹੜਾ ਸੀ ਜਿਹਦੇ ਨਾਲ ਸਾਨੂੰ ਹੁਣ ਤੱਕ ਰੋਕੀ ਰੱਖਿਆ। ਉਹ ਲੜਾਈ ਦਾ ਢੰਗ ਕੀ ਸੀ? ਫਲਸਫਾ ਸੀ ਵੀ ਸਾਰੇ ਲੜਦੇ ਸੀ। ਕਿੱਥੇ ਉਹਨਾਂ ਨੇ ਕਿਹਾ ਸੀ ਵੀ ਇਕੱਲੀ ਜਿਹੜੇ ਆਪਣੇ ਹੈਗੇ ਖੱਤਰੀ ਉਹ ਲੜਨਗੇ। ਹਾਂ, ਖੱਤਰੀ 8ਵਾਂ ਹਿੱਸਾ ਬਣਦੇ ਆ। ਜੇ ਆਪਾਂ 4 ਹਿੱਸਿਆਂ 'ਚ ਵੰਡ ਲਈਏ, 4 ਹਿੱਸੇ 'ਚ ਅੱਧੀਆਂ ਤਾਂ ਔਰਤਾਂ ਨਿਕਲ ਗਈਆਂ, 8ਵਾਂ ਹਿੱਸਾ ਹੋਏ। ਜੇ ਲੜਾਈ 8ਵਾਂ ਹਿੱਸਾ ਲੜੂਗਾ ਤਾਂ ਲਾਜ਼ਮੀ ਹੈ ਵੀ ਉਦੋਂ ਤਾਂ ਸਾਰਿਆਂ ਦੀ ਲੜਾਈ ਹੁੰਦੀ ਸੀ, ਇਕੱਲੀ ਤਾਂ ਹੁੰਦੀ ਨਹੀਂ ਸੀ। ਤੇ ਉਹ ਫਿਰ ਹਾਰ ਹੀ ਖਾਣੀ ਸੀ, ਅਸੀਂ ਹਾਰਾਂ ਹੀ ਖਾਂਦੇ ਰਹੇ। ਤੇ ਇਹਦੇ 'ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਵਿਚਾਰਧਾਰਾ ਹੈ ਸਾਰਿਆਂ ਨੂੰ ਇਕੱਠੇ ਕਰਦੀ ਹੈ। ਹੁਣ ਅਸੀਂ ਇਹਨਾਂ ਨੂੰ ਤੋੜੀਏ ਕਿਵੇਂ? ਸਭ ਤੋਂ ਪਹਿਲਾਂ ਉਹਨਾਂ ਨੇ ਇਸ ਗੱਲ 'ਤੇ ਬਲ ਦਿੱਤਾ। ਦੂਜਾ, ਇਹ ਸਿੱਖਿਆ ਕਿੱਥੋਂ ਲੈਂਦੇ ਆ? ਸਿੱਖਿਆ ਲੈਂਦੇ ਆ ਉਸ ਵਿਚਾਰਧਾਰਾ ਦੇ ਵਿੱਚੋਂ, ਬਾਬੇ ਨਾਨਕ ਦੀ ਉਸ ਵਿਚਾਰਧਾਰਾ ਚੋਂ। ਉਹ ਵਿਚਾਰਧਾਰਾ ਤੋਂ ਪਾਸੇ ਕਿਵੇਂ ਕਰ ਗਏ? ਫਿਰ ਇਹਨਾਂ ਕੋਲੇ ਲੜਨ ਦਾ ਢੰਗ ਤਰੀਕਾ ਉਦੋਂ ਮੁੱਕ ਗਿਆ ਤਲਵਾਰ ਤੇ, ਉਹ ਦੂਜਾ ਸਾਰਾ ਕੁਝ ਹੁੰਦਾ। ਇਹਨੂੰ ਇਹ ਤੋਂ ਰਹਿਤ ਕਿਵੇਂ ਕਰ ਗਏ? ਜੇ ਇਹ ਉਹਦੇ 'ਚ ਸਿੱਖਿਆ ਲੈਂਦੇ ਆ ਤਾਂ ਪੰਜਾਬੀ ਬੋਲੀ ਆ ਜਿਹੜੀ ਉਹਦੇ ਰਾਹੀਂ ਰਹਿੰਦੀ ਹੈ, ਅਸੀਂ ਪੰਜਾਬੀ ਬੋਲੀ ਨੂੰ ਪਾਸੇ ਕਿਵੇਂ ਕਰ ਗਏ? ਇਹ ਸਾਰੀਆਂ ਗੱਲਾਂ ਨੇ ਅੰਗਰੇਜ਼ਾਂ ਨੂੰ, ਜਿਵੇਂ ਕਹਿ ਦਈਏ ਵੀ ਇਸ ਸਾਰੇ ਵਿਚਾਰਧਾਰਕ ਪੱਖ ਨੂੰ ਖਤਮ ਕਰਨ ਵਾਸਤੇ, ਲੜਾਈ ਵਾਲੀ ਉਸ ਸਪੇਟ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਫਿਰ ਇਹ ਕੀਤਾ। ਇਹਦੇ ਮੈਂ ਤੁਹਾਨੂੰ 3 ਢੰਗ ਦੱਸਦਾ ਵੀ ਉਹ ਕੀ ਹੁੰਦੇ ਆ। ਲੜਾਈ ਦੇ ਪਹਿਲਾ ਢੰਗ ਹੈਗਾ ਵਿਚਾਰਧਾਰਕ ਪੱਖ। ਵਿਚਾਰਧਾਰਕ ਪੱਖ ਤੋਂ ਮਜ਼ਬੂਤ ਹੋਣਾ। ਇਹ ਤਾਂ ਮੈਂ ਕਿਸਾਨ ਅੰਦੋਲਨ ਦੇ ਨਾਲ ਜੋੜਦਾ ਤਾਂ ਬਹੁਤ ਸੌਖਾ ਕੰਮ ਹੈ। ਬਿਲਕੁਲ ਸਮਝਿਆ ਜਾ ਸਕਦਾ। ਜਦੋਂ ਸਾਨੂੰ ਰੇਲਵੇ ਲਾਈਨਾਂ ਤੇ ਕਿਸਾਨਾਂ ਨੇ ਬਿਠਾ ਲਿਆ, ਦਿੱਲੀ ਨਹੀਂ ਸੀ ਜਾਣਾ ਅਜੇ, ਨਾ ਦਿੱਲੀ ਦੀ ਕਾਲ ਸੀ, ਨਾ ਉਹਨਾਂ ਨੂੰ ਇਹ ਸੀ ਵੀ ਦਿੱਲੀ ਜਾਣਾ। ਉਹਨਾਂ ਨੇ ਰੇਲਵੇ ਲਾਈਨਾਂ ਤੇ ਸਾਨੂੰ ਬਿਠਾ ਕੇ ਸਿਰਫ ਸਕੂਲਿੰਗ ਕਰਨੀ ਸ਼ੁਰੂ ਕਰਤੀ ਵੀ ਯਾਰ ਤੁਹਾਡੀਆਂ ਜ਼ਮੀਨਾਂ ਖੋਈਆਂ ਜਾਣਗੀਆਂ, ਆਹ ਭਾਈ ਕਾਨੂੰਨ ਬਣ ਗਿਆ, ਇਸ ਕਾਨੂੰਨ ਨੂੰ ਬਚਣ ਵਾਸਤੇ ਤੁਸੀਂ ਕੀ ਕਰਨਾ, ਕਿੱਥੇ ਜਾਣਾ, ਕਿਹਦੇ ਨਾਲ ਲੜਨਾ, ਕਿਉਂ ਲੜਨਾ, ਲੜ ਕੇ ਤੁਹਾਨੂੰ ਮਿਲੂ ਕੀ। ਸਮਝਾਤਾ? ਬਾਬੇ ਨਾਨਕ ਦੀ ਵਿਚਾਰਧਾਰਾ ਨੇ ਕੀ ਸਮਝਾਇਆ ਵੀ ਭਾਈ ਤੁਹਾਡੇ ਤੇ ਹੁਣ ਤੱਕ ਹਮਲੇ ਹੁੰਦੇ ਰਹੇ ਆ, ਜੇ ਤੁਸੀਂ ਉਹਨਾਂ ਤੋਂ ਬਚਣਾ, ਜੇ ਤੁਸੀਂ ਸੌਖੇ ਰਹਿਣਾ ਤਾਂ ਆਹ ਮੈਂ ਤੁਹਾਨੂੰ ਲਾਈਨ ਦੱਸਤੀ, ਉਹਦੇ ਬਰਾਬਰ ਹੋ ਗਈ ਨਾ ਕਿਸਾਨਾਂ ਦੇ। ਜੀ ਬਿਲਕੁਲ। ਫਿਰ ਅਗਲਾ ਪੱਖ ਆਉਂਦਾ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਅਗਲਾ, ਜਥੇਬੰਦੀ ਬਣਨਾ। ਜਥੇਬੰਦੀ ਫਿਰ ਕਦੋਂ ਬਣਦੀ ਹੈ? 1699 ਈਸਵੀ 'ਚ ਆ ਕੇ ਜਥੇਬੰਦਕ ਮਜ਼ਬੂਤੀ ਬਣ ਗਈ। ਉਧਰ ਜਥੇਬੰਦੀ ਕਦੋਂ ਬਣਦੀ ਹੈ? ਜਦੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ, ਉਹਨਾਂ ਦਾ ਸਾਰੇ ਮਤਭੇਦ ਭੁਲਾ ਕੇ, ਕਾਮਰੇਡ ਵੀ ਵਿੱਚ ਆ ਗਏ, ਕਾਲੀ ਵੀ ਵਿੱਚ ਆ ਗਏ, ਦੂਜੀਆਂ ਜਥੇਬੰਦੀਆਂ ਵਿੱਚ ਆ ਗਏ। ਨਹੀਂ ਯਾਰ ਹੁਣ ਨਹੀਂ ਸਰਨਾ। ਬਣ ਗਈ ਨਾ ਇੱਕ, ਉਹੀ ਬਣ ਗਈ ਨਾ ਬਾਬੇ ਨਾਨਕ ਵਾਲ ਕੋਈ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਪਿਆਰੇ ਉਹੀ ਬਣ ਗਈ ਨਾ, ਬਣ ਗਈ ਉਹ ਜਥੇਬੰਦੀ। ਫਿਰ ਜਥੇਬੰਦੀ ਨੂੰ ਅਗਲਾ ਹੁੰਦਾ ਵੀ ਉਹਨੂੰ ਸੰਘਰਸ਼ ਦਾ ਰਾਹ ਦੱਸਣਾ ਵੀ ਕਿਹੜਾ ਹੈ। ਉਹਨਾਂ ਨੇ ਵੀ ਇਹੀ ਦੱਸਿਆ, ਗੁਰੂਆਂ ਨੇ ਵੀ, ਤੇ ਸਾਡੇ ਕਿਸਾਨ ਆਗੂਆਂ ਨੇ ਵੀ ਇਹੀ ਦੱਸਿਆ ਵੀ ਹੁਣ ਸੰਘਰਸ਼ ਦਾ ਰਾਹ ਭਾਈ ਬਹਿ ਜਾਓ ਸੜਕ ਤੇ ਚੱਲ ਕੇ। ਇਹਨੂੰ ਬਰਾਬਰ ਤੋਲ ਕੇ ਵੇਖੋ ਤੁਸੀਂ। ਇਹ ਸਾਰੇ ਕਾਸੇ ਨੂੰ ਜਦੋਂ ਅੰਗਰੇਜ਼ਾਂ ਨੇ ਪੜ੍ਹ ਲਿਆ, ਉਹਨਾਂ ਨੇ ਫਿਰ ਇਹਦੇ 'ਚ ਇਹੋ ਜਿਹੇ ਚਿੱਟੀ ਵਰਦੀ ਧਾਰੀ ਪੈਦਾ ਕੀਤੇ ਜਿਹੜੇ ਫੌਜ ਦੇ ਵਿੱਚੋਂ ਟ੍ਰੇਨਿੰਗ ਦੇ ਕੇ ਰਿਟਾਇਰ ਕਰਕੇ ਭੇਜੇ ਇੱਥੇ ਵੀ ਤੁਸੀਂ ਜਾ ਕੇ ਹੁਣ ਉਹਨਾਂ ਦੇ ਹਥਿਆਰਾਂ ਤੋਂ ਖਹਿੜਾ ਛਡਾਉਣਾ, ਹਥਿਆਰ ਨਹੀਂ ਫੜਨ ਦੇਣੇ, ਉਹਨਾਂ ਨੂੰ ਆਹ ਗ੍ਰੰਥ ਆ ਜਿਹੜਾ ਪੜ੍ਹਨ ਨਹੀਂ ਦੇਣਾ, ਇਹ ਬਾਣੀ ਨਹੀਂ ਪੜ੍ਹਨ ਦੇਣੀ। ਇਹਦੇ ਤੇ ਕਿਵੇਂ ਤੁਸੀਂ ਆਹ ਫਿਰ ਜਿਹੜਾ ਧਰਮ ਬਣਿਆ, ਜਿਹੜੇ ਰਮਾਲੇ ਪਾਏ, ਜਿਹੜਾ ਸਾਰਾ ਕੁਝ ਪਾਇਆ, ਜਿਹੜਾ ਪੂਜਣ ਲਾਇਆ, ਇਹ ਉਹ ਚਿੱਟੇ ਵਰਦੀਧਾਰੀਆਂ ਨੇ ਲਾਇਆ। ਜਿਹੜਾ ਸਾਡਾ ਦਾਦਾ ਹੈ, ਸਾਡਾ ਗੁਰੂ, ਉਹ ਜਿਹੜੀ ਵਿਚਾਰਧਾਰਾ ਉਹਦਾ ਦਾਦਾ ਹੈ ਸਾਡਾ, ਉਹ ਸਾਨੂੰ ਸਾਡੀਆਂ ਲਾਲਾਂ ਵੀ ਚੱਟੂ, ਸਾਡਾ ਜੂਠਾ ਮਿੱਠਾ ਵੀ ਖਾਊ, ਸਾਡੇ ਪੱਟਾਂ 'ਤੇ ਲਿਖ ਕੇ ਭਾਵੇਂ ਅਸੀਂ ਪੜ੍ਹੀ ਜਾਏ, ਸਾਨੂੰ ਕੋਈ ਇਤਰਾਜ਼ ਹੀ ਨਹੀਂ, ਕਿਉਂਕਿ ਅਸੀਂ ਤੋਂ ਸਿੱਖਿਆ ਲੈਣੀ ਹੈ। ਇਹਨਾਂ ਨੇ ਫਿਰ ਉਹਨੂੰ ਇੰਨਾ ਪਵਿੱਤਰ ਬਣਾਤਾ ਵੀ ਤੁਸੀਂ ਇਹਦੇ ਨੇੜ ਦੀ ਵੀ ਨਹੀਂ ਲੰਘਣਾ, ਤੇ ਅਸੀਂ ਨੇੜ ਦੀ ਲੰਘਣੋਂ ਵੀ ਹਟ ਗਏ ਉਹਨਾਂ ਦੇ ਆਖੇ ਲੱਗ ਕੇ। ਇਹ ਅੰਗਰੇਜ਼ਾਂ ਨੇ ਉਹ ਵਰਦੀਧਾਰੀ ਜਿਹੜੇ ਪੈਦਾ ਕੀਤੇ ਸੀ, ਵਰਦੀਧਾਰੀਆਂ ਦਾ ਪੈਦਾ ਕੀਤਾ ਹੋਇਆ ਪਹਿਲਾ ਬ੍ਰਾਹਮਣਵਾਦ, ਉਹੀ ਬ੍ਰਾਹਮਣਵਾਦ ਵਰਦੀਧਾਰੀਆਂ ਦੇ ਵਿੱਚ ਦੀ ਹੋ ਕੇ ਇਸ ਜਿਹੜੇ ਸਾਡਾ ਗੁਰੂ ਵਿਚਾਰਧਾਰਾ ਸੀਗੀ ਉਹਦੇ ਵਿੱਚ ਦਾਖਲ ਹੋ ਗਿਆ, ਤੇ ਉਹਨੇ ਉਹੀ ਕੁਛ ਦੁਬਾਰੇ ਸ਼ੁਰੂ ਕਰਤਾ। ਆਹ ਇਹਦਾ ਪਿਛੋਕੜ ਇੱਥੋਂ ਜੰਮੇ, ਆਹ ਜਿਹੜੇ ਵਹਿਮ ਧਰਮ ਆ ਸਾਰੇ ਇੱਥੋਂ ਜੰਮੇ ਆ, ਦੁਬਾਰੇ ਫੇਰ ਆ ਗਏ। ਦੋਦਰ ਸਾਹਿਬ, ਤੁਸੀਂ ਆਪਾਂ ਬਹੁਤ ਡੂੰਘੀਆਂ ਗੱਲਾਂ ਨੇ, ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਹਜਮ ਆਉਣ ਵਾਲੀਆਂ ਵੀ ਨਹੀਂ ਹੈਗੀਆਂ, ਪਰ ਸੱਚੀਆਂ ਨੇ, ਤੇ ਸੱਚੀਆਂ ਗੱਲਾਂ ਘੱਟ ਹੀ ਚੰਗੀਆਂ ਕਰਨੀਆਂ ਪੈਣੀਆਂ, ਹੈ ਨਾ? ਉਹ ਕੋਈ ਰੌਲਾ ਨਹੀਂ ਗਾ, ਇਹਦੇ ਵਿੱਚ ਇਹ ਨਹੀਂ ਹੈਗਾ। ਸੱਚੀ ਕਰਨ ਵਾਲਾ ਇੱਕੋ ਹੀ ਸੀ। ਸਾਰੀ ਉਦੋਂ ਦਾ ਧਰਮ ਸੀ ਜਿਹੜਾ, ਸਾਰੇ ਉਹਦੇ ਪੈਰੋਕਾਰ, ਸਾਰੇ ਉਹਦੇ ਮੰਨਣ ਵਾਲੇ, ਸਾਰੇ ਕਹਿੰਦੇ ਸੀ ਵੀ ਧਰਤੀ ਹੈ ਜਿਹੜੀ ਉਹ ਚਪਟੀ ਹੈ,
ਇੱਕੋ ਹੀ ਬੰਦਾ ਸੀ ਜਿਹੜਾ ਕਹਿੰਦਾ ਘੁੰਮਦੀ ਹੈ ਸੂਰਜ ਕੇਂਦਰ ਤਾਂ ਸਿਧਾਂਤ। ਉਹਨਾਂ ਨੂੰ ਕਿਹੋ ਜਿਹੇ ਤਸੀਹੇ ਚੱਲਣੇ ਪਏ ਆ, ਜਿਉਂਦੇ ਵੀ ਸੜਨਾ ਪਿਆ, ਸਾਰਾ ਕੁਝ ਕਰਨਾ ਪਿਆ, ਕੋਈ ਰੌਲਾ ਨਹੀਂ। ਸੱਚ ਨੂੰ ਥੋੜੀ ਜਿਹੀ ਤਕਲੀਫ ਆਉਣੀ, ਇਹਦੇ 'ਚ ਕੋਈ ਰੌਲਾ ਨਹੀਂਗਾ। ਤੇ ਉਹ ਤਕਲੀਫ ਬਾਬੇ ਨਾਨਕ ਨੂੰ ਵੀ ਆਈ ਆ, ਉਹਦੇ ਮਾਂ ਪਿਓ ਨੇ ਉਹਨੂੰ ਘਰੋਂ ਕੱਢਤਾ ਵੀ ਤੂੰ ਸਾਡੇ ਕੰਮ ਦਾ ਹੈ ਨਹੀਂ, ਬੀਬੀ ਨਾਨਕੀ ਕੋਲੇ ਜਾ ਕੇ ਰਿਹਾ। ਉਹ ਤਕਲੀਫ ਜੋਤੀਬਾ ਫੂਲੇ ਨੂੰ ਵੀ ਆਈ ਹੈ, ਉਹਦੇ ਮਾਂ ਪਿਓ ਨੇ ਉਹਨੂੰ ਘਰੋਂ ਕੱਢਤਾ, ਸਾਡੇ ਕੰਮ ਦਾ ਨਹੀਂ, ਤੂੰ ਨਿਕਲ ਜਾ, ਤੂੰ ਲੋਕਾਂ ਨੂੰ ਸਿੱਖਿਆ ਦੇਣ ਲੱਗ ਗਿਆ। ਬ੍ਰਾਹਮਣਵਾਦ ਕਹਿੰਦਾ ਕੁੜੀਆਂ ਨਹੀਂ ਪੜਾਉਣੀਆਂ, ਤੂੰ ਕੁੜੀਆਂ ਪੜਾਉਣ ਲੱਗ ਗਿਆ, ਉਹਨੂੰ ਘਰੋਂ ਕੱਢਤਾ। ਇਹ ਸਾਰਿਆਂ ਨੂੰ ਆਈ ਹੈ, ਜਿਹੜਾ ਵੀ ਜਿੱਥੇ ਸੱਚ ਬੋਲੂਗਾ ਸਭ ਨੂੰ ਆਊਗੀ। ਨਾਲੇ ਜਦੋਂ ਲੀਕ ਕੇ ਤੋਂ ਹਟ ਕੇ ਆਪਾਂ ਕੋਈ ਗੱਲ ਕਰਾਂਗੇ, ਦਿਸ਼ਾ ਮਤਲਬ ਹਵਾ ਦੇ ਰੁੱਖ ਦੇ ਉਲਟ ਚੱਲਾਂਗੇ ਤਾਂ ਥੋੜਾ ਬਹੁਤ ਸੰਘਰਸ਼ ਵੀ ਕਰਨਾ ਪਊਗਾ ਤੇ ਕੁਝ ਝੱਲਣਾ ਵੀ ਪਊਗਾ। ਦੌਦਰ ਸਾਹਿਬ, ਤੁਸੀਂ ਗੱਲ ਕੀਤੀ ਹੈ ਵਿਚਾਰਧਾਰਾ ਦੀ, ਬਿਲਕੁਲ ਸਹੀ ਗੱਲ ਹੈ ਕਿ ਵਿਚਾਰ ਲੋਕਾਂ ਨੇ ਪੜ੍ਹਨੇ ਖਤਮ ਕਰ ਦਿੱਤਾ ਹੈ ਨਾ। ਇੱਕ ਵਿਦਵਾਨ ਨੇ ਕਿਹਾ ਕਿ ਜੇ ਕਿਤਾਬਾਂ ਸੜਕਾਂ ਤੇ ਰੁਲਣ ਤੇ ਜੁੱਤੀਆਂ ਅਲਮਾਰੀ ਦੇ ਵਿੱਚ ਸ਼ੀਸ਼ੇ 'ਚ ਬੰਦ ਹੋਣ ਤਾਂ ਸਮਝ ਲਓ ਕਿ ਕੌਮ ਕਿੱਧਰ ਨੂੰ ਜਾ ਰਹੀ ਹੈ ਤੇ ਲੋਕ ਚਾਹੁੰਦੇ ਕੀ ਨੇ। ਸੋ ਜਦੋਂ ਅਸੀਂ ਵਿਚਾਰਨਾ ਬੰਦ ਕਰਤਾ, ਜਦੋਂ ਅਸੀਂ ਸੋਚਣਾ ਬੰਦ ਕਰਤਾ, ਪੜ੍ਹਨਾ ਬੰਦ ਕਰਤਾ, ਤੇ ਫਿਰ ਵਹਿਮ ਭਰਮ ਤਾਂ ਆਪਣੇ ਆਪ ਹੀ ਨਿਕਲਣੇ ਸੀਗੇ। ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਵਹਿਮ ਭਰਮ ਖਾਸ ਕਰਕੇ ਪ੍ਰਚਲਿਤ ਨੇ, 5-7 ਚੀਜ਼ਾਂ ਜਿਹੜੀਆਂ ਆਮ ਹੀ ਕਰ ਰਹੀਆਂ, ਟੂਆਂ ਟਾਮਣ ਵਗੈਰਾ, ਇਹਨਾਂ ਸਾਰਿਆਂ ਦੀ ਇੱਕ ਦੀ ਕਰਕੇ ਮੈਨੂੰ ਦੱਸਿਓ ਮਾੜਾ ਜਿਹਾ ਕਿ ਕਿਵੇਂ ਆਏ ਤੇ ਇਹਦਾ ਕਾਰਨ, ਅਸਲ ਪਿਛੋਕੜ ਕੀ ਆ ਹਰ ਚੀਜ਼ ਦੇ। ਜਿਵੇਂ ਆਪਾਂ ਹੈਗੇ ਆ, ਸਾਇੰਸ ਵੀ ਇਹ ਕਹਿੰਦੀ ਹੈ ਕਦੋਂ, ਕਿਉਂ, ਕਿੱਥੇ, ਕਿਵੇਂ, ਹੈ ਨਾ, ਵੀ ਇਹ ਕਿਉਂ ਆ, ਇਹਦਾ ਕਾਰਨ ਤਾਂ ਵਿੱਚ ਬਿਲਕੁਲ ਹਰੇਕ ਦਾ ਕਾਰਨ ਆ, ਪਰ ਲੋਕੀ ਉਹਨੂੰ ਕੁਛ ਕਾਰਨ ਜਿਹੜੇ ਹੈਗੇ ਆ, ਉਹ ਜਦੋਂ ਉਹਨਾਂ ਨੂੰ ਆਪਾਂ ਉਹ ਹੁੰਦੇ ਸੀਗੇ ਕੰਮ ਜਾਂ ਚੀਜ਼ਾਂ ਵਾਪਰਦੀਆਂ ਸੀਗੀਆਂ, ਕਰਦੇ ਸੀਗੇ, ਤਾਂ ਉਹ ਉਦੋਂ ਕਾਰਨ ਪਏ ਸੀ ਉਹਨਾਂ ਦੇ, ਉਦੋਂ ਮਾਹੌਲ ਸੀ, ਲੋੜ ਸੀਗੀ। ਅੱਜ ਦੇ ਸਮੇਂ ਦੇ ਵਿੱਚ ਉਹ ਲੋੜ ਨਹੀਂ ਹੈਗੀ ਹੈ। ਮਤਲਬ ਜਿਵੇਂ ਫਾਰ ਐਗਜ਼ਾਮਪਲ ਕਿ ਇਹ ਵੀ ਤੁਸੀਂ ਕਲੀਅਰ ਕਰਿਓ ਕਿ ਤੇਲ ਚੋਣੇ ਆਪਾਂ ਨਾ, ਤੇਲ ਚੋਣ ਦਾ ਇੱਕ ਵੱਖਰਾ ਰੀਜ਼ਨ ਸੀ, ਕਾਰਨ ਸੀਗਾ, ਹੈ ਨਾ। ਹੁਣ ਤਾਂ ਮਤਲਬ ਫਰਸ਼ ਲੱਗੇ ਆ, ਪੱਥਰ ਚਿੱਟੇ ਲੱਗੇ ਆ, ਉਹਦੇ ਤੇ ਤੇਲ ਨਹੀਂ ਦਿੰਦਾ ਤੇ ਚੂਕਣਾ ਤੜਾ ਕੇ ਬਹਿ ਜਾਂਦੇ ਆ ਨਾ। ਵੀ ਉਹ ਇੱਕ ਕਿਸਮ ਦੇ ਲੌਜਿਕ ਖਤਮ ਹੋ ਗਏ, ਪਰ ਲੋਕਾਂ ਨੇ ਉਹਨੂੰ ਹੋਰ ਜ਼ਿਆਦਾ ਮਤਲਬ ਡੂੰਘਾਈ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਬਾਰੇ ਤੁਸੀਂ ਚਾਨਣਾ ਪਾਓ। ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਗੱਲ ਸਮਝਾਵਾਂ ਤਾਂ ਮੇਰੀ ਨਿਗਾਹ 'ਚ ਦਰਸ਼ਕਾਂ ਨੂੰ ਵੀ ਸੌਖੀ ਸਮਝ ਲੱਗ ਜੂ ਤੇ ਆਪਣੀ ਗੱਲ ਦਾ ਲੌਜਿਕ ਵੀ ਬਣ ਜੂਗਾ। ਜੀ ਬਿਲਕੁਲ। ਮੇਰੇ ਕੋਲ ਇੱਕ ਬੱਚਾ ਦਾਖਲ ਹੋਣ ਵਾਸਤੇ ਆਇਆ ਤੇ ਉਹ ਬੱਚੇ ਦੀ ਜਦੋਂ ਮਾਂ ਨੂੰ ਦਾਖਲ ਕਰਾਉਣ ਵਾਸਤੇ ਉਦੋਂ ਪ੍ਰੇਅਰ ਚੱਲੀ ਜਾਂਦੀ ਸੀ, ਸਵੇਰ ਦੀ ਪ੍ਰੇਅਰ ਆਪਾਂ ਕਰਦੇ ਹਾਂ ਤਕਰੀਬਨ ਅੱਧੇ ਘੰਟੇ ਦੀ। ਉਹਦੇ ਜਦੋਂ ਲੈ ਕੇ ਆਈ, ਬੜਾ ਗੋਰਾ ਨਸ਼ੋ ਬੱਚਾ ਤੇ ਉਹਦੇ ਮੱਥੇ ਤੇ ਟਿੱਕਾ ਲੱਗਾ ਕਾਲਾ। ਇਹ ਜਿਹੜਾ ਵਹਿਮ ਭਰਮ ਹੈ, ਜਦੋਂ ਇਹ ਸਕੂਲ 'ਚ ਆਉਂਦਾ ਨਾ, ਉਹ ਦੂਜਿਆਂ ਬੱਚਿਆਂ ਤੇ ਵੀ ਪ੍ਰਭਾਵ ਪਾਉਂਦਾ। ਤੇ ਮੇਰੀ ਡਿਊਟੀ ਸੀ ਅਧਿਆਪਕ ਹੁੰਦਿਆਂ ਵੀ ਮੈਂ ਇਹਨੂੰ ਬੀਬੀ ਨਾਲ ਸੰਵਾਦ ਕਰਾਂ ਵੀ ਇਹ ਕਿੱਥੋਂ ਆਇਆ, ਕਿਵੇਂ ਆਇਆ। ਹੁਣ ਮੈਂ ਉਹਦੀ ਤੁਹਾਨੂੰ ਇੱਕ ਉਦਾਹਰਨ ਦੇ ਕੇ ਦੱਸਦਾ ਜੀ। ਵੀ ਉਹ ਜਦੋਂ ਬੀਬੀ ਆਈ ਤਾਂ ਮੈਂ ਵੇਖਿਆ ਤੇ ਮੈਂ ਉਹਨੂੰ ਬੀਬੀ ਨੂੰ ਰੋਕ ਲਿਆ। ਮੈਂ ਬੀਬਾ ਪ੍ਰੇਅਰ ਕਰਾ ਲੈਣ ਜਾਂ ਮੈਂ ਕਰ ਲੈਣ ਦਿਓ ਤੇ ਤੁਸੀਂ ਰੁਕ ਜਾਓ, ਜਾਇਓ ਨਾ ਬੱਚੇ ਨੂੰ ਛੱਡ ਕੇ, ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਰੁਕ ਗਈ ਉਹ। ਮਗਰੋਂ ਫਿਰ ਜਦੋਂ ਉਹ ਪ੍ਰੇਅਰ ਹੋ ਹਟੀ, ਮੈਂ ਉਹਨੂੰ ਬੱਚੇ ਨੂੰ ਬਾਂਹ ਫੜੀ ਤੇ ਮੈਂ ਸਟੇਜ 'ਤੇ ਲੈ ਗਿਆ। ਸਟੇਜ 'ਤੇ ਲਿਜਾ ਕੇ ਮਾਂ ਨੂੰ ਵੀ ਕੋਲੇ ਸੱਦ ਲਿਆ। ਮੈਂ ਤੁਸੀਂ ਵੀ ਪੁੱਤਰ ਕੋਲੇ ਆ ਜਾਓ, ਆ ਗਈ ਕੋਲੇ ਉਹ। ਮੈਂ ਪੁੱਤਾ ਟਿੱਕਾ ਕਾਹਦੇ ਵਾਸਤੇ ਲਾਇਆ? ਉਹ ਆਂਦੀ ਜੀ ਇਹ ਨਜ਼ਰ ਨਹੀਂ ਲੱਗਦੀ ਬੱਚੇ ਨੂੰ। ਮੈਂ ਕਿਹਾ ਵੀ ਤੈਨੂੰ ਦੱਸਿਆ ਕਿਹਨੇ? ਉਹ ਕਹਿੰਦੀ ਜੀ ਮੇਰੀ ਦਾਦੀ ਨੇ, ਮੇਰੀ ਨਾਨੀ ਨੇ, ਮੇਰੀਆਂ ਚਾਚੀਆਂ ਨੇ, ਮੇਰੀਆਂ ਤਾਈਆਂ ਨੇ, ਸਾਰੀਆਂ ਨੇ ਦੱਸਿਆ ਬਈ ਇਹਦੇ ਟਿੱਕਾ ਲਾਉਣ ਨਾਲ ਨਜ਼ਰ ਨਹੀਂ ਲੱਗਦੀ। ਮੈਂ ਕਿਹਾ ਪੁੱਤ ਕਾਲਾ ਹੀ ਲੱਗਦਾ ਕਿ ਹੋਰ ਵੀ ਕਿਸੇ ਰੰਗ ਦਾ ਲੱਗਦਾ? ਜੀ ਨਹੀਂ ਜੀ ਕਾਲਾ ਹੀ ਲਾਉਨੇ ਆ, ਸਾਰੇ ਲਾਉਨੇ ਆ। ਮੈਂ ਪੁੱਤ ਜਨਾਨੀ ਨੂੰ, ਦਾਦੀ ਨੂੰ, ਸਾਰਿਆਂ ਨੂੰ ਜਾ ਕੇ ਪੁੱਛਣਾ ਹੈ ਵੀ ਸਿਰ ਐਡਾ ਕਾਲਾ ਕੋਲੇ ਫਿਰ ਟਿੱਕਾ ਹੀ ਦਿਸੂਗਾ ਵੀ ਸਿਰ ਹੀ ਹੈਗਾ ਬਹੁਤ ਵੱਡਾ ਕਾਲਾ ਕੋਲੇ, ਵੀ ਫਿਰ ਉਹਦੇ ਨੇ ਹਟ ਜਾਣੀ ਚਾਹੀਦੀ। ਪਰ ਟਿੱਕੇ ਦਾ ਤਾਂ ਮਤਲਬ ਹੀ ਨਹੀਂ ਰਿਹਾ ਕੋਈ। ਅਸਲ 'ਚ ਉਹਦਾ ਮੈਂ ਉਹਦੇ ਨਾਲ ਸੰਵਾਦ ਰਚਾਉਣਾ ਸੀ। ਜੇ ਮੈਂ ਗੱਲ ਕੱਲੀ ਇਹ ਕਹਿ ਕੇ ਛੱਡ ਦਿੰਦਾ, ਉਹਨੂੰ ਗੱਲ ਸਮਝ ਨਹੀਂ ਸੀ ਆਉਣੀ। ਉਦੋਂ ਮਗਰੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਅਸੀਂ ਗੱਡੀ ਖਰੀਦਦੇ ਹਾਂ। ਪੁੱਤਰ ਖਰੀਦਦੇ ਆ ਨਾ? ਹਾਂ ਜੀ ਖਰੀਦਦੇ ਆ। ਗੱਡੀ ਦੇ ਮੂਹਰੇ ਅਸੀਂ ਜੁੱਤੀ ਬਣਾ ਦਿੰਦੇ ਹਾਂ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਾਂ ਅਸੀਂ ਮੂਹਰੇ ਬੰਨ੍ਹ ਦਿੰਦੇ ਹਾਂ। ਮੈਂ ਕਿਹਾ ਪੁੱਤਰ ਜਿਹੜੇ ਗੱਡੀ 'ਚ 4 ਜਾਣੇ ਬੈਠੇ ਹੁੰਦੇ ਉਹਨਾਂ ਦੇ ਪਾਈਆਂ ਹੁੰਦੀਆਂ ਕਿ ਨਹੀਂ? ਹਾਂ ਪਾਈਆਂ ਹੁੰਦੀਆਂ। ਮੈਂ ਕਿਹਾ ਪੁੱਤਰ ਜੇ ਜੁੱਤੀ ਨਹੀਂ ਹਟਣੀ ਫਿਰ 4 ਜਣਿਆਂ ਦੇ ਜਿਹਨਾਂ ਦੇ ਪਾਈਆਂ ਉਹਦੇ ਨਾਲ ਹਟ ਜਾਵੇ, ਬੰਨਣ ਨਹੀਂ ਦਿੱਤਾ, ਕੋਈ ਜ਼ਰੂਰਤ ਹੀ ਨਾ ਰਹੀ। ਮਤਲਬ ਉਹਦੇ ਨਾਲ ਸਮਾਜ ਰਚਾਉਣਾ ਸੀ ਨਾ। ਹੁਣ ਉੱਥੇ ਆ 3 ਗੱਲਾਂ। ਇੱਕ ਹੈ ਪ੍ਰਵਚਨ। ਪ੍ਰਵਚਨ ਸੁਣਾਏ ਉਹਦੀ ਦਾਦੀ ਨੇ, ਪ੍ਰਵਚਨ ਸੁਣਾਏ ਉਹਦੀ ਨਾਨੀ ਨੇ, ਪ੍ਰਵਚਨ ਸੁਣਾਏ ਉਹਦੀ ਚਾਚੀ ਨੇ, ਉਹਨੂੰ ਸਵਾਲ ਕਰਨ ਦਾ ਮੌਕਾ ਨਹੀਂ ਦਿੱਤਾ। ਪ੍ਰਵਚਨ ਹੁੰਦੇ ਆ ਇੱਕ ਪਾਸੜ। ਜਿਵੇਂ ਇਹਦੀ ਮੈਂ ਇੱਕ ਉਦਾਹਰਨ ਦੇ ਦਿਆਂ, ਜਿਵੇਂ ਜਿਹੜੀ ਆਵਾਨੀਆਂ ਦੀ ਮਾਂ ਸੀ, ਉਹਦੇ ਨਾਂ 'ਤੇ ਜਦੋਂ ਹਸਪਤਾਲ ਖੁੱਲ੍ਹਿਆ ਮੁੰਬਈ 'ਚ, ਹਸਪਤਾਲ ਵੇਲੇ ਸਾਡੇ 16 ਪੜ੍ਹੇ ਸਾਰੇ ਮੂਹਰੇ ਡਾਕਟਰ ਬੈਠੇ ਆ, ਕਿਉਂਕਿ ਡਾਕਟਰਾਂ ਨੇ ਹੋਣਾ ਸੀ ਉੱਥੇ, ਹਸਪਤਾਲ ਖੁੱਲ੍ਹਿਆ ਤਾਂ ਬਹੁਤੀ ਵੱਡੀ ਪੱਧਰ 'ਤੇ।
ਤੇ ਉੱਥੇ ਮੋਦੀ ਸਾਹਿਬ ਭਾਸ਼ਣ ਸਾਡੇ ਦਿੰਦੇ ਆ ਵੀ ਅਸੀਂ ਤਾਂ ਭਾਈ ਪਹਿਲਾਂ ਹੀ ਮਤਲਬ ਹਾਥੀ ਦਾ ਸਿਰ ਲਾਤਾ ਸੀ, ਜਾਓ ਸਾਰੀਆਂ ਪਲਾਸਟਿਕ ਸਰਜਰੀ ਪਹਿਲਾਂ ਹੀ ਸੀ। ਹਾਂ, ਸਾਡੇ ਤਾਂ ਸਾਰਾ ਕੁਝ ਪਹਿਲਾਂ ਸੀ। ਤੇ ਫਿਰ ਤਾਂ ਅਸੀਂ ਬਈ ਬਹੁਤ ਵੱਡੀ ਨਲਾਇਕ ਔਲਾਦ ਐ ਵੀ ਜਿਹੜੀ ਅਸੀਂ ਆਪਦੇ ਪੁਰਖਿਆਂ ਦੇ ਉਹ ਜਿਹੜਾ ਉਹਦਾ ਢੰਗ ਤਰੀਕਾ ਸੀ ਉਹਨੂੰ ਭੁੱਲ ਗਏ ਸੀ, ਤਾਂ ਬਹੁਤ ਨਲਾਇਕ ਔਲਾਦ ਐ। ਸਾਨੂੰ ਯਾਦ ਰੱਖਣਾ ਚਾਹੀਦਾ ਸੀ। ਉਹ ਪਹਿਲੀ ਗੱਲ ਤਾਂ ਅਸੀਂ ਉਹੀ ਉਹਦੇ ਤੇ ਮਤਲਬ ਨਲਾਇਕ ਔਲਾਦ ਦਾ ਸਾਡੇ ਤੇ ਤੰਗ ਵੀ ਅਸੀਂ ਵੱਡਿਆਂ ਪੁਰਖ ਹੁਣ ਜਿਹੜੀ ਵੀ ਡਾਕਟਰ ਦੀ ਕੋਈ ਖੋਜ ਹੁੰਦੀ ਹੈ ਉਦੋਂ ਗਾਂਹ ਵਾਲੀ ਤਾਂ ਹੋ ਜਾਂਦੀ, ਪਿੱਛੇ ਤਾਂ ਨਹੀਂ ਨਾ ਕੋਈ ਮੁੜਦਾ। ਪਿੱਛੇ ਤਾਂ ਕੋਈ ਨਹੀਂ ਮੁੜਦਾ। ਇੱਕ ਉਹੀ ਗੱਲ ਮੈਂ ਉਸ ਬੀਬੀ ਨਾਲ ਕੀਤੀ। ਮੈਂ ਕਿਹਾ ਵੀ ਤੈਨੂੰ ਸੁਣਾਏ ਪ੍ਰਵਚਨ ਤੇਰੀਆਂ ਦਾਦੀਆਂ ਨਾਨੀਆਂ ਨੇ, ਤੂੰ ਉਹਨੂੰ ਸਵਾਲ ਨਹੀਂ ਕਰ ਸਕੀ। ਇੱਕ ਹੁੰਦਾ ਅਗਲਾ ਡਾਕਟਰ ਸਾਹਿਬ ਵਾਦ ਵਿਵਾਦ ਅਸੀਂ ਰੋਜ਼ ਚੈਨਲਾਂ ਤੇ ਬੈਠਿਆਂ ਨੂੰ ਦੇਖਦੇ ਹਾਂ, ਇੱਕ ਦੂਜੇ ਨੂੰ ਭੱਜ ਕੇ ਪੈਂਦੇ। ਇੱਕ ਪਾਸੇ ਮੁਸਲਮਾਨ ਬੈਠਾ ਹੁੰਦਾ, ਇੱਕ ਪਾਸੇ ਸਿੱਖ ਬੈਠਾ ਹੁੰਦਾ, ਇੱਕ ਪਾਸੇ ਹਿੰਦੂ ਬੈਠਾ ਹੁੰਦਾ। ਜਿਹੜਾ ਉਹ ਐਂਕਰ ਆ ਉਹ ਤਿੰਨਾਂ ਨੂੰ ਲੜਾਉਂਦਾ ਕੁੱਕੜਾਂ ਨੂੰ, ਮਗਰੋਂ ਇਕੱਠੇ ਚਾਹ ਪੀਂਦੇ ਆ, ਪਾਣੀ ਪੀਂਦੇ। ਸਾਨੂੰ ਕੋਈ ਪਤਾ ਨਹੀਂ, ਸਾਡਾ ਬਲੱਡ ਪ੍ਰੈਸ਼ਰ ਵਧਾ ਕੇ ਘਰੇ ਜਾ ਵੜਦੇ ਆ। ਇਹ ਵਾਦ ਵਿਵਾਦ ਉਹਦੇ ਚੋਂ ਨਿਕਲਿਆ ਕੁਛ ਨਹੀਂ। ਲੜ ਕੇ ਇੱਕ ਦੂਜੇ ਨਾਲ ਘਰੇ ਜਾ ਵੜੇ, ਸਾਡਾ ਬਲੱਡ ਪ੍ਰੈਸ਼ਰ ਵਧਾ ਕੇ ਸਾਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਗਏ। ਇਹ ਵਾਦ ਵਿਵਾਦ ਹੈ। ਇੱਕ ਹੁੰਦਾ ਸੰਵਾਦ। ਮੈਂ ਉਹਦੇ ਨਾਲ ਫਿਰ ਸੰਵਾਦ ਰਚਾਇਆ। ਮਤਲਬ ਪੁੱਤ ਹੁਣ ਮੈਂ ਤੈਨੂੰ ਇਹ ਦੱਸਦਾ ਵੀ ਨਜ਼ਰ ਆਈ ਕਿੱਥੋਂ। ਹੁਣ ਤੂੰ ਇਹ ਗੱਲ ਜਾ ਕੇ ਆਪਦੀਆਂ ਦਾਦੀਆਂ ਨਾਲ ਉਹਨੂੰ ਜ਼ਰੂਰ ਦੱਸਣੀ ਹੈ। ਮੈਂ ਕਿਹਾ ਵੀ ਅਸਲ ਨਜ਼ਰ ਹੈ ਜਿਹੜੀ ਉਹ ਆਈ ਸੀਗੀ ਜਦੋਂ 712 ਈਸਵੀ ਤੋਂ ਲੈ ਕੇ ਸਾਡੇ ਤੇ ਹਮਲੇ ਹੋਣ ਲੱਗ ਗਏ। ਹਮਲੇ ਹੋਣ ਵੇਲੇ ਉਹ ਇੱਥੋਂ ਕੁੜੀਆਂ ਸਾਡੀਆਂ ਖੋਹਦੇ ਸੀ, ਬਾਜ਼ਾਰਾਂ ਦੇ ਵਿੱਚ ਲਿਜਾ ਕੇ ਵੇਚ ਦਿੰਦੇ ਸੀ। 5-5 7-7 10-10 20 ਜਨਾਨੀਆਂ ਉਹ ਜਿਹੜੇ ਲੜਾਕੇ ਸੀ ਉਹ ਖੋਹ ਕੇ ਕੁੜੀਆਂ ਨੌਜਵਾਨ ਇੱਥੋਂ ਲੈ ਜਾਂਦੇ ਸੀ। ਪਹਿਲਾਂ ਤਾਂ ਇਹ ਸਾਡਾ ਹਾਲ ਹੁੰਦਾ ਰਿਹਾ। ਸਾਨੂੰ ਪਤਾ ਹੀ ਹੈ, ਪੜ੍ਹਿਆ ਹੀ ਅਸੀਂ, ਕੋਈ ਮੈਂ ਉਪਰੀ ਗੱਲ ਤਾਂ ਕਰਦਾ ਨਹੀਂ। ਤੇ ਉਦੋਂ ਮਗਰੋਂ ਕੀ ਹੋਇਆ ਵੀ ਉਹਨਾਂ ਦਾ ਰਾਜ ਸਥਾਪਿਤ ਹੋ ਗਿਆ। ਜਦੋਂ ਰਾਜ ਸਥਾਪਿਤ ਹੋਇਆ ਉਦੋਂ ਫਿਰ ਉਹਨਾਂ ਨੇ ਤੀਆਂ ਵਰਗੇ ਤੇ ਹੋਰ ਤਿਉਹਾਰ ਇਹੋ ਜਿਹੇ ਲਾਉਣੇ ਸ਼ੁਰੂ ਕੀਤੇ ਜਿੱਥੇ ਨੌਜਵਾਨ ਕੁੜੀਆਂ ਜਾਂਦੀਆਂ ਸੀ। ਫਿਰ ਉਹਨਾਂ ਨੂੰ ਖੁੱਲੀ ਛੁੱਟੀ ਇਹ ਸੀ ਵੀ ਕਿਹੜੀ ਮਰਜ਼ੀ ਕੁੜੀ ਨੂੰ ਨੌਜਵਾਨ ਨੂੰ ਚੱਕ ਕੇ ਲੈ ਜਾਂਦੇ ਸੀ। ਸਾਡਾ ਸਮਾਜ ਵਿਰੋਧ ਕਰਨ ਜੋਗਾ ਨਹੀਂ ਸੀ। 350 ਦਾਦੀ ਸੀ ਅਮਰਿੰਦਰ ਸਿੰਘ ਦੀ, 350। 60 ਸਾਲ ਦਾ ਵੀ 15 ਸਾਲਾਂ ਦੀ ਕੁੜੀ ਨੂੰ ਚੱਕ ਕੇ ਲੈ ਗਿਆ ਦਾ ਦਾਦਾ। ਕਿਸੇ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ। ਫਿਰ ਹਿੰਮਤ ਤਾਂ ਹੈ ਨਹੀਂ ਸੀ, ਪਰ ਦਿਮਾਗ ਤਾਂ ਸੀਗਾ ਨਾ। ਫਿਰ ਸਾਡੀਆਂ ਜਿਹੜੀਆਂ ਬੁੱਢੀਆਂ ਬੀਬੀਆਂ ਵੱਡੀਆਂ ਦਾਦੀਆਂ ਸੀ ਬੁੱਧੀਜੀਵੀ, ਉਹਨਾਂ ਨੇ ਇੱਕ ਢੰਗ ਅਪਣਾਇਆ ਵੀ ਇਹਦਾ ਵਿਰੋਧ ਇਸ ਤਰ੍ਹਾਂ ਕੀਤਾ ਜਾ ਸਕਦਾ। ਉਹਨਾਂ ਨੇ ਇੱਕ ਤਰਕੀਬ ਕੱਢੀ। ਉਹ ਤਰਕੀਬ ਕੀ ਸੀ ਵੀ ਜਿਹੜੀ ਕੁੜੀ ਸੋਹਣੀ ਹੁੰਦੀ ਸੀ ਉਹਨੇ ਉੱਥੇ ਜਾਣਾ ਸੀ। ਉਹਨਾਂ ਨੂੰ ਦੁੱਖ ਕੀ ਹੋਇਆ ਵੀ ਜਦੋਂ ਉਹ 350 ਦਾਦੀ ਵਾਲਾ ਮਰ ਗਿਆ, ਪਟਿਆਲੇ ਵਾਲਾ ਰਾਜਾ ਮਰ ਗਿਆ, ਉਹ 350 ਨਾ ਤਾਂ ਵਿਚਾਰੀ ਦੁਬਾਰੇ ਵਿਆਹ ਕਰਾ ਸਕਦੀ, ਸਾਰੀ ਉਮਰ ਵਾਸਤੇ ਫਿਰ ਉਵੇਂ ਰਹੂਗੀ ਨਾ। ਦੁਬਾਰੇ ਵਿਆਹ ਦੀ ਸਾਡੇ ਆਗਿਆ ਕੋਈ ਨਹੀਂ। ਫਿਰ ਉਹ ਕੁੜੀਆਂ ਸੰਤਾਪ ਭੋਗਦੀਆਂ ਸੀ। ਉਹਨਾਂ ਨੂੰ ਇਹ ਮਾਨਸਿਕਤਾ ਉਹਨਾਂ ਦੀ ਹਿੱਲੀ ਵੀ ਹੁਣ ਇਹ ਕੁੜੀਆਂ ਸੰਤਾਪ ਭੋਗਦੀਆਂ, ਇਹਨਾਂ ਨੂੰ ਬਚਾਈਏ। ਇਹ ਬਚਾਉਣ ਦਾ ਢੰਗ ਸੀ। ਨਜ਼ਰ ਕਿਵੇਂ? ਉਹ ਕਹਿੰਦੇ ਸੀ ਵੀ ਜਿਹੜੀ ਸੋਹਣੀ ਕੁੜੀ ਆ ਤੂੰ ਉਹਨੂੰ ਤੀਆਂ ਤੇ ਭੇਜਣ ਲੱਗੀਆਂ, ਤੂੰ ਉੱਥੇ ਭੇਜਣ ਲੱਗੀਆਂ ਜਿੱਥੇ ਰਜਵਾੜੇ ਨੇ ਗੇੜਾ ਮਾਰਨਾ, ਰਾਜੇ ਨੇ। ਤੂੰ ਪੋਤੇ ਦਾ ਕਿਸੇ ਨਾ ਕਿਸੇ ਪਾਸੋਂ ਮੂੰਹ ਕਾਲਾ ਕਰ ਦੇ, ਇਹਦੇ ਵਾਲ ਖੋਲ ਕੇ ਗਲ 'ਚ ਪਾ ਦੇ, ਇਹਦੇ ਨੱਕ ਦਾ ਗੰਧ ਇਹਦੇ ਮੂੰਹ ਤੇ ਲਾ ਦੇ, ਤਾਂ ਕਿ ਰਾਜੇ ਦੀ ਨਜ਼ਰ ਤੇਰੀ ਕੁੜੀ ਨੂੰ ਨਾ ਲੱਗੇ। ਰੌਲਾ ਤਾਂ ਇੱਥੇ ਸੀ। ਉਹਦੀ ਨਜ਼ਰ ਤੋਂ ਬਚਾਉਣਾ ਸੀ। ਉਹ ਬਚਾਉਣ ਵਾਸਤੇ ਅਸੀਂ ਉਹਨੂੰ ਵਿਗਾੜਦੇ ਸੀ। ਤੇ ਹੁਣ ਕੀ ਕਰਦੇ ਆ? ਹੁਣ ਚਾਚੇ ਤਾਇਆਂ ਤੋਂ ਨਜ਼ਰ ਵਿੱਚ ਹੁਣ ਵੀ ਵਿਗਾੜਦੇ ਹੀ ਆ ਨਾ ਵੀ ਕਾਲਾ ਇੱਥੇ ਕਾਲਾ ਟਿੱਕਾ ਲਾ, ਤਾਂ ਹੁਣ ਤਾਂ ਕਾਲਾ ਟਿੱਕਾ ਲਾਉਣੇ, ਅੱਗੇ ਤਾਂ ਐਂ ਲਾਉਂਦੇ ਹੋਣਗੇ ਬਾਜਾਦੇ। ਉਹ ਘੜਦਾ ਟਿੱਕੇ ਤੇ ਆ ਗਿਆ। ਤੇ ਹੁਣ ਉਹ ਕੰਨ ਦੇ ਮਗਰ ਜਾ ਵੜਿਆ। ਹੁਣ ਮੂਰੇ ਵੀ ਨਹੀਂ ਲਾਉਂਦੇ, ਦਿਸਣ ਵੀ ਨਹੀਂ ਦਿੰਦੇ, ਹੁਣ ਕੰਨ ਦੇ ਮਗਰ ਜਾ ਵੜਿਆ। ਮਤਲਬ ਜਦੋਂ ਆਪਾਂ ਸੰਵਾਦ ਰਚਾਉਂਦੇ ਇਹਨਾਂ ਨਾਲ ਗੱਲਾਂ ਦਾ, ਉਹ ਸੰਵਾਦ ਦੇ ਵਿੱਚੋਂ ਜਦੋਂ ਆਪਾਂ ਉਹਦੀ ਜੜ ਦੱਸਦੀ ਵੀ ਕਿੱਥੋਂ ਉੱਟੀ ਹੈ। ਇਹ 3 ਤੱਕੜੀਆਂ ਮੈਂ ਤੁਹਾਨੂੰ ਦੱਸਾਂ ਵੀ 3 ਤੱਕੜੀਆਂ ਇਹ। ਇਹਦੇ ਨਾਲ ਨਾ ਮੈਂ ਇੱਕ ਜੇ ਸ਼ਕਲ ਸਮਝਾ ਦਿਆਂ ਤੁਹਾਨੂੰ, ਉਹਦੇ ਨਾਲ ਬਾਹਲਾ ਸੌਖਾ ਸਮਝ ਲੱਗੂਗੀ। ਕਿਉਂਕਿ ਸਾਡੇ ਬਹੁਤ ਵੱਡਾ ਹਿੰਦੂ ਧਰਮ ਦੇ ਸਾਥੀ ਬੈਠੇ ਆ। ਹਿੰਦੂ ਧਰਮ ਦੇ ਸਾਥੀਆਂ ਵਾਸਤੇ ਮੈਂ ਸਿਰਫ ਮੇਰੀ ਕਿਸੇ ਧਰਮ ਨਾਲ ਕੋਈ, ਕਿਉਂਕਿ ਮੈਂ ਇੱਕ ਇਹੋ ਜਿਹਾ ਸਾਥੀ ਹਾਂ, ਮੇਰੀ ਵਿਚਾਰਧਾਰਾ ਵੀ ਮੈਂ ਕਿਸੇ ਨੂੰ ਕੋਈ ਦੁੱਖ ਦੀ ਗੱਲ ਨਹੀਂ ਕਹਿੰਦਾ ਹੁੰਦਾ। ਕਿਉਂਕਿ ਉਹ ਸਾਥੀ ਆਪਦੇ ਧਰਮ ਦੀ ਮਾਨਤਾ ਮੰਨਦੇ, ਮੈਨੂੰ ਕੋਈ ਇਤਰਾਜ਼ ਨਹੀਂ। ਜਿਹੜਾ ਵੀ ਕਿਸੇ ਧਰਮ ਨੂੰ ਮੰਨਦਾ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਨੂੰ ਉਹਦਾ ਪਿਛੋਕੜ ਜਾਣ ਲੈਣ ਤਾਂ ਮੇਰੀ ਨਿਗਾਹ 'ਚ ਉਹਦਾ ਸੌਖਾ ਹੋ ਜਾਂਦਾ ਹੈ ਜੀ। ਸਾਡੇ ਘਰ 'ਚ ਗਣੇਸ਼ ਦੀ ਤਸਵੀਰ ਲੱਗੀ ਵੀ ਆ। ਗਣੇਸ਼ ਜੀ ਦੀ ਤਸਵੀਰ ਨੂੰ ਜੇ ਆਪਾਂ ਅਰਥਾਂ ਸਹਿਤ ਸਮਝ ਲਈਏ ਤਾਂ ਸਾਰਾ ਹੀ ਜਿਹੜਾ ਮੈਂ ਤੁਹਾਨੂੰ ਗੱਲ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਬੜੀ ਸੌਖੀ ਸਮਝ ਆ ਜੀ। ਜਦੋਂ ਗਣੇਸ਼ ਦੀ ਤਸਵੀਰ ਜਿਹੜੇ ਚਿੱਤਰਕਾਰ ਬਣਾਉਣ ਵਾਲੇ ਚਿੱਤਰ ਬੰਦੇ ਨੇ ਬਣਾਈ ਹੈ ਜਿਹਨੇ, ਉਹਦੇ ਦਿਮਾਗ 'ਚ ਕੀ ਸੀ ਬਣਾਉਣ ਵੇਲੇ, ਆਪਾਂ ਨੂੰ ਇਹ ਦੇਖਣਾ ਪੈਣਾ ਵੀ ਉਹਨੇ ਯਾਰ ਇਹੋ ਜਿਹੀ ਸ਼ਕਲ ਕਿਉਂ ਬਣਾਤੀ। ਮੋਦੀ ਸਾਹਿਬ ਤਾਂ ਉਹਦੇ ਨਾਲ ਜੋੜਦੇ ਆ, ਮੈਨੂੰ ਕੋਈ ਇਤਰਾਜ਼ ਨਹੀਂ।
ਕਿਉਂਕਿ ਉਹ ਇੱਕ ਧਰਮ ਦਾ ਪੱਖ ਹੈ, ਉਹਦੇ ਨਾਲ ਜੁੜਿਆ ਉਹ। ਚਲੋ ਉਹ ਕਈ ਉਹਦੀਆਂ ਕਹਾਣੀਆਂ ਕਈ ਜੁੜੀਆਂ ਉਹਦੇ ਨਾਲ, ਜੀ ਬਿਲਕੁਲ, ਉਹ ਪੜ੍ਹੀਆਂ ਜਾ ਸਕਦੀਆਂ। ਤੇ ਉਹ ਅਸਲ 'ਚ ਕੀ ਸੀ ਵੀ ਉਹ ਜਿਹੜੀ ਤਸਵੀਰ ਬਣਾਈ ਸੀ ਉਹਦੇ 'ਚ ਹਾਥੀ ਵਰਗਾ ਸਿਰਫ ਇਸ ਕਰਕੇ ਸੀ ਕਿਉਂਕਿ ਜਿਹੜਾ ਗਣੇਸ਼ ਹੈ ਇਹਨੂੰ 2 ਸ਼ਬਦਾਂ 'ਚ ਅਸੀਂ ਤੋੜ ਕੇ ਪੜ੍ਹਨਾ, ਗਣ ਪਲੱਸ ਈਸ਼। ਗਣ ਹੁੰਦਾ ਕਬੀਲਾ, ਈਸ਼ ਹੁੰਦਾ ਕਬੀਲੇ ਦਾ ਮੁਖੀਆ, ਕਬੀਲੇ ਦਾ ਭਗਵਾਨ। ਉਹ ਬਣਾਉਣ ਵਾਲੇ ਤਸਵੀਰ ਦੇ ਦਿਮਾਗ 'ਚ ਇਹ ਸੀਗਾ ਵੀ ਕਬੀਲੇ ਦਾ ਮੁਖੀਆ ਕਿਹੋ ਜਿਹਾ ਹੋਵੇ, ਕਿਉਂਕਿ ਕਬੀਲਾ ਹੀ ਸਾਰੇ ਨੂੰ ਸੰਭਾਲਦਾ ਹੀ ਉਹ ਸੀ। ਜੀ ਜੀ ਬਿਲਕੁਲ। ਪੜ੍ਹਾਉਂਦਾ ਵੀ ਉਹ ਸੀ, ਲਿਖਾਉਂਦਾ ਵੀ ਉਹ ਸੀ, ਖਾਣ ਪੀਣ ਵੇਲੇ ਵੀ ਉਹ ਸਾਰਾ ਕੁਝ ਸਾਰੇ ਉਹਦੇ ਤੇ ਹੀ ਰੱਖਦੇ ਸੀ ਟੇਕ। ਉਹਨੇ ਕਿਹਾ ਵੀ ਇੱਕ ਤਾਂ ਉਹਨੂੰ ਹਾਥੀ ਵਰਗਾ ਤਾਕਤਵਰ ਹੋਵੇ, ਉਹਨੇ ਹਾਥੀ ਦਾ ਸਿਰ ਬਣਾਤਾ। ਫਿਰ ਉਹਦੇ ਬਹੁਤ ਵੱਡਾ ਪੇਟ ਬਣਾਤਾ। ਉਹ ਆਂਦਾ ਵੀ ਉਹਦੇ ਕੋਲੇ ਅਨਾਜ ਨੂੰ ਭੰਡਾਰ ਕਰਨ ਦੀ ਸਮਰੱਥਾ ਹੋਵੇ, ਵੀ ਕਿੰਨਾ ਅਨਾਜ ਕਦੋਂ ਚਾਹੀਦਾ, ਜੇ ਡੋਬਾ ਹੋ ਜੇ, ਕੋਈ ਸੋਕਾ ਹੋ ਜੇ, ਕੁਛ ਹੋਰ ਹੋ ਜੇ, ਵੀ ਉਹਦੀ ਅਨਾਜ ਭੰਡਾਰ ਕਰਨ ਦੀ ਸਮਰੱਥਾ ਹੋਵੇ ਉਹਦੇ ਕੋਲੇ। ਉਹ ਪੇਟ ਦਾ ਹੋ ਗਿਆ। ਥੱਲੇ ਉਹਦੇ ਚੂਹਾ। ਉਹ ਕਹਿੰਦਾ ਵੀ ਅਨਾਜ ਨੂੰ ਖਰਾਬ ਕਰਨ ਵਾਲੇ ਜਾਨਵਰਾਂ ਨੂੰ ਕਾਬੂ ਵੀ ਰੱਖ ਸਕਦਾ ਹੋਵੇ, ਉੱਤੇ ਬੈਠਾ ਉਹ। ਫਿਰ ਉਹਦੇ 4 ਹੱਥ ਹੈ, 4 ਹੱਥਾਂ ਦੇ ਵਿੱਚੋਂ ਇੱਕ 'ਚ ਸ਼ਾਸਤਰ ਹੈ। ਉਹ ਆਂਦਾ ਵੀ ਸ਼ਾਸਤਰਾਂ ਦੀ ਸਿੱਖਿਆ ਉਹਨੂੰ ਆਪ ਨੂੰ ਹੋਵੇ ਤੇ ਕਬੀਲੇ ਨੂੰ ਦੇ ਸਕਦਾ ਹੋਵੇ। ਇੱਕ ਹੱਥ 'ਚ ਉਹਦੇ ਕਲਮ ਹੈ, ਲਿਖਣ ਪੜ੍ਹਨ ਉਹ ਜਾਣਦਾ ਹੋਵੇ, ਕਬੀਲੇ ਨੂੰ ਲਿਖਣ ਪੜ੍ਹਨ ਦੱਸ ਸਕਦਾ ਹੋਵੇ। ਇੱਕ ਹੱਥ 'ਚ ਉਹਦੇ ਲੱਡੂ ਆ। ਉਹ ਕਹਿੰਦੇ ਵੀ ਸਾਰੇ ਪੌਸ਼ਟਿਕ ਪਦਾਰਥਾਂ ਦਾ ਉਹਨੂੰ ਪਤਾ ਹੋਵੇ, ਬੱਚੇ ਦਾ ਖਾਣਾ ਕੀ ਹੈ, ਜਿਹੜੀ ਗਰਭਵਤੀ ਔਰਤ ਆ ਉਹਦਾ ਖਾਣਾ ਕੀ ਹੈ, ਬਜ਼ੁਰਗਾਂ ਦਾ ਖਾਣ ਵਾਸਤੇ ਉਹਨੂੰ ਕੀ ਚਾਹੀਦਾ, ਉਹਨੂੰ ਉਹਨਾਂ ਦੇ ਤੱਤਾਂ ਦਾ ਪਤਾ ਹੋਵੇ। ਉਹ ਹੋ ਗਿਆ। ਇੱਕ ਹੱਥ ਉਹਦਾ ਆਏ ਆ। ਉਹ ਕਹਿੰਦੇ ਵੀ ਕਿਸੇ ਨਾਲ ਵਿਤਕਰਾ ਨਾ ਕਰਦਾ ਹੋਵੇ, ਸਾਰਿਆਂ ਨੂੰ ਬਰਾਬਰ ਰੱਖਦਾ ਹੋਵੇ। ਹੁਣ ਇੱਕ ਪਾਸੇ ਤਾਂ ਇਹ ਹੈ, ਇੱਕ ਪਾਸੇ ਥਿਊਰੀ ਉਹ ਹੋ ਗਈ ਜਿਹੜੀ ਮੋਦੀ ਸਾਹਿਬ ਨੇ ਦੱਸੀ ਹੈ, ਇੱਕ ਪਾਸੇ ਇਹ ਹੋ ਗਈ ਜਿਹੜੀ ਇਤਿਹਾਸਕਾਰਾਂ ਦੀ ਰਾਏ ਹੈ, ਇੱਕ ਪਾਸੇ ਵਿਗਿਆਨ ਦੀ ਹੈ। ਵਿਗਿਆਨਾਂ ਦਾ ਵੀ ਸਾਤੋਂ ਤਾਂ ਬੰਦੇ ਦਾ ਸਿਰ ਬੰਦੇ ਦੇ ਨਹੀਂ ਲੱਗਿਆ, ਹੁਣ ਤੱਕ ਸਾਨੂੰ ਨਹੀਂ ਪਤਾ ਉਹ ਕਿਵੇਂ ਲੱਗਿਆ। ਇਹ ਵਿਗਿਆਨ ਕਹਿੰਦਾ, ਹਸਪਤਾਲ ਕਹਿੰਦੇ। ਸਹੀ ਗੱਲ। ਮਤਲਬ ਜਦੋਂ ਅਸੀਂ ਇਹਨਾਂ ਗੱਲਾਂ ਦੀ ਸਾਰੀਆਂ ਦੀ ਚੀਰ ਫਾੜ, ਚਾਹੇ ਤਸਵੀਰਾਂ ਦੀ ਕਰ ਲਓ, ਚਾਹੇ ਵਹਿਮਾਂ ਭਰਮਾਂ ਦੀ ਕਰ ਲਓ, ਚਾਹੇ ਕਿਸੇ ਗੱਲ ਦੀ ਕਰ ਲਓ, ਜਦੋਂ ਅਸੀਂ ਚੀਰ ਫਾੜ ਕਰਕੇ ਬੱਚਿਆਂ ਨੂੰ ਤਿੰਨੇ ਢੰਗ ਤਰੀਕੇ ਦੱਸਦੇ ਵੀ ਭਾਈ ਧਰਮ ਆਹ ਕਹਿੰਦਾ, ਇਤਿਹਾਸਕਾਰ ਆ ਕਹਿੰਦੇ ਆ, ਵਿਗਿਆਨ ਆ ਕਹਿੰਦਾ, ਫਿਲਾਸਫਰ ਆ ਕਹਿੰਦੇ ਆ, ਉਹ ਸਾਰਾ ਕੁਛ ਮੂਹਰੇ ਰੱਖਤਾ, ਬੱਚਾ ਆਪੇ ਚੁਣ ਲੂਗਾ। ਪਰ ਅਸੀਂ ਕੀ ਹੈ ਵੀ ਸਾਡੇ ਸਿਲੇਬਸ 'ਤੇ ਵੀ ਇਸ ਤਰ੍ਹਾਂ ਦੀ ਇੱਕ ਚਾਦਰ ਪਾਈ ਵੀ ਹੈ, ਤਾਂਹੀਓ ਹੀ ਸਾਰੇ ਸਿਲੇਬਸ 'ਤੇ ਕਬਜ਼ਾ ਆਉਣ ਸਾਰ ਜਿਹੜੀ ਵੀ ਕੋਈ ਸਰਕਾਰ ਬਣਦੀ ਆ ਉਹਦਾ ਸਭ ਤੋਂ ਪਹਿਲਾ ਹਮਲਾ ਸਿਲੇਬਸ 'ਤੇ ਹੁੰਦਾ। ਜਿਵੇਂ ਹੁਣ ਤੁਸੀਂ ਲਾ ਲਓ ਨਵੀਂ ਐਜੂਕੇਸ਼ਨ ਨੀਤੀ ਆਈ ਹੈ, ਸਾਰੀ ਦੇ ਵਿੱਚ ਕੀ ਕੁਛ ਵਾਪਰਿਆ, ਕਿਵੇਂ ਵਾਪਰਿਆ, ਹਨਾ ਸਾਰਾ ਕੁਛ। ਹਾਂ, ਜਿਹੜੀਆਂ ਚੀਜ਼ਾਂ ਸਾਨੂੰ ਕਿਤੇ ਅੱਗੇ ਲਿਜਾ ਸਕਦੀਆਂ, ਸਾਨੂੰ ਆਪਣੇ ਵਿਰਸੇ ਨਾਲ ਜੋੜ ਸਕਦੀਆਂ, ਸਾਰੀਆਂ। ਬਿਲਕੁਲ ਬਿਲਕੁਲ। ਹਾਂਜੀ ਦੋਦਰ ਸਾਹਿਬ, ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਸਾਰੀ ਜਿਹੜੀ ਹੈਗੀ ਫੋਕਸ ਵਹਿਮਾਂ ਭਰਮਾਂ 'ਤੇ ਹੀ ਕਰ ਰਹੇ ਹਾਂ। ਹਾਂਜੀ ਹਾਂਜੀ। ਮੈਨੂੰ 2-3 ਪੰਜਾਬ ਦੇ ਵਿੱਚ ਜਿਹੜੇ ਖਾਸ ਪ੍ਰਚਲਿਤ ਵਹਿਮ ਭਰਮ ਨੇ ਉਹ ਕਿਹੜੇ ਨੇ, ਤੇ ਉਹਨਾਂ ਦਾ ਕਾਰਨ ਕੀ ਹੈ, ਪਿਛੋਕੜ ਕੀ ਹੈ ਅਸਲ ਦੇ ਵਿੱਚ, ਕਿ ਉਹ ਜ਼ਰੂਰ ਦੱਸੋ ਤੁਸੀਂ ਸਾਨੂੰ। ਜਿਵੇਂ ਤੁਹਾਨੂੰ ਮੈਂ ਨਜ਼ਰ ਦਾ ਦੱਸਿਆ, ਸਾਰਿਆਂ 'ਚ ਪਾਇਆ ਜਾਂਦਾ, ਭਾਵੇਂ ਹਿੰਦੂ ਆ, ਭਾਵੇਂ ਸਿੱਖ ਆ, ਭਾਵੇਂ ਦੂਜੇ। ਸਿੱਖਾਂ ਦੇ ਵੀ ਅਸੀਂ ਜਿਵੇਂ ਕਹਿ ਦਈਏ ਨਜ਼ਰ ਵੱਟੂ ਘਰਾਂ 'ਤੇ ਲੱਗੇ ਵੇਖੇ ਆ, ਤੇ ਹਿੰਦੂਆਂ ਦੇ ਵੀ ਦੇਖਿਆ। ਇਹਦੇ 'ਚ ਕੋਈ ਫਰਕ ਨਹੀਂ ਗਾ। ਸ਼ਹਿਰਾਂ ਵਾਲਿਆਂ ਤੇ ਪਿੰਡਾਂ ਵਾਲਿਆਂ 'ਚ ਵੀ ਕੋਈ ਫਰਕ ਨਹੀਂ, ਸਾਰੇ ਹੀ ਮੰਨਦੇ ਆ ਤਕਰੀਬਨ। ਕਿਉਂਕਿ ਨਜ਼ਰ ਨੂੰ ਅਸੀਂ ਇਹੋ ਜਿਹਾ ਬਣਾਤਾ ਵੀ ਕਿਸੇ ਦੇ ਦੇਖਣ ਦੇ ਨਾਲ ਕੋਈ ਇਹੋ ਜਿਹੀਆਂ ਕਿਰਨਾਂ ਨਿਕਲਦੀਆਂ ਜਿਹੜਾ ਸਾਡਾ ਨੁਕਸਾਨ ਕਰਦੀਆਂ। ਹਾਲਾਂਕਿ ਕਿਰਨਾਂ ਉਸ ਤੋਂ ਪੈ ਕੇ ਅੰਦਰ ਜਾਂਦੀਆਂ ਜਿਹੜੀਆਂ ਦਿਮਾਗ ਨੂੰ ਦੱਸਦੀਆਂ, ਇੱਥੋਂ ਕੁਛ ਨਹੀਂ ਨਿਕਲਦਾ ਬਾਹਰ। ਇਹ ਤਾਂ ਵਿਗਿਆਨ ਨੇ ਦੱਸਤਾ। ਹੁਣ ਆਪਾਂ ਆਉਂਦੇ ਹਾਂ ਟੂਣੇ ਦੇ ਵਹਿਮ ਭਰਮ 'ਤੇ ਵੀ ਟੂਣਾ ਕੀ ਹੈ। ਟੂਣਾ ਇੱਕ ਇਹੋ ਜਿਹੀ ਰਸਮ ਹੈ ਵੀ ਜਿਹੜੀ ਰਸਮ ਦੇ ਕੋਲ ਦੀ ਵੀ ਕੁਝ ਲੰਘ ਜੇ ਨਾ ਤੇ ਉਹ ਆਪਦੇ ਆਪ ਨੂੰ ਬਿਮਾਰ ਸਮਝਣ ਲੱਗ ਜਾਂਦਾ। ਇਹ ਵੈਦਿਕ ਕਾਲ ਦੀ ਰਸਮ ਹੈ ਡਾਕਟਰ ਸਾਹਿਬ। ਅਸਲ ਵੈਦਿਕ ਕਾਲ ਦੇ ਵਿੱਚ ਜਦੋਂ ਵੈਦ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਵੀ ਤੂੰ ਹੁਣ ਪੂਰਨ ਵੈਦ ਬਣ ਗਿਆ, ਇਲਾਜ ਕਰ, ਹੁਣ ਤੇਰਾ ਕੰਮ ਹੈ ਸਿਰਫ ਫਿਰ ਤੁਰ ਕੇ ਇਲਾਜ ਕਰਨਾ। ਹੁਣ ਫਿਰ ਤੁਰ ਕੇ ਜੇ ਉਹ ਇਲਾਜ ਕਰੂਗਾ, ਨਾ ਉਹਦੇ ਕੋਲ ਸਾਈਕਲ ਆ ਵਿਚਾਰੇ, ਨਾ ਉਹਦੇ ਕੋਲ ਫੋਨ ਆ, ਨਾ ਉਹਦੇ ਕੋਲ ਲੈਣਾ ਨਾ ਕੋ ਦੇਣਾ, ਉਹਨੂੰ ਅਸੀਂ ਘਰੋਂ ਬਦਖਲ ਕਰਤਾ। ਤੂੰ ਲੋਕਾਂ ਦਾ ਇਲਾਜ ਹੀ ਕਰਨਾ, ਸੇਵਾ ਹੀ ਕਰਨੀ। ਉਹ ਹੁਣ ਅਸੀਂ ਬੈਠੇ ਹਾਂ ਕਬੀਲਿਆਂ 'ਚ, ਜੰਗਲਾਂ 'ਚ ਬੈਠੇ ਹਾਂ, ਉਹ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਪਰ ਸਾਡੇ ਪਿੰਡ ਦਾ ਜਿਹੜੇ ਦਾ ਉਹ ਵੈਦ ਆ, ਉਸੇ ਦੇ ਵਿੱਚ ਉਸ ਵੈਦ ਦੀ ਲੋੜ ਪੈ ਗਈ ਵੀ ਯਾਰ ਹੁਣ ਵੈਦ ਨੂੰ ਕਿਵੇਂ ਲੱਭ ਗਏ, ਲੋੜ ਤਾਂ ਆਪਾਂ ਨੂੰ ਪੈ ਗਈ। ਹੁਣ ਉਹਦੇ ਤੱਕ ਸੁਨੇਹਾ ਕਿਵੇਂ ਪਹੁੰਚੇ ਤੁਰੇ ਫਿਰਦੇ ਤੱਕ। ਇਹ ਸੁਨੇਹਾ ਪਹੁੰਚਾਉਣ ਦਾ ਸਭ ਤੋਂ ਵਧੀਆ ਢੰਗ ਟੂਣਾ ਸੀ, ਕਿਉਂਕਿ ਹੋਰ ਢੰਗ ਹੈ ਹੀ ਨਹੀਂ ਸੀ ਕੋਈ। ਉਹ ਵੀ ਉਵੇਂ ਬੁੱਧੀਜੀਵੀਆਂ ਜਿਵੇਂ ਬੀਬੀਆਂ ਨੇ ਸੋਚਿਆ ਸੀ ਵੀ ਨਜ਼ਰ ਤੋਂ ਕਿਵੇਂ ਬਚਾਈਏ, ਉਹਨਾਂ ਨੇ ਫਿਰ ਸੋਚਿਆ ਵੀ ਵੈਦ ਨੂੰ ਕਿਵੇਂ ਲੱਭ ਗਏ। ਫਿਰ ਉਹਨਾਂ ਨੇ ਢੰਗ ਲੱਭ ਲਿਆ। ਕੀ ਸੀ ਉਹ ਆਂਦੇ ਜੀ ਤੁਸੀਂ ਕੱਪੜਾ ਲੈ ਲਓ ਲਾਲ, ਉਹਦੇ ਵਿੱਚ ਲਲੇਰ ਜੇਕਰ ਰੱਖੋਗੇ, ਕਿਉਂਕਿ ਲਲੇਰ ਆ ਜਿਹੜਾ ਸਿਰ ਦੀ ਨੁਮਾਇੰਦਗੀ ਕਰਦਾ, ਵੀ ਮਰੀਜ਼ ਆ ਜਿਹੜਾ ਉਹ ਸਿਰ ਦਾ,
ਉਹਨੂੰ ਕੋਈ ਸਿਰ ਦਾ ਨੁਕਸ ਆ ਤੇ ਉੱਥੇ ਲੈ ਰੱਖ ਦਿਓ। ਜੇਕਰ ਉੱਥੇ 7 ਅਨਾਜ ਰੱਖੇ ਪਏ ਆ ਤਾਂ ਮਰੀਜ਼ ਸਮਝ ਲਓ ਪੇਟ ਦਾ, ਕਿਉਂਕਿ ਅਨਾਜ ਦਾ ਸੰਬੰਧ ਪੇਟ ਦੇ ਨਾਲ ਹੈ। ਜੇਕਰ ਉੱਥੇ ਵੰਗਾਂ ਪਈਆਂ, ਸੰਧੂਰ ਪਿਆ ਤਾਂ ਔਰਤ ਹੈ ਮਰੀਜ਼। ਤੇ ਜੇਕਰ ਉੱਥੇ ਪਗੂਆ ਸ਼ਰਾਬ ਦਾ ਪਿਆ, ਸਮਝ ਲਓ ਫਿਰ ਮਰੀਜ਼ ਆਪਾਂ, ਕਿਉਂਕਿ ਉਹਦਾ ਸੰਬੰਧ ਆਪਣੇ ਨਾਲ, ਉਹ ਆਪਣੇ ਨਾਲ। ਤੇ ਉਹ ਫਿਰ ਉਹ ਕਹਿੰਦੇ ਵੀ ਰੱਖਣਾ ਕਿੱਥੇ ਆ, ਆਂਦੇ ਰੱਖ ਦਿਓ ਚੁਰਸਤੇ 'ਚ। ਉਹ ਜਦੋਂ ਚੁਰਸਤੇ 'ਚ ਰੱਖ ਦਿੱਤਾ ਜਾਂਦਾ ਸੀ ਤਾਂ ਸਾਰੇ ਲੋਕਾਂ ਨੂੰ ਇਹ ਮਤਲਬ ਹਦਾਇਤ ਹੁੰਦੀ ਸੀ ਵੀ ਤੁਸੀਂ ਉਹ 4 ਦਿਸ਼ਾਵਾਂ ਨੂੰ ਜਾਣਾ, 4 ਦਿਸ਼ਾਵਾਂ ਨੂੰ ਰਾਹ ਜਾਂਦੇ ਆ, ਤੁਸੀਂ ਜਦੋਂ ਵੇਖ ਲਿਆ ਹੋ ਤੇ ਜਿੱਥੇ ਵੀ ਤੁਹਾਨੂੰ ਵੈਦ ਮਿਲ ਗਿਆ ਉਹਨੂੰ ਇੱਥੇ ਭੇਜਣਾ। ਇੱਥੇ ਆਪੇ ਲੋਕਾਂ ਨੂੰ ਪਤਾ ਵੀ ਕਿੱਥੇ ਆ ਮਰੀਜ਼ ਕੌਣ ਆ, ਕਿਉਂਕਿ ਨੇੜਲਾ ਹੈ। ਠੀਕ ਹੈ ਨਾ, ਉਹਨੂੰ ਮਰੀਜ਼ ਨੂੰ ਸੱਦਣ ਦਾ ਇੱਕ ਸੀਗਾ ਤਰੀਕਾ। ਤੇ ਹੁਣ ਇਹਨਾਂ ਨੇ ਕੀ ਕੀਤਾ, ਇਹ ਆਂਦੇ ਨਹੀਂ ਜੀ ਆਏ ਨਹੀਂਗਾ। ਇਹਨਾਂ ਨੇ ਮਗਰੋਂ ਜਿਹੜੇ ਵਰਦੀਧਾਰੀ ਆਏ ਸਾਡੇ, ਇਹਨਾਂ ਦੀ ਗੱਲ ਕਰਦਾ ਮੈਂ, ਇਹਨਾਂ ਨੇ ਕਿਵੇਂ ਸਾਡੇ 'ਚ ਲੈ ਕੇ ਆਏ। ਇਹ ਕਹਿੰਦੇ ਨਹੀਂ ਆਏ, ਇਹਦੇ ਨਾਲ ਕੋਈ ਸੰਬੰਧ ਨਹੀਂ ਗਾ, ਆਹ ਸਮੱਗਰੀ ਲਓ। ਉਹਦੇ 'ਤੇ ਅਸੀਂ ਤੁਹਾਨੂੰ ਇੱਕ ਮੰਤਰ ਦੱਸਦੇ ਹਾਂ, ਉਹ ਮੰਤਰ ਪੜ੍ਹੋ। ਉਹ ਮੰਤਰ ਕੀ ਸੀ? ਓਮ ਨਮੋ ਓਮ ਕੋ ਨਨਸ਼ੇਸ਼ ਪਿੰਗਲੋ ਬਬਰੂ ਕ੍ਰਿਸ਼ਨ ਰਦਨਾਨ ਕੋ ਜਮ ਸੌਰੀ ਸੁਨਿਚਰੋ ਮਨ ਦਾ ਦੇਨ ਸੰਤੂ ਤਾਂ ਸਾਨੀ ਕਰਤਾ ਪੀੜਾ ਨਵਾਬ ਤੇ ਕਦਾ ਚੰਨਾਂ ਦੇ 7 ਵਾਰੀ ਪੜ੍ਹ ਦਿਓ। ਹੁਣ ਨਾ ਤਾਂ ਇਹਦੀ ਤੁਹਾਨੂੰ ਸਮਝ ਲੱਗੀ ਹੈ, ਨਾ ਹੋਰ ਸਾਥੀਆਂ ਨੂੰ, ਦਰਸ਼ਕਾਂ ਨੂੰ ਮੁझे ਲੱਗਣੀ ਮੈਂ ਕੀ ਬੋਲਿਆ, ਮੇਰੇ ਤੋਂ ਵੀ ਦੁਬਾਰੇ ਸ਼ਾਇਦ ਬੋਲਿਆ ਨਾ ਜਾਵੇ ਪੂਰਾ। ਮਸਲਾ ਇਹ ਹੈ ਵੀ ਜਦੋਂ ਇਹੋ ਜਿਹੀ ਬੋਲੀ, ਇਹੋ ਜਿਹੀ ਭਾਸ਼ਾ ਅਸੀਂ ਬੋਲਦੇ ਹਾਂ, ਜਿਹੜਾ ਸਾਡੇ 'ਚ ਚਲਾਕ ਵਰਗ ਸੀ ਉਹਨੇ ਸੰਸਕ੍ਰਿਤ ਲੋਕਾਂ ਤੱਕ ਤਾਂ ਹੀ ਨਹੀਂ ਜਾਣ ਦਿੱਤੀ ਵੀ ਜੇ ਲੋਕਾਂ ਨੂੰ ਸੰਸਕ੍ਰਿਤ ਦੇ, ਜੇ ਤੁਸੀਂ ਵਿਆਹ ਕਰਾਉਣ ਵੇਲੇ, ਜਦੋਂ ਵਿਆਹ ਵੇਲੇ ਸ਼ਲੋਕ ਸੰਸਕ੍ਰਿਤ ਦੇ ਪੜ੍ਹੇ ਜਾਂਦੇ, ਜੇ ਤੁਸੀਂ ਅਰਥਾਂ ਸਮੇਤ ਜਾਣ ਲਓ, ਤੁਸੀਂ ਉਹਨੂੰ ਸੱਦਣ ਨਹੀਂ ਜਾਣਾ ਜਿਹੜਾ ਵਿਆਹ ਦੇ ਸ਼ਲੋਕ ਪੜ੍ਹਦਾ। ਐਡੇ ਭੈੜੇ ਹੁੰਦੇ ਆ ਉਹ। ਜੀ ਜੀ ਜੀ, ਮੈਂ ਉਹਦੇ ਅਰਥਾਂ ਸਮੇਤ ਸੁਣ ਲਈਏ। ਜੀ ਜੀ ਬਿਲਕੁਲ, ਅਸੀਂ ਸੁਣਦੇ ਨਹੀਂਗੇ ਉਹ। ਮੈਂ ਦਰਸ਼ਕਾਂ ਨੂੰ ਕਹੂੰਗਾ ਕੁਛ ਨਹੀਂ ਅੱਜ ਕਹਿਣ ਦੀ ਲੋੜ, AI ਦਾ ਜ਼ਮਾਨਾ, AI ਨੂੰ ਲਿਖੋ ਬਈ ਸਾਨੂੰ ਉਹ ਸ਼ਲੋਕ ਦੱਸੋ ਜਿਹੜੇ ਵਿਆਹ ਵੇਲੇ ਪੜ੍ਹੇ ਜਾਂਦੇ ਆ ਪੰਡਤ ਦੁਆਰਾ। ਫਿਰ ਉਹਦੇ ਜੀ ਸਾਨੂੰ ਅਰਥ ਦੱਸ ਦਿਓ, ਤੁਹਾਨੂੰ AI ਦੱਸ ਦੂਗਾ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਹੁਣ ਜ਼ਮਾਨਾ AI ਦਾ ਗਿਆ ਬਿਲਕੁਲ। ਇਸੇ ਕਰਕੇ ਉਹ ਜਿਹੜਾ ਸਾਰਾ ਕੁਛ ਸੀ, ਜਿਹੜਾ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਉਹ ਟੂਣੇ ਵਾਲੀ ਰਸਮ ਤੇ, ਉਹ ਕਹਿੰਦਾ ਵੀ ਇਹ ਸਾਰੇ ਪੜ੍ਹ ਦਿਓ, ਪੜ੍ਹ ਕੇ ਉਹ ਸਮੱਗਰੀ ਚੁਰਸਤੇ 'ਚ ਰੱਖ ਦਿਓ। ਜਦੋਂ ਚੁਰਸਤੇ 'ਚ ਸਵੇਰ ਨੂੰ ਜਿਹੜਾ ਬੰਦਾ ਉਹਦੇ ਕੋਲ ਦੀ ਲੰਘਿਆ, ਤੁਹਾਡੀ ਬਿਮਾਰੀ ਲੈ ਜਾਣੀ ਆ, ਉਹਦੇ ਮਗਰ ਲੱਗ ਜਾਣੀ ਆ। ਪਹਿਲਾਂ ਦੱਸੋ ਉਹਦੇ 'ਚ ਭਲਾ ਕੀ ਕੀਤਾ? ਇੱਕ ਬੰਦੇ ਦੀ ਹਟਾਉਣੇ ਆ ਤੁਸੀਂ, ਦੂਜੇ ਨੂੰ ਲਾਉਣੇ ਹੋ ਬਿਲਕੁਲ। ਤੇ ਵਿਗਿਆਨ ਕਹਿੰਦਾ ਭਾਈ ਆ ਜਾਓ, ਅਸੀਂ ਅੱਖ ਵੀ ਬਦਲ ਦਿੰਦੇ ਹਾਂ, ਅਸੀਂ ਤੁਹਾਡਾ ਦਿਲ ਵੀ ਬਦਲ ਦਿੰਦੇ ਹਾਂ, ਅਸੀਂ ਸਾਰਾ ਕੁਝ ਬਦਲਦੇ, ਸਾਡੇ ਕੋਲ ਆ ਜਾਓ, ਸਾਨੂੰ ਟੂਣੇ ਟਾਣੇ ਦਾ ਕੋਈ ਪਤਾ ਨਹੀਂ। ਇਹ ਵੀ ਉਹ 3 ਵਿਚਾਰਧਾਰਾਵਾਂ 'ਚ ਹੋ ਗਿਆ। ਪਰ ਰੌਲਾ ਤਾਂ ਸਿਰਫ ਇਸ ਗੱਲ ਦਾ ਵੀ ਜਦੋਂ ਆਪਾਂ ਅਧਿਆਤਮਵਾਦ ਦੀ ਵਿਚਾਰਧਾਰਾ ਕੀ ਹੈ, ਫਲਸਫੇ ਦੀ ਵਿਚਾਰਧਾਰਾ ਕੀ ਹੈ ਤੇ ਵਿਗਿਆਨ ਦੀ ਵਿਚਾਰਧਾਰਾ ਕੀ, ਤਿੰਨੇ ਲੋਕਾਂ ਨੂੰ ਦੱਸ ਦਿਓ, ਤਿੰਨਾਂ 'ਚੋਂ ਲੋਕ ਆਪੇ ਚੁਣ ਲੈਣਗੇ ਵੀ ਕਿਹੜੀ ਠੀਕ ਹੈ। ਇਹ ਅਸੀਂ ਉਹਨਾਂ ਤੱਕ ਜਾਣ ਹੀ ਨਹੀਂ ਦਿੱਤੀ, ਸਿਲੇਬਸ 'ਚ ਹੀ ਨਹੀਂ ਜਾਣ ਦਿੱਤੀ, ਹੁਣ ਤੱਕ ਪੜ੍ਹਾਈ ਨਹੀਂ ਜਾਂਦੀ। ਦੋਦਰ ਸਾਹਿਬ ਹੁਣ ਤਾਂ ਮਤਲਬ ਟੂਣੇ ਦੇ ਵਿੱਚ ਝਾੜੂ ਖੋਲ ਕੇ ਛੱਡ ਦਿੰਦੇ ਆ, ਜੰਦਾ ਤੇ ਕੁੰਜੀ ਛੱਡ ਦਿੰਦੇ ਆ ਵੀ ਉਹ ਕੁੜੀ ਦਾ ਮੁੰਡੇ ਦਾ ਵਿਆਹ ਨਹੀਂ ਹੁੰਦਾ। ਚਲੋ ਤਾਂ ਇਹਨਾਂ ਨੇ ਫਿਰ ਵਧਾ ਲਿਆ ਨਾ, ਕੁੱਕੜ ਮਚਖਾਣਾ ਸੀ ਤਾਂ ਕੁੱਕੜ ਛਡਾਤਾ, ਜੇ ਉੱਥੇ ਸ਼ਰਾਬ ਪੀਣੀ ਸੀ ਤਾਂ ਸ਼ਰਾਬ ਰਖਾਤੀ, ਜੇ ਉੱਥੇ ਕੋਈ ਹੋਰ ਚੀਜ਼ ਰੱਖਣੀ ਸੀ ਤਾਂ ਉਹ ਰਖਾਤੀ। ਇਹ ਤਾਂ ਫਿਰ ਉਹ ਵਧਾ ਲਿਆ ਨਾ ਇਹਨਾਂ ਨੇ। ਦੋਦਰ ਸਾਹਿਬ ਇੱਕ ਆਪਣੇ ਬਹੁਤ ਵੱਡੀ ਮਤਲਬ ਇੱਕ ਜਿਹੜਾ ਵਹਿਮ ਭਰਮ ਕਹਿ ਲਓ, ਪ੍ਰਥਾ ਕਹਿ ਲਓ ਕਿ ਨਵੀਂ ਗੱਡੀ ਲਿਆਂਦੀ ਆ ਜੀ ਤੇਲ ਚੋ, ਕੋਈ ਬੰਦਾ ਪਹਿਲੀ ਵਾਰੀ ਘਰੇ ਆਇਆ ਜੀ ਤੇਲ ਚੋ ਵਿਆਹ ਕੇ ਲਿਆਂਦੇ ਆ ਜੀ ਤੇਲ ਚੋ। ਇਹ ਤੇਲ ਚੋਣ ਵਾਲੀ ਜਿਹੜੀ ਮਤਲਬ ਪ੍ਰਥਾ ਹੈਗੀ ਆ ਜਾਂ ਵਹਿਮ ਭਰਮ ਹੈਗਾ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਦੇਖੋ ਜੀ, ਮੈਂ ਸਾਰਿਆਂ ਦੇ ਘਰੇ ਇਸ ਵੇਲੇ 50 ਤੋਂ 60 ਸਾਲ ਵਾਲੇ, 70 ਸਾਲ ਵਾਲੇ, 80 ਸਾਲ ਵਾਲੇ ਬੰਦੇ ਉਹਨਾਂ ਪੋਤਿਆਂ 'ਚ, ਉਹਨਾਂ ਦੋਹਤਿਆਂ ਦੇ ਵਿੱਚ ਬੈਠੇ ਆ। ਇਹ ਗੱਲ ਉਹ ਉਹਨਾਂ ਨੂੰ ਬਹੁਤ ਬਰੀਕੀ ਨਾਲ ਸਮਝਾ ਸਕਦੇ ਆ, ਮੈਂ ਵੀ ਸਮਝਾ ਦਿੰਦਾ ਕਿਉਂਕਿ ਮੇਰੀ ਉਮਰ ਵੀ 65 ਸਾਲ ਹੈ। ਮੈਂ ਉਹ ਸਾਰਾ ਕੁਝ ਵਾਪਰਦਾ ਦੇਖਿਆ। ਸਾਡੇ ਜਿਹੜੇ ਮੇਨ ਗੇਟ ਹੁੰਦਾ ਸੀ, ਵੱਡਾ ਗੇਟ, ਉਸ ਮੇਨ ਗੇਟ ਦੇ ਅੰਦਰਲੇ ਪਾਸੇ ਇੱਕ ਗੋਲ ਲੱਕੜ ਐਡੀ ਡੂੰਘੀ ਗੱਡੀ ਵੀ ਹੁੰਦੀ ਸੀ, 2-3 ਫੁੱਟ ਦੀ ਲੱਕੜ ਡੂੰਘੀ। ਜੀ ਜੀ। ਉਹਦੇ ਵਿੱਚ ਇੱਕ ਗੁੱਤੀ ਨੂੰਆਂ ਟੋਆ ਕਰਕੇ ਜਿਹੜਾ ਸਾਡੇ ਗੇਟ ਦਾ ਮੇਨ ਤਖਤਾ ਹੁੰਦਾ ਸੀ, ਉਸ ਗੁੱਤੀ ਦੇ ਵਿੱਚ ਘੁੰਮਦਾ ਹੁੰਦਾ ਸੀ, ਉੱਤੋਂ ਉਹਦਾ ਚਮਟਾ ਲਾ ਕੇ ਉਹਨੂੰ ਬੰਨਿਆ ਵਾ ਹੁੰਦਾ ਸੀ ਕੰਧ ਦੇ ਨਾਲ। ਜੀ ਜੀ ਬਿਲਕੁਲ। ਹੋਰ ਉਹਦਾ ਕੋਈ ਆਸਰਾ ਨਹੀਂ ਸੀ, ਜਾਂ ਉਹਦੇ 'ਚ ਖੜਾ ਜਾਂ ਉੱਤੋਂ ਬੰਨਿਆ ਵਾ। ਜਦੋਂ ਅਸੀਂ ਉਹਨੂੰ ਖੋਲਦੇ ਸੀ ਉਹ ਆਂਦੀਆਂ ਆਵਾਜ਼ਾਂ ਕਰਦਾ ਸੀ, ਉਦੋਂ ਉਹਨਾਂ ਕੌਲਿਆਂ ਦੇ ਨਾਲ ਹੁੰਦਾ ਸੀ। ਸਾਨੂੰ ਉਹ ਆਵਾਜ਼ਾਂ ਜਦੋਂ ਕੋਈ ਸਾਡੇ ਰਿਸ਼ਤੇਦਾਰ ਆਉਂਦਾ ਸੀ, ਮਿੱਤਰ ਆਉਂਦਾ ਸੀ, ਉਸ ਨੂੰ ਸਾਨੂੰ ਭੈੜੀਆਂ ਲੱਗਦੀਆਂ ਸੀ। ਸਾਡੇ ਕੋਲ ਤੇਲ ਆਮ ਨਹੀਂ ਸੀ ਵੀ ਅਸੀਂ ਰੋਜ਼ ਪਾ ਦਈਏ, ਕਿਉਂਕਿ ਸਾਡੇ ਕੋਲੇ ਖਾਣ ਵਾਲੀਆਂ ਚੀਜ਼ਾਂ ਸਾਰਾ ਕੁਛ ਹੀ ਘੱਟ ਸੀ। ਇਸ ਕਰਕੇ ਉਸ ਦਿਨ ਖਾਸ ਕਰਕੇ ਵੀ ਅੱਜ ਬੁਰਾ ਨਾ ਲੱਗੇ, ਇਹ ਹਾਂ ਕਰਦਾ, ਉਹ ਗੁੱਤੀਆਂ ਦੇ ਵਿੱਚ ਤੇਲ ਪਾਇਆ ਜਾਂਦਾ, ਜਿਹੜੀਆਂ ਗੁੱਤੀਆਂ ਤਖਤੇ ਦੇ, ਉਹ ਜਿੱਤੇ ਤਖਤਾ ਘੁੰਮਦਾ ਸੀ, ਜਾਂ ਰੈਲਾ ਹੋ ਜੇ, ਜਾਂ ਰੈਲਾ ਹੋ ਜੇ, ਚੀ ਚੀ ਨਾ ਕਰੇ, ਆਵਾਜ਼ਾਂ ਨਾ ਕਰੇ। ਇਸ ਕਰਕੇ ਤੇਲ ਹੁਣ
7 ਲੱਖ ਰੁਪਈਆ ਅਗਲੇ ਦਾ ਕੌਲਿਆਂ ਤੇ ਲਾਇਆ ਹੁੰਦਾ ਤੇ ਹੁਣ ਵੀ ਉਹ ਨਾਲੇ ਤਾਂ ਬੀਬੀ ਉਹ ਡੋਲੇ ਨੂੰ ਲਾਈ ਜਾਂਦੀ ਹੁੰਦੀ ਹੈ, ਨਾਲੇ ਤੇਲ ਜਿਹੜੀ ਚੋਣ ਵਾਲੀ ਆ ਉਹਨੂੰ ਘੂਰੀ ਜਾਂਦੀ ਹੁੰਦੀ ਆ, ਕੌਲਿਆਂ ਤੇ ਨਾ ਪਾ ਦੀ ਨਹੀਂ, ਕੌਲੇ ਖਰਾਬ ਹੋ ਜਾਣਗੇ, ਥੱਲੇ ਸਿੱਟ ਦੀ 2 ਤੁੱਕ ਜਿਹੜੇ 7 ਲੱਖ ਦਾ ਧਿਆਨ ਉਹਦਾ ਨੋਚ ਘੱਟ ਹੁੰਦਾ, ਉਹ ਕੌਲੇ ਲਵੇੜਨ ਵਾਲੀ 'ਚ ਜ਼ਿਆਦਾ ਹੁੰਦਾ। ਵੀ ਅਸਲ 'ਚ ਨਾ ਇਹਦੇ 'ਚ ਇੱਕ ਗੱਲ ਮੈਂ ਹੋਰ ਵੀ ਦੇਖੀ ਡਾਕਟਰ ਸਾਹਿਬ ਜੀ, ਵੀ ਇਹਨੂੰ ਨਾ ਸਾਡੇ ਜਿਹੜੇ ਲਾਗੀ ਆ ਵਿਚਾਰੇ ਉਹ ਉਹਨਾਂ ਦੀ ਲੋੜ ਆ, ਉਹ ਵੀ ਸਾਡੀਆਂ ਰਸਮਾਂ ਬੰਦ ਨਹੀਂ ਕਰਨ ਦਿੰਦੇ, ਉਹ ਚੱਕ ਕੇ ਪਹਿਲਾਂ ਹੀ ਖੜ ਜਾਂਦੇ ਆ, ਭਾਵੇਂ ਤੁਸੀਂ ਜਿੰਨਾ ਮਰਜ਼ੀ ਰੋਕ ਲਓ, ਕਿਉਂਕਿ ਉਹਨਾਂ ਨੂੰ ਉਹਦੇ ਤੇ ਲਾਗ ਮਿਲਣਾ। ਬਿਲਕੁਲ ਬਿਲਕੁਲ, ਉਹਨਾਂ ਦੇ ਵੀ ਇੱਕ ਇਨਕਮ ਦਾ, ਜੇ ਅਸੀਂ ਉਹਨਾਂ ਨੂੰ ਇੱਕ ਵੱਖਰੇ ਕਿਸਮ ਦਾ ਇਸ ਕਿਸਮ ਦਾ ਕੋਈ ਪ੍ਰਬੰਧ ਕਰ ਦਈਏ, ਮੇਰੀ ਨਿਗਾਹ 'ਚ ਵੀ ਨਹੀਂ ਬਈ ਉਹ ਇਹੋ ਜਿਹੀਆਂ ਰਸਮਾਂ ਨੂੰ ਰੱਖਣਗੇ ਆਪ ਵੀ। ਜੀ ਜੀ ਬਿਲਕੁਲ, ਕਿਉਂਕਿ ਸਾਡੇ ਕੋਲ ਹੁਣ ਤੁਸੀਂ ਗੋਰੇ ਲਾ ਲਓ ਜਾਂ ਦੂਜੇ ਲਾ ਲਓ, ਉਹ ਇਹ ਰਸਮਾਂ ਹੈ ਨਹੀਂ ਹੈਗੀਆਂ, ਖਤਮ ਹੋ ਗਈਆਂ। ਹਾਂਜੀ ਬ੍ਰਦਰ ਸਾਹਿਬ, ਇੱਕ ਜਿਹੜੀ ਰਸਮ ਹੋਰ ਹੈਗੀ ਆ, ਮੈਂ ਇਹ ਜਾਣਨਾ ਚਾਹੁੰਦਾ ਕਿ ਮਤਲਬ ਇਹ ਹਿੰਦੂ ਧਰਮ ਦੇ ਵਿੱਚ ਜ਼ਿਆਦਾ ਹੈਗੀ ਆ, ਆਪਣੇ ਸਿੱਖ ਧਰਮ ਦੇ ਵਿੱਚ ਤਾਂ ਚਲੋ ਫੇਰੇ ਉਹ ਮਤਲਬ ਲਾਮਾ ਲੈਂਦੇ ਆ ਨਾ, ਹਿੰਦੂ ਧਰਮ ਦੇ ਵਿੱਚ ਨਾ ਜਦੋਂ ਮਤਲਬ ਉਹ ਹਵਨ ਕਰਕੇ ਬਹੁਤ ਸਾਰਾ ਕੁਛ ਸਮੱਗਰੀ ਪਾ ਕੇ ਫਿਰ ਉਹ ਸਾਰਾ ਉਹਦੇ ਮਤਲਬ ਉਹ ਕਰਦੇ ਆ, ਉਹ ਜਿਹੜੀ ਹਵਨ ਸਮੱਗਰੀ ਵਾਲਾ ਸਿਸਟਮ ਹੈਗਾ ਉਹਦਾ ਕੋਈ ਸਾਇੰਟੀਫਿਕ ਰੀਜ਼ਨ ਹੈਗਾ ਪਹਿਲਾਂ? ਦੇਖੋ ਜੀ, ਕੋਈ ਉਹਦਾ ਕੀ ਹੈ ਜਿਹੜਾ ਜਿੰਨਾ ਕੁਛ ਉਹ ਚੱਲਦਾ ਹੈ, ਮਤਲਬ ਸਾਰਾ ਹੀ ਜਿੰਨਾ ਵੀ ਕੋਈ ਹਵਨ ਕੀਤਾ ਜਾਂਦਾ ਜਾਂ ਕੋਈ ਉਹਨੂੰ ਧਾਰਮਿਕ ਰਸਮ ਇਸ ਤਰ੍ਹਾਂ ਦੀ ਮੰਨਿਆ ਜਾਂਦਾ ਵੀ ਸਭ ਤੋਂ ਪਵਿੱਤਰ ਅਸੀਂ ਅਗਨੀ ਨੂੰ ਮੰਨਦੇ ਹਾਂ, ਕਿਉਂਕਿ ਅਗਨੀ ਇੱਕ ਦੇਵਤਾ, ਉਸ ਦੇਵਤੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਦੇਵਤੇ ਵਾਸਤੇ ਬਹੁਤ ਆਪਾਂ ਸੁਗੰਧਤ ਵਾਲੀਆਂ ਹੋਰ ਸਾਰੀਆਂ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ, ਮਹਿਕ ਵਾਲੀਆਂ ਹੋਰ ਸਾਰੇ ਕਾਸੇ ਵਾਲੀਆਂ ਉਹ ਚੰਗੀਆਂ ਲੱਗਦੀਆਂ ਨਾ ਸਾਨੂੰ ਵੀ, ਉਹਦੇ 'ਚ ਜੇ ਉਹ ਪਾਵਾਂਗੇ ਤਾਂ ਜੇ ਉਹਦੇ ਵਿੱਚੋਂ ਕੋਈ ਮਹਿਕ ਵੀ ਆਊਗੀ ਤਾਂ ਚੰਗੀ ਆਊਗੀ। ਉਹਦਾ ਇੱਕ ਵਾਤਾਵਰਨ ਇਹੋ ਜਿਹਾ ਬਣਦਾ ਹੈ ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਐਂ ਲੱਗਦਾ ਵੀ ਯਾਰ ਹਾਂ ਆਨੰਦ। ਜਿਵੇਂ ਸਾਡੇ ਤੁਸੀਂ ਮੈਂ ਦੀ ਇੱਕ ਹੋਰ ਦੱਸਾਂ ਵੀ ਜਦੋਂ ਅਖੰਡ ਪਾਠ ਦਾ ਭੋਗ ਪੈਂਦਾ, ਭੋਗ ਵੇਲੇ ਇੱਕ ਉਹ ਸਪਰੇਅ ਨਹੀਂ ਕਰਦੇ, ਵੇਖੀ ਆ ਤੁਸੀਂ? ਉਹ ਸਪਰੇਅ ਦਾ ਮਤਲਬ ਕੀ ਆਹ ਹੀ ਆ, ਉਹਨਾਂ ਨੇ ਹਵਨ ਦੇ ਵਿੱਚ ਉਹ ਕੁਛ ਪਾਤਾ ਜਿਹਦੇ ਨਾਲ ਉਹ ਹਵਾ ਜਿਹੜੀ ਸੁਗੰਧਿਤ ਹੋ ਕੇ ਸਾਨੂੰ ਚੰਗੀ ਲੱਗੇ, ਉਹ ਵਾਤਾਵਰਨ ਚੰਗਾ ਲੱਗੇ ਜਿਹੜੇ ਵਾਤਾਵਰਨ 'ਚ ਅਸੀਂ ਉਹ ਕਰ ਰਹੇ ਹਾਂ। ਜਿਹੜੀ ਜੋੜੀ ਨੂੰ ਅਸੀਂ ਆਸ਼ੀਰਵਾਦ ਦੇਣਾ, ਉਹ ਵਾਤਾਵਰਨ ਜੇ ਚੰਗਾ ਹੋਊਗਾ, ਜੇ ਸਾਰੀਆਂ ਮਹਿਕਾਂ ਚੰਗੀਆਂ ਉੱਠਣਗੀਆਂ ਤਾਂ ਸਾਡਾ ਜਿਹੜਾ ਮਨ ਆ ਉਹ ਖਿੜੂਗਾ, ਖਿੜਨ ਦੇ ਨਾਲ ਉਹਨਾਂ ਨੂੰ ਅਸੀਂ ਉਹੋ ਜਿਹੀਆਂ ਆਸ਼ੀਰਵਾਦਾਂ ਵੀ ਉਹੋ ਜਿਹੇ ਦੇਵਾਂਗੇ, ਆਸ਼ੀਰਵਾਦ ਵੀ। ਇਹੀ ਇਹਦੇ ਨਾਲ ਜੁੜਿਆ ਹੋਇਆ, ਇਹਦੇ ਨਾਲ ਕੋਈ ਰੌਲਾ ਨਿਗਾ। ਅਗਨੀ ਨੂੰ ਪਵਿੱਤਰ ਅਸੀਂ ਸਮਝਦੇ ਸੀ, ਕੋਈ ਰੌਲਾ ਨਿਗਾ, ਪਰ ਹੁਣ ਅਗਨੀ ਸਾਡੀ ਡੱਬੀ 'ਚ ਪਾਈ ਵੀ ਆ। ਪਹਿਲਾਂ ਸਾਨੂੰ ਅਗਨੀ ਦਾ ਪਤਾ, ਮੈਂ ਆਪ ਖੁਦ 65 ਸਾਲ ਦਾ, ਮੈਂ ਇਕੱਲਾ ਇਹ ਨਹੀਂ ਕਹਿੰਦਾ, ਮੈਂ ਕਹਿੰਦਾ ਘਰਾਂ 'ਚ ਤੁਸੀਂ ਸਾਰੇ ਆਪਦੇ ਦਾਦੇ ਬੱਚਿਆਂ ਨੂੰ ਕਹਿੰਦਾ, ਦੂਜੇ ਨੌਜਵਾਨਾਂ ਨੂੰ ਕਹਿੰਦਾ, ਆਪਦੇ ਦਾਦਿਆਂ ਨੂੰ ਜਿਹੜੇ 70 ਸਾਲ ਦੇ 80 ਸਾਲ ਦੇ, ਉਹਨਾਂ ਨੂੰ ਪੁੱਛ ਲਓ ਵੀ ਗੁਆਂਢੀਆਂ 'ਚ ਚੱਪਣ ਦੇ ਘਰੇ ਅੱਗ ਲਿਆਉਂਦੇ ਰਹੇ ਕਿ ਨਹੀਂ? ਚੱਪਣ ਤੇ ਬਿਲਕੁਲ ਲਿਆਉਂਦੇ ਰਹੇ, ਅਸੀਂ ਚੱਪਣ ਤੇ ਅੱਗ ਲਿਆਉਂਦੇ ਰਹੇ, ਸਾਡੇ ਘਰੇ ਡੱਬੀ ਨਹੀਂ ਸੀ ਹੁੰਦੀ ਸੀ ਖਾਲੀ, ਬਿਲਕੁਲ ਬਿਲਕੁਲ ਨਹੀਂ ਨਾ ਹੁੰਦੀ ਸੀ, ਉਹਨਾਂ ਚਿਰ ਉਹ ਦੇਵਤਾ ਹੀ ਸੀ। ਫਿਰ ਤੁਹਾਨੂੰ ਹੋਰ ਇਹਦੇ ਨਾਲ ਜੋੜ ਦੇਣਾ ਗੱਲ। ਇੱਕ ਸਾਡੇ ਜੋਤ ਜਗਦੀ ਹੁੰਦੀ ਆ, ਜੋਤ ਜਗਦੀ ਆਮ ਕਰਕੇ ਧਾਰਮਿਕ ਸਥਾਨ ਤੇ। ਧਾਰਮਿਕ ਸਥਾਨ ਸਾਡਾ ਇਹੋ ਜਿਹਾ ਹੁੰਦਾ ਸੀ ਜਿੱਥੇ ਹਵਾ, ਮੀਂਹ, ਹਨੇਰੀਆਂ ਹੋਰ ਸਾਰਾ ਕੁਝ ਉੱਥੇ ਆ ਨਹੀਂ ਸੀ ਸਕਦਾ, ਕਿਉਂਕਿ ਉਹ ਸਭ ਤੋਂ ਸਾਡਾ ਸਾਰੇ ਪਿੰਡ ਦਾ ਜ਼ੋਰ ਲਾ ਕੇ ਉਹਨੂੰ ਬਣਾਇਆ ਵਾ ਹੁੰਦਾ ਸੀ, ਸੁਰੱਖਿਅਤ ਹੁੰਦਾ ਸੀ। ਸਾਡੇ ਕੋਲੇ ਉਹੋ ਜਿਹੇ ਘਰ, ਉਹੋ ਜਿਹਾ ਉਹਦਾ ਥਾਂ ਬਣਾਉਣ ਦੀ ਕੋਈ ਹਿੰਮਤ ਨਹੀਂ ਸੀ ਵੀ ਅਸੀਂ ਅਗਨੀ ਨੂੰ ਲਗਾਤਾਰ ਜਗਦੀ ਰੱਖ ਸਕੀਏ ਤੇ ਲਗਾਤਾਰ ਉਹਦੇ ਤੇ ਕੋਈ ਉਹੋ ਜਿਹੀ ਸਮੱਗਰੀ ਪਾ ਸਕੀਏ ਜਿਹਦੇ ਨਾਲ ਉਹ ਲਗਾਤਾਰ ਜਗਦੀ, ਕਿਉਂਕਿ ਰਿਜ਼ਕ ਹੈ ਜਿਹੜਾ ਇਹ ਦੂਜਾ ਹੈ, ਅੱਗ ਹੈ ਜਿਹੜੀ ਇਹ ਦੂਜਾ ਰਿਜ਼ਕ ਹੈ। ਸਾਡੇ ਘਰੇ ਆਟਾ ਪਿਆ, ਸਾਰਾ ਕੁਝ ਪਿਆ, ਜੇ ਅੱਗ ਹੈ ਨਹੀਂ ਅਸੀਂ ਖਾਵਾਂਗੇ ਕਿਵੇਂ? ਚਾਹੀਦੀ ਹੈ ਨਾ। ਉਹਦੇ ਵਾਸਤੇ ਜਿਹੜੀ ਜੋਤ ਜਗਾਈ ਜਾਂਦੀ ਸੀ, ਜੋਤ ਬੁਝਣ ਨੂੰ ਇਸੇ ਕਰਕੇ ਮਾੜਾ ਕਿਹਾ ਜਾਂਦਾ ਸੀ ਵੀ ਸਾਰੇ ਪਿੰਡ 'ਚੋਂ ਅੱਗ ਖਤਮ ਹੋ ਜੂਗੀ ਜੇ ਜੋਤ ਬੁਝਣਾ। ਅਸੀਂ ਸਾਡੇ ਘਰੋਂ ਸਾਰੇ ਪਿੰਡ 'ਚੋਂ ਖਤਮ ਹੋ ਗਈ, ਪਰ ਜੋਤ ਜਗਦੀ ਹੈ, ਜੋਤ 'ਚੋਂ ਲੈ ਤਾਂ ਆਉਂਦੇ ਨਾ ਜਾ ਕੇ, ਉਹਨੂੰ ਵਧਾਇਆ ਜਾ ਸਕਦਾ ਨਾ, ਕਿਉਂਕਿ ਇੱਕ ਬਹੁਤ ਛੋਟੀ ਜਿਹੀ ਲਾਟੀ ਹੈ ਪਰ ਉਹਨੂੰ ਵਧਾਇਆ ਬਹੁਤ ਜਾ ਸਕਦਾ। ਇਹਦਾ ਪਿਛੋਕੜ ਵੀ ਉੱਥੇ ਹੀ ਸੀ ਜਿਹੜੀ ਜੋਤ ਜਗਦੀ। ਹਾਂ, ਅੱਗ ਮੰਗਣ ਦਾ ਤਾਂ ਇਹ ਤਾਂ ਕਹਾਵਤ ਵੀ ਆ ਗਈ, ਅੱਗ ਮੰਗਣ ਗਈ ਤੇ ਘਰ ਦੀ ਮਾਲਕਣ ਬਣ ਕੇ ਰਹਿ ਗਈ। ਅੰਗਰੇਜ਼ਾਂ ਬਾਰੇ ਤਾਂ ਆਪਾਂ ਬਿਲਕੁਲ। ਡਾਕਟਰ ਸਾਹਿਬ, ਆਪਾਂ ਥੋੜੀ ਜਿਹੀ ਗੱਲ ਹੋਰ ਥੋੜੀ ਜਿਹੀ ਅੱਗੇ ਨੂੰ ਚੱਲੀਏ ਮਾੜਾ ਜਿਹਾ। ਹਾਂਜੀ, ਮੈਂ ਇੱਕ ਦੋ ਸਵਾਲ ਤੁਹਾਡੇ ਨਾਲ ਹੋਰ ਕਰਨੇ ਆ ਕਿ ਤੁਸੀਂ ਤਰਕਸ਼ੀਲ ਸੁਸਾਇਟੀ ਦੇ ਵਿੱਚ ਵੀ ਕੰਮ ਕੀਤਾ ਹੈ, ਕਰ ਰਹੇ ਹੋ। ਵਹਿਮ ਭਰਮ ਦਾ ਸਿੱਧਾ ਸੰਬੰਧ ਸਾਡੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ ਨਾ, ਤੇ ਕਾਰਨ ਪਏ ਨੇ ਵਿੱਚ। ਤੁਸੀਂ ਕੁਛ ਇੱਕ ਦੋ ਘਟਨਾਵਾਂ ਸਾਨੂੰ ਇਹ ਦੱਸੋ ਜਿਹੜੀਆਂ ਤੁਸੀਂ ਮਤਲਬ ਤੁਹਾਡੇ ਕੋਲੇ ਕੋਈ ਕੇਸ ਇੱਦਾਂ ਦਾ ਆਇਆ ਜਿਹੜੇ ਵਹਿਮ ਭਰਮ ਦੇ ਨਾਲ ਜੁੜਿਆ ਹੋਵੇ ਤੇ ਫਿਰ ਤੁਸੀਂ ਉਸ ਕੇਸ ਨੂੰ ਸੋਲਵ ਕੀਤਾ ਹੈ, ਜਿਹੜਾ ਸਾਇੰਟੀਫਿਕ ਰੀਜ਼ਨ ਜਿਹਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਾਲੇ ਤੱਕ ਵੀ ਲੋਕਾਂ ਨੂੰ ਇਹ ਹੈ ਕਿ
ਗਰੀਬੀ ਕਾਰਨ ਅਸੀਂ ਮਤਲਬ ਸਾਡੀ ਪਹੁੰਚ ਇੰਨੀ ਨਹੀਂ ਹੈਗੀ ਕਿ ਅਸੀਂ ਡੀਐਮਸੀ ਸੀਐਮਸੀ ਇਲਾਜ ਹਾਂਜੀ, ਹਾਂਜੀ, ਕਰਾ ਸਕੀਏ ਬਿਲਕੁਲ, ਨਾ। ਬਿਲਕੁਲ। ਫਿਰ ਅਸੀਂ ਕੋਈ ਇਦਾਂ ਦੇ ਸ਼ਾਰਟਕਟ ਤਰੀਕੇ ਲੱਭ ਰਹੇ ਹਾਂ ਜਿਹਦੇ ਕਰਕੇ ਉਹਨਾਂ ਤੋਂ ਨੁਕਸਾਨ ਵੀ ਚੱਲਦੇ ਆ ਕਈ ਵਾਰੀ। ਉਹ ਮਤਲਬ ਜਿਹੜਾ ਹੈਗਾ ਸਮੇਂ ਦੇ ਨਾਲ ਉਹ ਠੀਕ ਵੀ ਹੋਣੀ ਹੁੰਦੀ ਚੀਜ਼ ਤੇ ਹੋ ਵੀ ਜਾਂਦੀ ਹੈ। ਕੁਛ ਇੱਕ ਮਤਲਬ ਇੰਟਰਸਟਿੰਗ ਜਾਂ ਇੰਪੋਰਟੈਂਟ ਘਟਨਾ ਮੈਨੂੰ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ, ਕਿ ਜਿਹੜੀਆਂ ਤੁਸੀਂ ਕੇਸ ਵਗੈਰਾ ਹੱਲ ਕੀਤੇ ਹੋ ਜਾਂ ਘਟਨਾ ਵਾਪਰੀਆਂ ਹੋਣ। ਦੇਖੋ ਜੀ, ਮੈਂ ਤੁਹਾਨੂੰ ਦੱਸਦਾ ਵੀ ਇੱਥੇ ਸਾਡੇ ਗੁਆਂਢ 'ਚ ਪਿੰਡ ਹੈ ਬੁੱਟਰ ਕਲਾਂ ਤੇ ਬੁੱਟਰ ਖੁਰਦ ਛੋਟੇ। ਜੀ। ਉਹਨਾਂ ਦੋਨਾਂ ਦੇ ਵਿਚਾਲੇ ਸਿਵੇ ਆ। ਸਿਵਿਆਂ ਵਾਸਤੇ ਥਾਂ ਦੋਨਾਂ ਦੇ ਵਿਚਾਲੇ ਛੱਡਿਆ ਵਾ। ਬੁੱਟਰ ਵਾਲਿਆਂ ਨੇ ਕਲਾਂ ਵਾਲਿਆਂ ਨੇ ਖੁਰਦ ਜਾਣਾ, ਖੁਰਦ ਵਾਲਿਆਂ ਨੇ ਇੱਧਰ ਨੂੰ ਆਉਂਦਾ। ਸੜਕ ਤੇ ਸਿਵੇ ਵਿਚਾਲੇ ਆਉਂਦੇ ਦੋਨਾਂ ਦੇ। ਬੁੱਟਰ ਖੁਰਦ ਤੋਂ ਸਾਡੇ ਪਿੰਡ ਉਹ ਬੱਚੇ ਦੇ ਮਤਲਬ ਸੀਗੇ, ਰਿਸ਼ਤੇਦਾਰੀ ਸੀਗੀ। ਤੇ ਬੁੱਟਰ ਖੁਰਦ ਤੋਂ ਬੁੱਟਰ ਕਲਾਂ ਇੱਕ ਬੱਚਾ ਸਾਈਕਲ ਤੇ ਰੋਜ਼ ਪੜ੍ਹਨ ਆਉਂਦਾ ਸੀ ਤੜਕੇ। ਕਿਉਂਕਿ ਉਦੋਂ ਅਧਿਆਪਕ ਤੜਕੇ ਆਮ ਕਰਕੇ ਕਹਿੰਦੇ ਸਕੂਲ ਜਾਣ ਤੋਂ ਪਹਿਲਾਂ ਘੰਟਾ ਲਾ ਜਾਓ, ਘੰਟਾ ਮਗਰੋਂ ਲਵਾਉਂਦੇ 2 ਘੰਟੇ। ਉਹ ਜਦੋਂ ਆਉਂਦਾ ਹੁੰਦਾ ਸੀ ਤੇ ਉਹ ਜਦੋਂ ਸਿਵਿਆਂ ਦੇ ਕੋਲ ਦੀ ਲੰਘਦਾ ਸੀ ਨਾ, ਤੇ ਉਹ ਸਿਵਿਆਂ ਦੇ ਕੋਲੇ ਉਹਨੂੰ ਐਂ ਮਹਿਸੂਸ ਹੋਣ ਲੱਗ ਗਿਆ ਵੀ ਮੇਰੇ ਮਗਰ ਕੋਈ ਚੀਜ਼ ਬਹਿੰਦੀ ਹੈ ਇੱਥੋਂ ਸਿਵਿਆਂ ਤੋਂ। ਜਦੋਂ ਮੈਂ ਇੱਥੋਂ ਬੁੱਟਰੋਂ ਮੁੜਦਾ ਉਦੋਂ ਉਤਰਦੀ ਆ ਉੱਥੇ। ਉਹ ਬੱਚਾ 100% ਉਹਦੇ ਮਗਰ ਚੀਜ਼ ਬਹਿੰਦੀ ਹੈ। 100% ਹੀ ਉਹਨੂੰ ਉਹ ਮਹਿਸੂਸ ਹੁੰਦਾ ਹੈ। 100% ਹੀ ਭਾਰ ਮਹਿਸੂਸ ਹੁੰਦਾ ਹੈ। ਉਹਨੂੰ ਆਪਾਂ ਕਦੇ ਨਹੀਂ ਕਹਿ ਸਕਦੇ ਵੀ ਝੂਠ ਮਾਰਦਾ। ਝੂਠ ਨਹੀਂ ਮਾਰਦਾ, ਸੱਚ ਬੋਲਦਾ ਜਮਾ। ਪਰ ਉਹਦੇ ਪਿਛਲੇ ਕਾਰਨ ਦਾ ਸਾਦਾ ਨੂੰ ਵੀ ਕਈਆਂ ਨੂੰ ਪਤਾ, ਚੁਸਤ ਹੈ ਜਿਹੜੇ, ਉਹ ਸੁਸਾਇਟੀ ਨੂੰ ਵੀ ਪਤਾ ਹੈ। ਹੁਣ ਸੁਸਾਇਟੀ ਨੇ ਉਹਦਾ ਕਿਵੇਂ ਹੱਲ ਕੀਤਾ? ਜੋ ਸਾਡੇ ਕੋਲ ਕੇਸ ਆਇਆ, ਅਸੀਂ ਉਹਦਾ ਹੱਲ ਸਾਡੇ ਕੋਲ ਹੈਗਾ ਵੀ ਅਸੀਂ ਉਹਨੂੰ ਸਮੂਹਿਤ ਕਰਕੇ ਉਹਨੂੰ ਉਸ ਹਾਲਤ 'ਚ ਲੈ ਜਾਂਦੇ ਹਾਂ ਜਿਹੜੀ ਹਾਲਤ ਦੇ ਵਿੱਚ ਉਹਦੀ ਘਟਨਾ ਵਾਪਰਦੀ ਹੈ। ਹਿਪਨੋਟਾਈਜ਼ ਕਰ। ਹਾਂ, ਜਦੋਂ ਸਾਡੇ ਕੋਲ ਇਹ ਆਇਆ ਤੇ ਉਹਨੂੰ ਅਸੀਂ ਸਮੂਹਿਤ ਕਰ ਲਿਆ। ਜਦੋਂ ਸਮੂਹਿਤ ਕੀਤਾ ਤੇ ਉਹਨੂੰ ਕਹਿਤਾ ਵੀ ਘਰੋਂ ਆਪ ਜੋ ਭਾਈ ਟਿਊਸ਼ਨ ਤੇ ਤੁਰ ਪਾ, ਸਾਈਕਲ ਚੱਕ ਲਾ। ਪਿਆ ਹੈ ਵੈਸੇ ਉਹ ਉਹਦੇ ਦਿਮਾਗ 'ਚ। ਅਸੀਂ ਉਹਦਾ ਜਿਹੜਾ ਸੁਚੇਤ ਮਨ ਉਹਨੂੰ ਨੀਂਦ ਚਲ ਜਾ ਕੇ ਅਚੇਤ ਮਨ 'ਚ ਅਸੀਂ ਦਾਖਲ ਕਰ ਗਏ। ਅਚੇਤ ਮਨ ਦੇ ਵਿੱਚ ਉਹ ਘਟਨਾਵਾਂ ਸਾਰੀਆਂ ਪਈਆਂ। ਹੁਣ ਅਚੇਤ ਮਨ ਦੇ ਵਿੱਚੋਂ ਹੀ ਕੱਢਣੀਆਂ ਪੈਣੀਆਂ। ਸੁਪਨੇ ਆ ਜਿਹੜੇ ਆਉਂਦੇ ਸਾਨੂੰ ਸਾਰੇ ਚੇਤ ਮਨ 'ਚ ਆਉਂਦੇ, ਬਹੁਤੇ ਕਰਕੇ ਚੇਤ ਮਨ 'ਚ ਆਉਂਦੇ ਆ। ਸਾਡੀਆਂ ਉਹ ਇਹੋ ਜਿਹੀਆਂ ਛਾਵਾਂ ਹੁੰਦੀਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹੁੰਦੀਆਂ, ਉਹ ਸੁਪਨਿਆਂ ਦੇ ਰੂਪ 'ਚ ਫਿਰ ਉੱਭਰਦੀਆਂ। ਇਸੇ ਤਰ੍ਹਾਂ ਉਹ ਜਦੋਂ ਬੱਚਾ ਉੱਥੋਂ ਤੁਰਦਾ, ਉਹਨੂੰ ਕਹਿਤਾ ਵੀ ਹੁਣ ਤੂੰ ਸਾਈਕਲ ਚੱਕ ਤੇ ਤੁਰ। ਉਹ ਸਾਈਕਲ ਚੱਕ ਲੈਣ ਤੁਰ, ਹਾਂ ਵੀ ਤੁਰ ਪਿਆ ਜੀ, ਤੁਰ ਪਿਆ ਜੀ। ਜਦੋਂ ਤੂੰ ਸਿਵਿਆਂ ਕੋਲੇ ਆ ਗਿਆ ਦੱਸ ਦੇ। ਉਹ ਜਿੰਨਾ ਕੁ ਟਾਈਮ ਉਹਨੂੰ ਉੱਥੋਂ ਆ ਕੇ ਲੱਗਦਾ ਸੀ, ਉਹਨੇ ਉਨੇ ਕੁ ਟਾਈਮ ਬਾਅਦ ਕਹਿ ਦੇਣਾ ਜੀ ਮੈਂ ਸਿਵਿਆਂ ਕੋਲੇ ਆ ਗਿਆ। ਉਹਨੂੰ ਫਿਰ ਕਹਿ ਦੇਣਾ ਵੀ ਇੱਥੇ ਸਾਈਕਲ ਹੁਣ ਕੰਧ ਨਾਲ ਲਾ ਦੇ। ਉਹਨੇ ਸਾਈਕਲ ਕੰਧ ਨਾਲ ਲਾਤਾ। ਮਤਲਬ ਸਾਰਾ ਕੁਝ ਵਾਪਰੀ ਜਾਂਦਾ ਉਹਦੇ ਨਾਲ, ਉਹ ਚੇਤ ਮਨ 'ਚ ਪਿਆ। ਉਹਨੂੰ ਜਦੋਂ ਸਾਈਕਲ ਕੰਧ ਨਾਲ ਲਵਾਇਆ, ਉਹਨੂੰ ਕਿਹਾ ਵੀ ਅੰਦਰ ਚੱਲ ਸਿਵਿਆਂ ਦੇ। ਉਹ ਅੰਦਰ ਚਲਿਆ ਗਿਆ। ਉਹਨੂੰ ਕਿਹਾ ਵੀ ਇਉਂ ਕਰ, ਇੱਥੇ ਕਹੀ ਪਈ ਸਾਹਮਣੇ, ਇੱਕ ਕਹੀ ਦੇ ਨਾਲ ਟੋਆ ਪੁੱਟ ਲਾ। ਉਹਨੇ ਟੋਆ ਪੁੱਟ ਲਿਆ। ਉਦੋਂ ਮਗਰੋਂ ਉਹਨੂੰ ਕਿਹਾ ਵੀ ਜਿਹੜੀ ਚੀਜ਼ ਤੇਰੇ ਮਗਰ ਰੋਜ਼ ਸਾਈਕਲ ਤੇ ਬਹਿੰਦੀ ਆ, ਉਹ ਸਾਹਮਣੇ ਤੈਨੂੰ ਦਿਸੂਗੀ ਹੁਣ ਖੜੀ, ਕਾਲੇ ਰੰਗ ਦੀ ਐਡੀ ਆਏ। ਉਹ ਬਣਾਤੀ ਅਸੀਂ। ਉਹ ਉਹਨੂੰ ਦੱਸਤਾ, ਉਹਨੂੰ ਦਿਸਣ ਲੱਗ ਗਈ ਉਹ ਵਿਆਹ ਖੜੀ ਆ ਉਹ, ਵੀ ਇਹ ਚੀਜ਼ ਤੇਰੇ ਰੋਜ਼ ਸਾਈਕਲ ਦੇ ਮਗਰ ਬਹਿੰਦੀ ਹੈ, ਤਾਂ ਤੈਨੂੰ ਦੁਖੀ ਕਰਦੀ ਹੈ, ਤਾਂ ਉੱਥੇ ਜਾਂਦੀ ਹੈ। ਉਹਨੂੰ ਫਿਰ ਕੀ ਕਹਿਣਾ, ਸੁਝਾ ਕੀ ਦੇਣਾ ਵੀ ਹੁਣ ਤੂੰ ਇਹ ਚੀਜ਼ ਨੂੰ ਚੱਕ, ਇਹਦੇ ਮਾਰ 2 ਕੰਨਾਂ ਤੇ ਇਹਨੂੰ ਟੋਏ 'ਚ ਦਬ ਦੇ। ਉਹਦੇ 2 ਕੰਨਾਂ ਮਰਵਾ ਕੇ ਉਹਨੂੰ ਟੋਏ 'ਚ ਦਵਾਤਾ। ਟੋਏ 'ਚ ਦਵਾ ਕੇ ਉਹਨੂੰ ਮਤਲਬ ਉਹਨੂੰ ਕਹਿਤਾ ਵੀ ਹੁਣ ਸਾਈਕਲ ਚੱਕ ਤੇ ਹੁਣ ਸਾਈਕਲ ਚੱਲ ਕੇ ਤੂੰ ਟਿਊਸ਼ਨ 'ਤੇ ਚੱਲ। ਟਿਊਸ਼ਨ ਤੋਂ ਮੋੜ ਕੇ ਉਹਦੇ ਘਰੇ ਛੱਡਤਾ ਵੀ ਅੱਜ ਨਹੀਂ ਬੈਠਦੀਗੀ, ਹੁਣ ਨਹੀਂ ਬੈਠਦੀਗੀ ਤੇਰੇ ਮਗਰ। ਉਦੋਂ ਮਗਰੋਂ ਜਦੋਂ ਉਠਾਇਆ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਹੋਊਗਾ, ਕਿਉਂਕਿ ਜਿਹੜੀ ਉਹਦੀ ਚੇਤ ਮਨ ਦੇ ਵਿੱਚ ਉਹ ਚੀਜ਼ ਗਈ ਵੀ ਸੀ, ਉਹ ਅਸੀਂ ਕਰਤੀ। ਆਹ ਇਹਦਾ ਢੰਗ ਤਰੀਕਾ ਹੈ। ਤੇ ਮੁੰਡਾ ਠੀਕ? ਮੁੰਡਾ ਬਿਲਕੁਲ ਠੀਕ। ਮਤਲਬ ਇਹ 2 ਵਾਰੀ ਵੀ ਕਰਨਾ ਪੈ ਸਕਦਾ, 3 ਵਾਰੀ ਵੀ ਕਰਨਾ ਪੈ ਸਕਦਾ, ਪਰ ਬਹੁਤੀ ਵਾਰੀ ਇਹ 1 ਵਾਰੀ 'ਚ ਹੀ ਠੀਕ। ਇਹੋ ਜਿਹਾ ਕੇਸ 1 ਵਾਰੀ 'ਚ ਹੀ ਠੀਕ ਹੋ ਜਾਂਦਾ। ਹੋਰ ਬਹੁਤ ਸਾਰੇ ਕੇਸ ਇਹੋ ਜਿਹੇ, ਇਕੱਲੇ ਇਹ ਨਹੀਂ। 5ਵੀਂ 'ਚ ਇੱਕ ਬੱਚਾ ਸਾਡੇ ਕੋਲ ਆ ਕੇ ਇੱਥੇ ਪੜ੍ਹਨ ਲੱਗ ਗਿਆ ਮੋਗੇ। ਮੈਂ ਤਲਵੰਡੀ ਭੰਗੀਰੀਆਂ ਸੀ। ਉਹ ਆ ਕੇ ਇੱਥੇ ਬਾਈ ਉਹਨੂੰ ਭੂਤ ਦਿਸਣ ਲੱਗ ਗਏ, ਪ੍ਰੇਤ ਦਿਸਣ ਲੱਗ ਗਏ, ਸਾਰਾ ਕੁਛ ਦਿਸਣ ਲੱਗ ਗਿਆ। ਤੇ ਉਹ ਮੇਰੇ ਕੋਲੇ ਆ ਗਿਆ ਅਧਿਆਪਕ ਉਹਦਾ ਵੀ ਇਹ ਤਾਂ ਬਾਈ ਇਹ ਤਾਂ ਉਹ ਉੱਠ ਕੇ ਕਲਾਸ 'ਚੋਂ ਭੱਜ ਤੁਰਦੇ ਉਹ ਜਾਂਦੀਆਂ ਭੂਤਾਂ ਉਹਦੇ ਆ ਗਈਆਂ, ਮੇਰੇ ਕੋਲੇ ਆ ਗਈਆਂ, ਮੇਰੇ ਕੋਲੇ ਆ ਗਈਆਂ, ਮੇਰੇ ਕੋਲੇ ਆ ਗਈਆਂ। ਮੈਂ ਉਹ ਬੱਚੇ ਨੂੰ ਜਦੋਂ ਸਮੂਹਿਤ ਕੀਤਾ, ਸਾਰਾ ਕੁਝ ਪੁੱਛਿਆ, ਉਹਨੇ ਦੱਸਤਾ ਅਸਲ 'ਚ ਇਹ ਸੀ ਵੀ ਉਹ ਇੱਥੇ ਰਹਿਣਾ ਹੀ ਨਹੀਂ ਸੀ ਚਾਹੁੰਦਾ। ਉਹ ਵਾਪਸ ਜਾਣਾ ਚਾਹੁੰਦਾ ਸੀ। ਵਾਪਸ ਜਾਣ ਵਾਸਤੇ ਉਹਨੂੰ ਇਹੋ ਜਿਹਾ ਕੁਛ ਨਾ ਕੁਛ ਮਾੜਾ ਮੋਟਾ ਤਾਂ ਕਰਨਾ ਹੀ ਪੈਣਾ ਸੀ ਨਾ। ਇਸ ਕਰਕੇ ਫਿਰ ਇਹ ਬਹੁਤੇ ਜਿਹੜੇ ਸਮਾਜ ਦੇ ਵਿਤਕਰੇ ਦੇ ਨਾਲ, ਸਮਾਜ ਦੀਆਂ ਹੋ ਰਹੀਆਂ ਉਹਨਾਂ ਕੋੜੀਆਂ ਕ੍ਰਿਤੀਆਂ ਦੇ ਨਾਲ ਜੁੜੇ ਹੋਏ ਹੁੰਦੇ ਆ, ਤੇ ਉਹਦੇ ਵਿੱਚੋਂ ਹੀ ਇਹ ਕੋਈ ਰੂਪ ਹੋਰ ਲੈ ਲੈਂਦੇ ਆ। ਉਹਨੂੰ ਸਾਰਿਆਂ ਨੂੰ ਤਰਕਸ਼ੀਲ ਸੁਸਾਇਟੀ ਬਿਲਕੁਲ ਮੁਫਤ ਇਲਾਜ ਕਰਦੀ ਹੈ। ਇਹਦਾ ਬਰਗਾੜੀ ਦੇ ਵਿੱਚ ਤੇ ਹੋਰ ਵੱਖ-ਵੱਖ ਸੈਂਟਰਾਂ ਦੇ ਵਿੱਚ ਪੰਜਾਬ 'ਚ
ਕੇਂਦਰ ਚੱਲਦੇ ਆ ਤਰਖੀ ਸੋਸਾਇਟੀ ਦੇ, ਜਿੱਥੇ ਕੋਈ ਪੈਸਾ ਨਹੀਂ ਉਹ ਲੈਂਦੇ। ਜਿੰਨੇ ਵੀ ਤੁਹਾਡੇ ਘਰੇ ਖੂਨ ਦੇ ਛਿੱਟੇ ਡਿੱਗਦੇ ਆ, ਤੁਹਾਡੇ ਘਰੇ ਅੱਗ ਲੱਗਦੀ ਹੈ, ਤੁਹਾਡੇ ਕੋਈ ਰੋੜੇ ਮਾਰਦਾ, ਤੁਹਾਡੇ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਤੁਹਾਡੇ ਭੂਤ ਪ੍ਰੇਤ ਲੱਗਦਾ ਵੀ ਤੁਹਾਡੇ ਕਿਸੇ ਨੂੰ ਚੁੰਬੜ ਗਿਆ, ਉਹ ਸਾਰਿਆਂ ਦਾ ਇਲਾਜ ਤਰਕਸ਼ੀਲ ਸੁਸਾਇਟੀ ਮੁਫਤ ਕਰਦੀ ਹੈ। ਦੌਰ ਸਾਹਿਬ, ਇੱਕ ਮੈਂ ਜਿਹੜੀ ਘਟਨਾਵਾਂ ਦੇ ਬਾਰੇ ਹੀ ਆ ਸ਼ਾਰਟ ਦੇ ਵਿੱਚ ਕੋਈ ਘਟਨਾ ਇੱਦਾਂ ਦੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਨੇ ਜਾਂ ਔਰਤਾਂ ਨੇ, ਉਹ ਆਪਣੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਨਹੀਂ ਕਰ ਸਕਦੀਆਂ ਕਿਸੇ ਨਾਲ। ਇੱਕ ਤਾਂ ਸਮਾਜਿਕ ਬੰਧਨ ਨੇ, ਹੈ ਨਾ, ਕਿ ਤੁਸੀਂ ਆਹ ਨਹੀਂ ਕਰਨਾ, ਆਹ ਨਹੀਂ ਬੋਲਣਾ, ਆਹ ਨਹੀਂ ਹੋਣਾ, ਅਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਔਰਤਾਂ ਭੈਣਾਂ ਨਾਲ ਹੀ ਵਾਪਰਦੀਆਂ ਨੇ। ਤੁਸੀਂ ਕੋਈ ਇੱਦਾਂ ਦੀ ਘਟਨਾ ਦੱਸੋਗੇ ਜਿਹੜੀ ਕਿਸੇ ਬੱਚੀ ਨਾਲ ਜਾਂ ਔਰਤ ਨਾਲ ਕੋਈ ਘਟਨਾ ਇੱਦਾਂ ਦੀ ਵਾਪਰੀ ਹੋਵੇ, ਜਿਹੜਾ ਜਿਵੇਂ ਕੱਪੜੇ ਕੱਟਣੇ, ਕੋਈ ਖੂਨ ਦੇ ਛਿੱਟੇ ਡਿੱਗਣੇ, ਜਾਂ ਕੋਈ ਮਤਲਬ ਸਿਰ ਘੁਮਾਉਣਾ, ਕੁਛ ਇੱਦਾਂ ਦੀ ਗੱਲ, ਕੋਈ ਇੱਕ ਘਟਨਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਇਹ ਸਾਡੇ ਰਜਿੰਦਰ ਭਦੌੜ ਜੀ ਨੇ ਇੱਕ ਕੇਸ ਹੱਲ ਕੀਤਾ ਸੀਗਾ। ਉਹ ਕੇਸ ਦੀ ਮੈਂ ਘਟਨਾ ਤੁਹਾਡੇ ਨਾਲ ਸੁਣਾ ਦਿੰਦਾ, ਬੜੀ ਸੌਖੀ ਹੈ ਜੀ। 2 ਨਨਾਣਾਂ ਹੈ ਘਰ 'ਚ, ਇੱਕ ਸੱਸ ਹੈ। ਉਹ ਤਿੰਨੇ ਟੈਲੀਵਿਜ਼ਨ ਦਾ ਜ਼ਮਾਨਾ, ਉਹ ਸਾਸ ਵੀ ਕਹੀ ਬਹੂ ਸੀ ਤੇ ਫਲਾਣਾ ਚੌਂਕਾ ਸੋ ਸੀਰੀਅਲ ਚੱਲਦੇ ਸੀ, ਉਹ ਵੇਖਦੀਆਂ ਹੁੰਦੀਆਂ ਸੀ। ਉਹਨਾਂ ਦਾ ਮੁੰਡਾ ਵਿਆਹਿਆ ਗਿਆ। ਜਦੋਂ ਉਹ ਮੁੰਡਾ ਵਿਆਹਿਆ ਗਿਆ, ਹੁਣ 12 13 14 ਪਸ਼ੂ ਰੱਖੇ ਹੋਏ ਆ। ਪਸ਼ੂਆਂ ਦਾ ਗੋਹਾ ਕੂੜਾ ਕਰਨ ਵਾਸਤੇ ਇੱਕ ਕਾਮੀ ਮਿਲ ਗਈ ਉਹਨਾਂ ਨੂੰ। ਇਹ ਸਮਝਿਆ ਵੀ ਉਹ ਬਹੂ ਨਹੀਂ, ਉਹਨੂੰ ਘਰ 'ਚ ਉਹ ਜਿਹਾ ਸਤਿਕਾਰ ਨਹੀਂ ਮਿਲਿਆ ਜਿਹੋ ਜਿਹਾ ਘਰ ਦਾ ਨਨਾਣਾਂ ਦਾ ਰੁਤਬਾ ਸੀ ਜਾਂ ਸੱਸ ਦਾ ਰੁਤਬਾ ਸੀ, ਉਹਦੇ ਬਰਾਬਰ ਦਾ ਨਾ ਹੁੰਦਾ, ਭਾਵੇਂ ਭੋਰਾ ਥੱਲੇ ਹੀ ਹੁੰਦਾ, ਸਤਿਕਾਰ ਹੋਣਾ ਨੂੰਹ ਵਾਲਾ ਵੀ ਨਹੀਂ ਮਿਲਿਆ। ਤੇ ਜਦੋਂ ਉਹਨੂੰ ਨਹੀਂ ਮਿਲਿਆ ਤੇ ਉਹ ਫਿਰ ਵਿਚਾਰੀ ਜਿੰਨਾ ਚਿਰ ਤਾਂ ਉਹ ਗਰਭਵਤੀ ਨਹੀਂ ਹੋਈ, ਉਹਨਾਂ ਚਿਰ ਤਾਂ ਉਹ ਜ਼ਬਰ ਝੱਲਦੀ ਰਹੀ ਤੇ ਸਾਰਾ ਕੁਛ, ਉਹ ਟੋਕਰੇ ਵੀ ਚੱਕਣੇ, ਆਪੇ ਸਾਰਾ ਕੁਛ ਗੋਹਾ ਕੂੜਾ ਕਰਕੇ, ਮਗਰੋਂ 11 ਵੱਜ ਜਾਣੇ ਰੋਟੀ ਨੂੰ, ਰੋਟੀ ਰਾਟੀ ਖਾਣੀ। ਪਰ ਜਦੋਂ ਗਰਭਵਤੀ ਹੋ ਗਈ, ਉਹਨਾਂ ਨੇ ਉਹੀ ਆਸ ਫੇਰ ਵੀ ਰੱਖੀ ਉਹਦੇ ਤੋਂ ਵੀ ਹਜੇ ਵੀ ਇਹ ਉਵੇਂ ਚੱਲੇ। ਫਿਰ ਉਹਨੇ ਕੀ ਕੀਤਾ ਵੀ ਹੁਣ ਤਾਂ ਮੇਰੀ ਸਮਰੱਥਾ ਹੀ ਨਹੀਂ ਰਹੀ ਵੀ ਮੈਂ ਇਹੋ ਜਿਹੇ ਟੋਕਰੇ ਸਿੱਟਾਂ। ਫਿਰ ਉਹਨੂੰ ਇਹ ਲੱਗਾ ਵੀ ਉਹ ਜਾ ਕੇ ਰੂੜੀ ਤੇ ਸਮੇਤ ਟੋਕਰੇ ਡਿੱਗ ਪਿਆ ਕਰੇ। ਜਦੋਂ ਉਹਨਾਂ ਨੇ ਕਹਿੰਦੇ ਵੀ ਟੋਕਰਾ ਲੈ ਕੇ ਗਈ ਸੀ, ਆਈ ਨਹੀਂ, ਉਹ ਰੂੜੀ ਤੋਂ ਚੱਕ ਕੇ ਲਿਆ ਕਰਨ ਜਾ ਕੇ। ਜੇ ਰੂੜੀ ਤੋਂ ਚੱਕ ਕੇ ਲਿਆ ਕਰਨ, ਪੇਕਿਆਂ ਨੂੰ ਤੋਰਤੀ ਵੀ ਇਹ ਤਾਂ ਬਿਮਾਰ ਆ ਭਾਈ, ਇਹਦਾ ਇਲਾਜ ਕਰਾ ਲਓ, ਇਹ ਸਾਡੇ ਇਹ ਤਾਂ ਇਹਨੂੰ ਕੋਈ ਚੁੰਬੜਦਾ, ਕੋਈ ਪੇਕਿਆਂ ਤੋਂ ਆ ਗਿਆ, ਕਿਸੇ ਤੋਂ ਪੁੱਛ ਲਿਆ, ਹੁਣ ਪੇਕਿਆਂ ਤੋਂ ਮਗਰ ਆ ਗਿਆ ਸੀ, ਚੁੰਬੜ ਗਿਆ ਤੇ ਹੁਣ ਇਹ ਬਸ ਇਹਨੂੰ ਸਿੱਟ ਕੇ ਬਹਿ ਜਾਂਦਾ ਉੱਥੇ ਤੇ ਲੈ ਜਾਓ। ਉਹ ਸਿਆਣੇ ਸੀ ਬੰਦੇ, ਉਹਨਾਂ ਨੇ ਕਿਹਾ ਯਾਰ ਇਹੋ ਜਿਹੀ ਤਾਂ ਗੱਲ ਨਹੀਂ, ਕੋਈ ਕੰਮ ਬੜਾ ਕਰਦੀ ਸੀ ਕੁੜੀ, ਸਾਰਾ ਕੁਛ ਵੀ, ਗੱਲ ਤਾਂ ਕੋਈ ਹੈਗੀ ਹੈ। ਉਹ ਕੁਦਰਤੀ ਉਹਨਾਂ ਦੀ ਕੋਈ ਸਾਂਝ ਰਲ ਗਈ ਰਜਿੰਦਰ ਭਦੌੜ ਜੀ ਨਾਲ, ਅਧਿਆਪਕ ਦੇ ਰਾਹੀਂ। ਤੇ ਜਦੋਂ ਰਜਿੰਦਰ ਭਦੌੜ ਜੀ ਨੂੰ ਪੁੱਛਿਆ ਵੀ ਐਂ ਕਰਕੇ ਜੀ ਆਹ ਸਾਡੇ ਉਹਨੇ ਵੀ ਕੋਈ ਨਾ ਲੈ ਆਓ, ਆਪਾਂ ਦੇਖ ਲਾਂਗੇ, ਠੀਕ ਕਰ ਲਾਂਗੇ। ਫਿਰ ਉਹ ਜਦੋਂ ਸਾਰਾ ਕੁਛ ਉਹਨੂੰ ਪੁੱਛਿਆ, ਉਹਨੇ ਵਿਚਾਰੀ ਨੇ ਦੱਸਤਾ ਵੀ ਜੀ ਮੇਰੇ ਨਾਲ ਤਾਂ ਵਾਪਰਦਾ ਆਏ ਆ। ਹੁਣ ਉਹਦਾ ਹੱਲ ਤਾਂ ਫਿਰ ਉੱਥੇ ਜਾ ਕੇ ਉਵੇਂ ਹੀ ਕੀਤਾ ਜਾ ਸਕਦਾ ਨੇ ਵੀ ਇਹਨੂੰ ਸਤਿਕਾਰ ਦਿਓ। ਫਿਰ ਉਹਦਾ ਸਾਰੇ ਘਰਦਿਆਂ ਨੂੰ ਸਮਝਾ ਕੇ ਉਸ ਗੱਲ ਦਾ ਉੱਥੇ ਇਹ ਮਤਲਬ ਦੱਸਿਆ ਵੀ ਅਸਲ 'ਚ ਵਜ੍ਹਾ ਜਿਹੜੀ ਇਹਨੂੰ ਚੁੰਬੜਨ ਦੀ ਬਣੀ ਆ, ਉਹਦੇ ਦਿਮਾਗ ਦੇ ਵਿੱਚ, ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਝੂਠ ਮਾਰਦੀ ਜਾਂ ਕੁਛ ਸੀ, ਉਹਦਾ ਕੋਈ ਹੋਰ ਬਹਾਨਾ ਉਹੋ ਜਿਹਾ ਬਣਾ ਕੇ ਉਹੋ ਜਿਹੀ ਗੱਲ ਜਚਾਉਣੀ ਪੈਂਦੀ ਘਰਦਿਆਂ ਨੂੰ ਵੀ ਭਾਈ ਇਹ ਤੁਸੀਂ ਵੀ ਟੋਕਰਾ ਚੁਕਾ ਸਕਦੀਆਂ ਜਾਂ ਨਾਲ ਇੱਕ ਜਾਣੀ ਲੱਗ ਵੀ ਸਕਦੇ ਆ ਜਾਂ ਵੰਡ ਕੇ ਕੰਮ ਕੀਤਾ ਜਾ ਸਕਦਾ। ਉਹ ਸਾਰਾ ਕੁਝ ਸਮਝਾ ਕੇ ਇਹ ਕੇਸ ਅਸੀਂ ਇੱਕ ਨਹੀਂ ਸੈਂਕੜੇ ਕੇਸ ਇਹੋ ਜਿਹੇ ਹੱਲ ਕੀਤੇ ਆ ਤਰਖੀ ਸੋਸਾਇਟੀ ਦੇ, ਸੈਂਕੜੇ। ਜੀ ਦੌਦਰ ਸਾਹਿਬ, ਲਾਸਟ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਮਤਲਬ ਆਪਣੇ ਕੋਲੇ ਵਕਤ ਥੋੜ੍ਹਾ ਜਿਹਾ ਘੱਟ ਹੈ, ਤੁਸੀਂ ਤੁਹਾਡੇ ਜੋਤਿਸ਼ ਵਿੱਦਿਆ 'ਤੇ ਬਹੁਤ ਜ਼ਿਆਦਾ ਪਕੜ ਹੈ। ਹਾਂਜੀ, ਇਹਦੇ ਬਾਰੇ ਆਪਾਂ ਫੇਰ ਕਿਤੇ ਸਪੈਸ਼ਲ ਇਹਦੇ ਬਾਰੇ ਹੀ ਗੱਲ ਕਰਾਂਗੇ, ਪਰ ਅੱਜ ਸ਼ਾਰਟ 'ਚ ਸਾਡੇ ਦਰਸ਼ਕਾਂ ਨੂੰ ਇਹ ਅੱਜ ਮਤਲਬ 19 ਲਾਈਨਾਂ ਹਸਪੀਟਲ ਦੇ ਵਿੱਚ ਨਹੀਂ ਲੱਗੀਆਂ ਜਿੰਨੀਆਂ ਜੋਤਸ਼ੀਆਂ ਕੋਲੇ ਲੱਗੀਆਂ ਵਾ, ਔਰ ਉਹ ਹਰ ਸਮੱਸਿਆ ਦਾ ਹੱਲ ਦੱਸਦੇ ਨੇ ਪੈਸੇ ਲੈ ਕੇ, ਹਰ ਸਮੱਸਿਆ ਦਾ। ਉਹ ਜ਼ਰੂਰ ਦੂਜੇ ਤੀਜੇ ਦਿਨ ਇਹ ਕਹਿੰਦੇ ਆ ਵਿਆਹ ਕਰਾ ਦਾਂਗੇ, ਵਸ਼ੀਕਰਨ ਕਰਾ ਦਾਂਗੇ, ਆਪਦਾ ਹੋਵੇ ਭਾਵੇਂ ਨਾ ਹੋਵੇ, ਵੈਸੇ ਤਾਂ ਤੁਹਾਨੂੰ ਪਤਾ ਹੀ ਆ ਲੋੜ ਨਹੀਂ ਪੈਂਦੀ ਉਹਨਾਂ ਨੂੰ, ਪਰ ਫਿਰ ਵੀ ਇਹ ਜੋਤਿਸ਼ ਵਾਲਾ ਇਹ ਸਿਸਟਮ ਕੀ ਹੈ ਸ਼ਾਰਟ ਦੇ ਵਿੱਚ ਤੁਸੀਂ ਸਾਡੇ। ਅਸਲ 'ਚ ਤਾਂ ਮੈਂ ਤੁਹਾਨੂੰ ਦੱਸਦਾ ਵੀ ਜੇ ਡਾਕਟਰ ਸਾਹਿਬ ਮੈਂ ਥੋੜ੍ਹੀ ਜਿਹੀ ਤੁਹਾਨੂੰ ਇਸ ਗੱਲ 'ਤੇ ਮੈਂ ਮਾਫੀ ਮੰਗੂੰਗਾ ਜੀ ਵੀ ਇਹ ਇਕੱਲਾ ਹੀ ਆ ਜਿਹੜਾ ਇਹ ਤਕਰੀਬਨ ਘੰਟੇ ਕੁ ਦਾ ਹੈਗਾ। ਮੈਂ ਤੁਹਾਨੂੰ ਪਹਿਲਾਂ ਤਾਂ ਹੀ ਕਿਹਾ ਕਿ ਇਹਨੂੰ ਆਪਾਂ ਵੱਖਰਾ ਐਪੀਸੋਡ ਵੀ ਕਰਾਂਗੇ। ਆਪਾਂ ਸ਼ੁਰੂ ਤੋਂ ਲੱਗਦੇ ਆਂ ਵੀ ਇਹਦਾ ਪਿਛੋਕੜ, ਪਹਿਲਾਂ ਇਹਦੀ ਵੀ ਉਹ ਜਿਵੇਂ ਵਹਿਮਾਂ ਭਰਮਾਂ ਦਾ ਪਿਛੋਕੜ ਹੈ ਵੀ ਉਹਦੀ ਲੋੜ ਸੀ, ਇਹਦੀ ਜੋਤਿਸ਼ ਦੀ ਬੜੀ ਲੋੜ ਸੀ, ਕੋਈ ਰੌਲਾ ਨਹੀਂਗਾ। ਪਰ ਜੋਤਿਸ਼ ਕਿਹੜਾ ਸੀ ਉਦੋਂ, ਕੌਣ ਸੀ, ਕੌਣ ਲਾਉਂਦਾ ਸੀ ਤੇ ਕੀ ਦੱਸਦਾ ਸੀ, ਉਹ ਇੱਕ ਤਾਂ ਉਹ ਪਿਛੋਕੜ ਹੋ ਗਿਆ। ਉਦੋਂ ਮਗਰੋਂ ਫਿਰ ਇਹਦੇ ਨਾਲ ਕਿਵੇਂ ਜੁੜਿਆ, ਸਾਡੀ ਜੇਬ ਤੱਕ ਕਿਵੇਂ ਪਹੁੰਚਿਆ, ਇਹ ਇੱਕ ਵੱਖਰਾ ਸਫ਼ਰ ਹੈ। ਜੀ ਜੇਬ ਤੋਂ ਬਾਅਦ ਫਿਰ ਇਹ ਪੜ੍ਹਿਆ ਲਿਖਿਆਂ ਦੇ ਵਿੱਚ ਕਿਵੇਂ ਇਹਨੇ ਐਂਟਰੀ ਕੀਤੀ, ਉਹ ਇੱਕ ਵੱਖਰਾ ਸਫ਼ਰ। ਫਿਰ ਵਿਗਿਆਨ ਨੂੰ ਜੋਤਸ਼ੀਆਂ ਨੇ ਆਪਦੇ ਪੱਖ 'ਚ ਵਰਤਣਾ ਕਿਵੇਂ ਸ਼ੁਰੂ ਕੀਤਾ, ਇਹ ਇੱਕ ਵੱਖਰਾ ਟੌਪਿਕ ਹੈ। ਉਦੋਂ ਬਾਅਦ ਫਿਰ ਜਿਵੇਂ ਯੂਟਿਊਬਰਾਂ ਦੀ ਲੋੜ ਹੈ ਕੀ ਬਣਿਆ, ਜੋਤਸ਼ੀਆਂ ਨੂੰ ਬਰਾਬਰ ਬਿਠਾਉਣਾ, ਇਹ ਇੱਕ ਵੱਖਰਾ ਟੌਪਿਕ ਹੈ। ਕਈ ਟੌਪਿਕ ਹੈ, ਇਹਨਾਂ ਟੌਪਿਕਾਂ ਨੂੰ ਆਪਾਂ, ਮੈਂ ਤਾਂ ਇਹੀ ਕਹੂੰਗਾ
ਬਈ ਤੁਸੀਂ ਘੰਟੇ ਕੁ ਦਾ ਪ੍ਰੋਗਰਾਮ ਹੋਰ ਰੱਖ ਲਓ, ਕੋਈ ਗੱਲ ਨਹੀਂ, ਕਿ ਆਪਾਂ ਉਹਦੇ 'ਚ ਸਾਰਾ ਹੀ ਦੱਸ ਦਿਆਂਗੇ ਦਰਸ਼ਕਾਂ ਨੂੰ। ਨਾਲੇ ਆਪਾਂ ਜੋਤਸ਼ੀਆਂ ਤੋਂ ਖਹਿੜਾ ਛਡਾ ਦਿਆਂਗੇ, ਨਾਲੇ ਆਪਾਂ ਜਿਹੜੇ ਆ ਯੂਟਿਊਬਰ ਬੈਠੇ ਆ ਜਿਹੜੇ ਜੋਤਸ਼ੀਆਂ ਦੀਆਂ ਇੰਟਰਵਿਊਆਂ ਤੁਹਾਨੂੰ ਸੁਣਾ ਕੇ ਆਪਦੇ ਜੇ ਭਰ ਲੈਂਦੇ, ਤੁਹਾਡੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੰਦੇ ਆ, ਉਹਨਾਂ ਬਾਰੇ ਵੀ ਦੱਸ ਦਿਆਂਗੇ ਕੌਣ ਕੌਣ ਆ ਉਹ, ਕਿਹੋ ਜਿਹਾ ਰੰਗ ਵਿਖਾਉਂਦੇ ਆ, ਕਿਹੜੇ ਦੇਸ਼ਾਂ 'ਚ ਜਾ ਕੇ ਕੀ ਕੁਛ ਉਹ ਆਪਦੇ ਆਪ ਨੂੰ ਬਿਆਨਦੇ ਆ, ਉਹ ਸਾਰਾ ਕੁਝ ਕਰ ਲਾਂਗੇ। ਚਲੋ ਠੀਕ ਹੈ ਦੋਦਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਸੀਂ ਜੀ। ਬਹੁਤ ਟਾਈਮ ਦਿੱਤਾ ਸਾਨੂੰ। ਮਿਹਰਬਾਨੀ। ਨਹੀਂ ਟਾਈਮ ਲਾ ਦੱਸੋ, ਹੱਦੋਂ ਕੀ ਪਤਾ, ਆਪਾਂ ਤਾਂ ਜਿਵੇਂ ਕਹਿ ਦਈਏ ਬਈ ਰਾਹ ਪਕੜਿਆ ਹੋ ਜਾ ਬਈ ਲੁਕਾਈ ਦਾ ਫਾਇਦਾ ਹੋਵੇ ਜੀ, ਮਤਲਬ ਸਾਡੇ ਸਿਸਟਮ ਇਹੋ ਜਿਹਾ ਬਣ ਗਿਆ ਪੂੰਜੀਵਾਦੀ ਸਿਸਟਮ ਦੇ ਵਿੱਚ, ਸਾਡੇ ਉਹਨਾਂ ਲੋਕਾਂ ਦੇ ਨਾਲ ਖੜਨ ਵਾਲੇ ਬਹੁਤ ਘੱਟ ਆ ਜਿਹੜੇ ਵਿਚਾਰੇ ਜਿਵੇਂ ਕਹਿ ਦਈਏ ਵੀ ਕਮੀ ਲੋਕ ਆ। ਕਮੀਆਂ ਦੇ ਵਿਹੜੇ 'ਚ ਅਸੀਂ ਜਾਣਾ ਚਾਹੁੰਦੇ ਹਾਂ। ਜੀ ਜੀ, ਕਮੀਆਂ ਦੇ ਵਿਹੜਿਆਂ 'ਚ ਕਮੀਆਂ ਨੂੰ ਅਸੀਂ ਇਹ ਦੱਸਣਾ ਜ਼ਰੂਰ ਚਾਹੁੰਦੇ ਹਾਂ ਵੀ ਭਾਵੇਂ ਜੋਤਿਸ਼ ਹੈ, ਭਾਵੇਂ ਦੂਜੀਆਂ ਸਾਰੀਆਂ ਗੱਲਾਂ, ਭਾਵੇਂ ਉਹ ਡਾਰਵਨ ਥਿਓਰੀ ਨੂੰ ਰੱਦ ਕਰਕੇ ਦੂਜੀਆਂ ਥਿਓਰੀਆਂ ਨੂੰ ਪਹਿਲ ਦਿੰਦੇ ਆ, ਉਹਨਾਂ ਦੀ ਇਹ ਪਹਿਲ ਦੇਣਾ ਉਹਨਾਂ ਦੀ ਲੋੜ ਹੈ। ਜੇਕਰ ਤੁਹਾਨੂੰ ਡਾਰਵਨ ਥਿਓਰੀ ਅਨੁਸਾਰ ਮਨੁੱਖ ਦੀ ਉਹ ਜਿਹੜੀ ਉਤਪਤੀ ਆ ਉਹ ਕਿੱਥੋਂ ਹੋਈ ਹੈ, ਜੇ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਗਿਆ, ਤੁਸੀਂ ਇਹ ਪੁਜਾਰੀਵਾਦ ਨੂੰ, ਇਸ ਪੂੰਜੀਵਾਦ ਨੂੰ ਸਾਰੇ ਨੂੰ ਰੱਦ ਕਰਕੇ ਇਹਨਾਂ ਦਾ ਗਲ ਫੜ ਲਓਗੇ। ਤੁਸੀਂ ਇਹਨਾਂ ਤੋਂ ਸਾਰਾ ਜਿਹੜਾ ਕੁਛ ਰਾਜ ਕਰਦੇ ਖੋਲੋਗੇ। ਉਹ ਇਸੇ ਗੱਲ ਤੋਂ ਡਰਦੇ ਆ, ਇਸ ਕਰਕੇ ਉਹ ਸਾਰੇ ਕਾਸੇ ਤੇ ਕਬਜ਼ਾ ਕਰਕੇ ਤੁਹਾਨੂੰ ਇਹ ਬੁੱਧੀ ਬਣਾਈ ਰੱਖਣਾ ਚਾਹੁੰਦੇ ਆ। ਇਹ ਲਾਸਟ ਹੈ ਸਾਡਾ ਵੀ, ਇਹ ਬੁੱਧੂ ਬਣਾਈ ਰੱਖਣਾ ਚਾਹੁੰਦੇ ਸਾਡੇ। ਬਹੁਤ ਬਹੁਤ ਸ਼ੁਕਰੀਆ ਦੋਦਰ ਸਾਹਿਬ। ਇਹ ਸਿਸਟਮ ਸਾਨੂੰ ਉਸ ਹਨੇਰ ਦੇ ਵਿੱਚੋਂ ਨਹੀਂ ਨਿਕਲ ਦੇਣਾ ਚਾਹੁੰਦਾ। ਜੀ ਹਾਂ, ਇਹ ਸਿਸਟਮ ਦੀ ਜ਼ਰੂਰਤ ਹੈ। ਦੋਸਤੋ, ਤੁਸੀਂ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਦੋਦਰ ਸਾਹਿਬ ਨਾਲ ਸੁਣੀਆਂ, ਅਸੀਂ ਕੀਤੀਆਂ। ਹੋ ਸਕਦਾ ਹੈ ਬਹੁਤ ਸਾਰਿਆਂ ਨੂੰ ਇਹ ਗੱਲਾਂ ਚੰਗੀਆਂ ਵੀ ਨਾ ਲੱਗਣ, ਪਰ ਬਾਬੇ ਨਾਨਕ ਦਾ ਉਹ ਵਿਚਾਰ ਕਿ ਆਓ ਆਪਾਂ ਸੰਵਾਦ ਰਚਾਈਏ, ਨਹੀਂ ਚੰਗੀਆਂ ਲੱਗੀਆਂ, ਨਹੀਂ ਸਹਿਮਤ ਹੋ, ਗੱਲ ਤਾਂ ਕਰੀਏ। ਅਸੀਂ ਸਹਿਮਤ ਲੌਜੀਕਲੀ ਗੱਲ ਕਰਨ ਦਾ ਇੱਕ ਦਰਵਾਜ਼ਾ ਤਾਂ ਖੋਲ੍ਹੀਏ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਗੱਲਬਾਤ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੋ ਸਕਦੀ ਸੀਗੀ, ਔਰ ਇਹ ਹੋਣੀ ਚਾਹੀਦੀ ਹੈ। ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ ਨੇ, ਸਦੀਆਂ ਤੋਂ ਤੁਰਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਨੇ। ਸ਼ੁਕਰੀਆ।